ਪੰਜਾਬੀ ਰੇਡੀਓ ਯੂਐਸ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਤੁਸੀਂ ਇਲਾਜ ਪੁੱਛ ਸਕਦੇ ਹੋ, ਦੱਸ ਸਕਦੇ ਹੋ। ਤੁਸੀਂ ਸਾਡੇ ਮਰੀਜ਼ ਹੋ ਤਾਂ ਤੁਸੀਂ ਸਾਡੇ ਡਾਕਟਰ ਆ। ਅਸੀਂ ਤਾਂ ਸੋਚਦੇ ਹਾਂ ਕਿ ਮਰੀਜ਼ ਕੋਈ ਨਹੀਂ ਹੋਣਾ ਚਾਹੀਦਾ, ਪਰ ਤੁਸੀਂ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ ਉਹ ਵੈਸੇ ਵੀ ਕਦੀ ਕਦੀ ਖਾਂਦੇ ਰਹੋ ਅਤੇ ਬਿਮਾਰੀ ਜਿਹੜੀ ਹੈ ਲਾਗੇ ਨਹੀਂ ਆਉਂਦੀ। ਸੋ ਹੋਮ ਰੈਮਡੀ ਇਸੇ ਲਈ ਬਣੀਆਂ ਸੀਗੀਆਂ, ਇਸੇ ਲਈ ਸਿਆਣਿਆਂ ਨੇ ਇਹ ਚੀਜ਼ਾਂ ਬਣਾਈਆਂ ਸੀਗੀਆਂ ਵੀ ਕਿਹੜੀ ਕਿਹੜੀ ਚੀਜ਼ ਨੂੰ ਇੱਕ ਦੂਜੇ ਦੇ ਨਾਲ ਰਲਾ ਕੇ ਖਾਓਗੇ ਅਤੇ ਤੁਹਾਨੂੰ ਆਰਾਮ ਆਊਗਾ। ਅਤੇ ਪਲੀਜ਼ ਹੋਮ ਰੈਮਡੀ ਦੀ ਹੀ ਜਿਹੜੀ ਆ ਗੱਲ ਕਰਨੀ ਆ। ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਉਸੇ ਵੇਲੇ ਦੱਸਦਾ। ਤੁਸੀਂ ਪੁੱਛ ਸਕਦੇ ਆ ਅਤੇ ਫਿਰ ਬਾਅਦ 'ਚ ਸੁਣ ਸਕਦੇ ਆ। ਅਤੇ ਉਹਦੇ ਨਾਲ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਕਿਸੇ ਕਾਲਰ ਦਾ ਨੰਬਰ ਨਹੀਂ ਹੁੰਦਾ। ਜੇ ਤੁਸੀਂ ਸੋਚੋ ਕਿ ਸਾਡੇ ਕੋਲ ਨੰਬਰ ਲਾਏ ਹੁੰਦੇ ਆ, ਨੰਬਰ ਨਹੀਂ ਹੁੰਦੇ। ਘਰ ਦੇ ਫੋਨਾਂ ਵਾਂਗ ਫੋਨ ਨਹੀਂ ਹੁੰਦੇ, ਇਹ ਫੋਨ ਵੱਖਰੀ ਤਰ੍ਹਾਂ ਦੇ ਹੁੰਦੇ ਆ। ਬਾਕੀ ਜਿਹੜੀਆਂ ਬੂਟਿਆਂ ਬਾਟਿਆਂ ਦੀਆਂ ਖਾਣ ਪੀਣ ਦੀਆਂ ਗੱਲਾਂ ਆ ਉਹ ਸ਼ੁੱਕਰਵਾਰ ਨੂੰ ਹੁੰਦੀਆਂ ਆ। ਅੱਜ ਦੇ ਦਿਨ ਸਿਰਫ ਅਤੇ ਸਿਰਫ ਜਿਹੜੀ ਸਾਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਹੁੰਦੀ ਆ ਉਸ ਦੇ ਇਲਾਜ ਕੀ ਆ, ਫੀਡਬੈਕ ਆ, ਪਲੀਜ਼ ਤੁਸੀਂ ਉਹਦੀ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੀ ਪ੍ਰੋਬਲਮ ਸੀ, ਕਿਹੜੀ ਚੀਜ਼ ਤੁਸੀਂ ਲਈ ਆ ਅਤੇ ਤੁਹਾਨੂੰ ਉਸ ਦੇ ਉੱਤੋਂ ਆਰਾਮ ਆਇਆ। ਉਹ ਤੁਸੀਂ ਭਲਾ ਕਰ ਰਹੇ ਹੋਵੋਗੇ। ਲੋਕ ਫਿਰ ਦਵਾਈਆਂ ਤੋਂ ਬਚ ਜਾਂਦੇ ਆ। ਕਈ ਵਾਰ ਤੁਹਾਨੂੰ ਦਵਾਈ ਲੈਣੀ ਪੈਂਦੀ ਹੈ, ਡਾਕਟਰ ਦੇ ਜਾਂਦੇ ਆ, ਉਹਨਾਂ ਨੂੰ ਪੁੱਛ ਜ਼ਰੂਰ ਲਓ ਕਿ ਇਹ ਹੈ ਕੀ ਆ, ਤਾਂ ਉਸ ਦਾ ਇਲਾਜ ਤੁਸੀਂ ਪੁੱਛ ਸਕਦੇ ਆ। ਫਿਰ ਇਲਾਜ ਪੁੱਛ ਕੇ ਤੁਸੀਂ ਕਰ ਸਕਦੇ ਆ। ਇਹ ਨਹੀਂ ਕਿ ਇਸ ਨਾਲ ਆਰਾਮ ਨਹੀਂ ਆਉਂਦਾ। ਇਸ ਕਰਕੇ ਤੁਹਾਨੂੰ ਕਹਿੰਦੇ ਆ ਪਲੀਜ਼ ਫੀਡਬੈਕ ਦੇਣੀ ਆ। ਤੁਸੀਂ ਫੀਡਬੈਕ ਦਿਓਗੇ ਤਾਂ ਦੂਜਿਆਂ ਨੂੰ ਵੀ ਪਤਾ ਲੱਗੂਗਾ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸ ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਜਾ ਕੇ ਹੋਰ ਤੁਹਾਡੇ ਕੋਲ ਸਾਧਨ ਹੈਗੇ ਆ ਉਹਨਾਂ ਦੇ ਵੀ ਉੱਤੇ ਵੀ ਤੁਸੀਂ ਸੁਣਦੇ ਹੋ। ਅਤੇ ਆਪ ਸਭ ਦਾ ਹੀ ਸਵਾਗਤ ਹੈ। ਅਤੇ ਸਾਰਿਆਂ ਨੂੰ ਬਾਕੀਆਂ ਨੂੰ ਦੱਸਿਆ ਵੀ ਕਰੋ ਕਿ ਪੰਜਾਬੀ ਰੇਡੀਓ ਯੂਐਸ ਨੂੰ ਸੁਣਨਾ ਕਿਵੇਂ ਆ। ਅਤੇ ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਅਤੇ ਸੰਡੇ ਨੂੰ ਇਹ ਐਤਵਾਰ ਨੂੰ ਪ੍ਰੋਗਰਾਮ 4 ਵਜੇ ਰਿਪੀਟ ਹੁੰਦਾ। ਫੋਨ ਦੇ ਉੱਤੇ ਵੀ ਪਾ ਦਿੰਦੇ ਆ ਅਤੇ ਉਸ ਦੇ ਨਾਲ ਉਸਦੀ ਯੂਟਿਊਬ ਵੀ ਬਣ ਜਾਂਦੀ ਆ। ਭਗਵੰਤ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪਣਾ ਰੇਡੀਓ ਬੰਦ ਕਰੋ ਜੀ। ਹਾਂਜੀ ਹੈਲੋ, ਹਾਂਜੀ ਹਾਂਜੀ ਹਾਂਜੀ। ਉਹਦੇ ਮੈਂ ਤਾਂ 1.5 ਘੰਟਾ ਉਹਦੇ ਵੀ ਪੈ ਗਈ ਬੈਠੀ, ਮੇਰਾ ਕਿਸੇ ਨੇ ਜਵਾਬ ਨਹੀਂ ਤਾਂ ਵਾਰੀ ਤਾਂ ਉਹਦੇ ਵੀ ਮੇਰੀ ਪਹਿਲੇ ਆ ਗਈ ਸੀ। ਤੇ ਮੈਂ ਪੁੱਛਿਆ ਸੀ ਮੇਰੀ ਭਤੀਜ ਨੂੰ, ਮੇਰੀ ਧੜਕਣਾ ਵੱਧ ਜਾਂਦੀ ਹੈ ਤੇ ਬਲੱਡ ਘੱਟ ਜਾਂਦਾ ਫਿਰ ਬਾਹਲਾ। ਹਾਂ ਠੀਕ ਜੇ ਕੋਈ, ਹਾਂ ਮੈਂ ਤਾਂ ਆਪ ਦਾ ਤਾਂ ਹੁਣ ਛੱਡ, ਮੇਰੇ ਤੋਂ ਬਾਹਲਾ ਦੁਖਦਾ ਹੈਗਾ। ਆਪੇ ਡਾਕਟਰ ਵੀ ਕਰਦੇ ਆ ਤੇ ਪੈਰ ਜੇ ਮੱਚਦੇ ਹੁੰਦੇ ਆ ਥੋੜਾ ਜਿਹਾ ਰਾਤ ਨੂੰ, ਜੇ ਕੋਈ ਹੈਗੀ ਤਾਂ ਦੱਸ ਦਿਓ। ਠੀਕ ਪੁੱਛਦੇ ਹਾਂ ਆਪਾਂ ਜੀ। ਅਤੇ ਜੀ ਦੱਸਦਾ ਜੇ ਕਿਸੇ ਨੂੰ ਪਤਾ ਹੋਇਆ ਉਹਦੇ ਬਾਰੇ, ਜਿਹੜਾ ਆਪਣੀ ਭਤੀਜ ਨਾਂ ਦੇ ਲਈ ਇਹਨੂੰ ਪੁੱਛਿਆ। ਹਰਜਿੰਦਰ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਐਕਚੁਅਲੀ ਮੇਰੇ 2 ਸਵਾਲ ਸੀਗੇ। ਇੱਕ ਤਾਂ ਜੀ ਮੇਰਾ ਭਾਣਜਾ ਹੈ, ਇੱਕ ਤਾਂ ਜੀ ਉਹਦੇ ਨਾ ਦੋਨੋਂ ਮੋਢੇ ਦੁਖਦੇ ਆ। ਪਰ ਅਤੇ ਉਹਦੇ ਉਹ MRI ਕਰਾਈ ਸੀ। ਉਹ ਕਹਿੰਦੇ ਉਹਦਾ ਮਾਸ ਫਟਿਆ ਹੋਇਆ ਅਤੇ ਕੋਈ ਉਹ ਆਸਟੀਓਫਾਈਟ ਕੁਛ ਕਹਿੰਦੇ ਆ ਵੀ ਉਹਦੇ ਕਰਕੇ ਹੱਡੀ ਵੱਧਦੀ ਹੈ ਅਤੇ ਉਹਦੇ ਨਾਲ ਮਾਸ ਫਟਦਾ। ਅੱਛਾ ਜੀ। ਹਾਂਜੀ। ਅਤੇ ਇੱਕ ਹੈਗਾ ਜੀ ਉਹਨੂੰ ਕੀ ਕਹਿੰਦੇ ਅਲਸਰਕੋਲਾਈਟਿਸ, ਜਿਹਨੂੰ ਆਪਾਂ ਸੰਗਰੈਣੀ ਵੀ ਕਹਿੰਦੇ ਸ਼ਾਇਦ, ਹੈ ਨਾ ਜੀ। ਬੜੀ ਆਂਤ 'ਚ ਉਹਦੀ ਜ਼ਖਮ ਬਹੁਤ ਹੁੰਦੇ ਆ। ਹਰ ਟਾਈਮ ਹੀ ਉਹਦੇ ਢਿੱਡ 'ਚ ਦਰਦ ਵੀ ਹੁੰਦਾ ਰਹਿੰਦਾ ਜੀ। ਕਈ ਵਾਰ ਤਾਂ ਸਾਲ ਬਾਅਦ ਜਾਂ 6-7 ਸਾਲ ਪੁਰਾਣੀ ਗੱਲ ਹੋ ਗਈ। ਕਈ ਵਾਰ ਤਾਂ ਫਿਰ ਬਲੱਡ ਹੀ ਬਹੁਤ ਜ਼ਿਆਦਾ ਆਉਂਦਾ ਏ, ਉਹ ਪੋਟੀ ਆਉਂਦੀ ਹੀ ਨਹੀਂ ਹੈਗੀ। ਜਾਣੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਕਿਸੇ ਭੈਣ ਭਾਈ ਨੂੰ ਜਾਂ ਤੁਹਾਨੂੰ ਵੀ ਬਹੁਤ ਕੁਛ ਪਤਾ ਹੁੰਦਾ, ਜੇ ਤੁਹਾਨੂੰ ਕੁਛ ਪਤਾ ਹੋਵੇ ਹੈ ਨਾ, ਸਾਨੂੰ ਜ਼ਰੂਰ ਦੱਸਣਾ। ਦੋਨੋਂ ਮੇਰੇ 2 ਸਵਾਲਾਂ ਦਾ ਜਵਾਬ। ਸੁਣਦੇ ਰਹੇ। ਹਾਂਜੀ, ਥੈਂਕ ਯੂ ਜੀ। ਜ਼ਰੂਰ ਜੀ, ਸੁਣਦੇ ਜ਼ਰੂਰ ਰਹੇ। ਅਤੇ ਆ ਵੈਸੇ ਆਮ ਕਿਸੇ ਨਾ ਕਿਸੇ ਨੇ ਦੱਸ ਹੀ ਦੇਣਾ ਆ। ਇਹ ਬਹੁਤ ਵਾਰੀ ਦੱਸਿਆ ਵੀ ਗਿਆ ਹੈਗਾ। ਜਸਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਜਸਵੀਰ ਸਿੰਘ ਬੋਲ ਰਿਹਾ ਬੇਕਸਫੀਲਡ ਤੋਂ। ਪਤਾ ਇੱਕ ਤਾਂ ਮੈਂ ਆਪਣੀ ਜਿਹੜਾ ਕੋਲੈਸਟਰੋਲ ਥੋੜ੍ਹਾ ਵੱਧਦਾ ਸੀ, ਉਹਦੇ ਤੋਂ 4 ਚੀਜ਼ਾਂ ਜਿਹੜੀਆਂ ਹੈਗੀਆਂ ਦੱਸ ਦਿਨ ਤੁਸੀਂ ਮੈਂ ਬਣਾ ਲਈਆਂ। ਹਾਂਜੀ। ਅਤੇ ਇੱਕ ਥਾਇਰਾਇਡ ਘਟਦਾ। ਠੀਕ ਆ। ਉਹਦੇ ਬਾਰੇ ਜੇ ਕੀ ਖਾ ਸਕਦੇ ਹਾਂ, ਅਤੇ ਬਾਕੀ ਜੇ ਕੀ ਨਹੀਂ ਖਾ ਸਕਦੇ ਤਾਂ ਨਾ ਘਟੇ, ਉਹਦੇ ਬਾਰੇ ਮੈਨੂੰ ਦੱਸ ਸਕਦਾ ਹੋਵੇਗਾ। ਠੀਕ ਹੈ ਜੀ। ਅਤੇ ਪਰਹੇਜ਼ ਕਾਹਦਾ ਕਰ ਸਕਦੇ ਹਾਂ। ਠੀਕ ਹੈ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਕੋਈ ਆਓ ਮਿੱਤਰੋ, ਡਾਕਟਰ ਦੱਸੋ ਜੀ ਬਿਮਾਰੀਆਂ ਦੇ ਇਲਾਜ। ਸੁਰਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੇ ਨਾਲ ਅੱਗੇ ਵੀ ਮੈਂ ਉੱਦਾਂ ਕਾਲ ਕੀਤੀ ਸੀ ਕਈ ਵਾਰੀ, ਪਰ ਸ਼ਾਇਦ ਮੇ ਵੀ ਜਗਵੀਰ ਭਾਜੀ ਨੂੰ ਜਾਂ ਹੋਰ ਕਿਸੇ ਨੂੰ ਪਤਾ ਨਾਲ ਹੋਇਆ ਹੋਵੇ। ਅਤੇ ਮੇਰਾ ਰਾਈਟ ਸਾਈਡ 'ਤੇ ਨਾ ਫੇਸ 'ਤੇ ਕਰੰਟ ਲੱਗਦਾ ਜਿੱਦਾਂ ਇੱਦਾਂ ਆਉਂਦੀ ਆ। ਤਾਂ ਹੁਣ ਮੈਂ ਕੱਲ੍ਹ ਫੇਰ ਚੇਂਜ ਕਰਕੇ ਦਵਾਈ ਲੈ ਕੇ ਆਈ ਹਾਂ, ਤਾਂ ਉਹਦੇ ਨਾਲ ਵੀ ਜ਼ਰਾ ਫਰਕ ਨਹੀਂ ਪੈਂਦਾ। ਸਾਰੀ ਦਿਹਾੜੀ ਇੱਦਾਂ ਹੀ ਜਿੱਦਾਂ ਨਾ ਬੰਦਾ ਪਿੰਜ ਹੋ ਜਾਂਦਾ ਦਰਦ ਦੇ ਨਾਲ, ਅਤੇ ਦਰਦ ਨਹੀਂ ਹਟਦੀ। ਅੱਛਾ। ਹਾਂਜੀ, ਜਿੱਦਾਂ ਨਾ ਕਰੰਟ ਲੱਗਦਾ, ਸ਼ੂਟਿੰਗ ਪੇਨ ਇਹਨੂੰ ਕਹਿੰਦੇ ਆ। ਮੈਨੂੰ ਲੱਗਦਾ ਸ਼ਾਇਦ ਇਹ 100 'ਚ 10 ਦੇ ਆ ਮੈਨੂੰ ਲੱਗਦਾ।
ਵੀ ਜ਼ਿਆਦਾ ਨਹੀਂ ਏਦਾਂ ਮੈਨੂੰ ਲੱਗਦਾ ਹੈਗੀ। ਪਰ ਜੇ ਵੀ ਕਿਸੇ ਭੈਣ ਭਰਾ ਕੋਈ ਸੁਣਦਾ ਹੋਵੇ ਤਾਂ ਪਲੀਜ਼, ਇਹ ਕਹਿੰਦੇ ਨਰਵ ਕਮਜ਼ੋਰ ਆ, ਜੇ ਜਗਵੀਰ ਭਾਜੀ ਦੱਸਣ ਵੀ ਕਾਹਦੇ ਨਾਲ ਕਿਉਰ ਹੋ ਸਕਦੀਆਂ, ਦੇਸੀ ਤਾਂ ਮੈਂ ਉਹ ਲੈ ਲਊਂਗੀ। ਠੀਕ ਹੈ ਜੀ। ਹਾਂਜੀ ਭੈਣ ਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਕਸ਼ਮੀਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਨੂੰ ਜਿੱਦਾਂ ਸ਼ੂਗਰ ਦੀ ਪ੍ਰੋਬਲਮ ਹੈ ਭੈਣ ਜੀ, ਹਾਂਜੀ, ਤੇ ਉਹਦੇ ਨਾਲ ਭਾਰ ਬਹੁਤ ਘਟਦਾ ਆ। ਸ਼ੂਗਰ ਤਾਂ ਮੇਰੀ ਜਿੱਦਾਂ 150, 160 ਇੰਨੀ ਕੁ ਰਹਿੰਦੀ ਜਿੱਦਾਂ। ਤੇ ਦਵਾਈ ਖਾਂਦੀ ਆ ਵੈਸੇ ਗੋਲੀ ਮੈਂ, ਪਰ ਭਾਰ ਪਤਾ ਨਹੀਂ ਕਿਉਂ ਇੰਨਾ ਘਟੀ ਜਾਂਦਾ ਹੈ। ਅੱਛਾ, ਰੋਜ਼ ਘਟਦਾ। ਤੁਸੀਂ ਡਾਈਟ ਤਾਂ ਨਹੀਂ ਕਰਦੇ ਨਾ? ਨਹੀਂ, ਡਾਈਟ ਨਹੀਂ ਕਰਦੀ। ਠੀਕ ਆ। ਹਾਂਜੀ, ਪੁੱਛ ਲੈਂਦੇ ਆਪਾਂ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਕਾਲ ਕਰਕੇ ਭਾਈ ਇਲਾਜ ਵੀ ਦੱਸ ਸਕਦੇ ਆ। ਭਾਰ ਘਟਦਾ ਆ, ਲੋਕਾਂ ਨੂੰ ਪ੍ਰੋਬਲਮ ਆ, ਉਹਨਾਂ ਦਾ ਭਾਰ ਵੱਧਦਾ ਆ। 4082725200। ਮਨਜੀਤ ਕੌਰ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਮੰਮੀ ਆ 65 ਸਾਲ ਦੀ, ਕਿੱਦਾਂ ਉਹਨਾਂ ਦੇ ਗੋਡੇ ਦੁਖਦੇ ਵੀ ਆ, ਸੋਜ ਵੀ ਆ, ਤੇ ਡਾਕਟਰ ਕਹਿੰਦਾ ਵੀ ਵਿਅਸਤ ਪਈ ਹੋਈ ਆ ਵਿੱਚ, ਸਰਜਰੀ ਕਰਾਉਣ ਤੋਂ ਹਜੇ ਡਰ ਲੱਗਦਾ ਉਹਨਾਂ ਨੂੰ, ਕਹਿੰਦੇ ਨਹੀਂ ਸਰਜਰੀ ਨਹੀਂ ਮੈਂ ਕਰਾਉਣੀ। ਠੀਕ ਆ। ਹਾਂਜੀ, ਸੋਜ ਕਾਹਦੇ ਨਾਲ ਉੱਥੋਂ ਤੇ ਦਰਦ ਕਾਹਦੇ? ਠੀਕ ਹੈ। ਹਾਂਜੀ, ਕੋਈ ਦੱਸੋ ਰੈਮਡੀ ਜ਼ਰੂਰ ਦੱਸੋ ਭੈਣ ਜੀ। ਠੀਕ ਹੈ ਜੀ, ਥੈਂਕ ਯੂ ਜੀ। ਡਾਕਟਰ ਕੋ ਤੇ ਸਰਜਰੀ ਹੈਗੀ ਆ, ਥੋੜੀ ਜਿਹੀ ਵੀ ਕੋਈ ਗੱਲਬਾਤ ਹੋ ਜਾਏ ਤਾਂ। ਰਵਿੰਦਰ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੀ ਭੈਣ ਇੱਕ ਤੇ ਉਹਦੇ ਨਾ ਖੂਨੀ ਬਵਾਸੀਰ ਆ ਤੇ ਖੂਨ ਹੀ ਆਈ ਜਾਂਦਾ। ਠੀਕ ਤੇ ਆ। ਉਹਦੇ ਬਾਰੇ ਕੋਈ ਦੱਸਣ। ਤੇ ਇੱਕ ਨਾ ਮੈਂ ਨਾ ਅੱਖ ਬਣਵਾਈ ਨੂੰ 2 ਮਹੀਨੇ ਹੋ ਗਏ ਆ, ਤੇ ਅੱਖ ਤੇ ਭੈਣ ਜੀ ਦਰਦ ਵੀ ਕਰੀ ਜਾਂਦੀ ਆ, ਤੇ ਡਾਕਟਰ ਕਹਿੰਦਾ ਕੋਈ ਗੱਲ ਨਹੀਂ ਆ। ਤੇ ਜਿੱਦਾਂ ਵਿੱਚ ਪਾਣੀ ਜਿਹਾ, ਜਿੱਦਾਂ ਜਦੋਂ ਬਣਵਾਈ ਸੀ ਨਾ ਉਦੋਂ ਥੋੜਾ ਜਿਹਾ ਵਿੱਚ ਇੱਕ ਦਿਨ ਮਨ ਜਿਹਾ ਖਰਾਬ ਹੋ ਗਿਆ, ਥੋੜੇ ਦਿਨ ਜਿਹੇ ਹੋਏ, ਤੇ ਉਦਾਂ ਪਤਾ ਨਹੀਂ ਉਹਦੇ ਕਰਕੇ ਨਾ ਹੋਏ ਕੋਈ ਗੱਲ, ਤੇ ਪਾਣੀ ਜਿਹਾ ਨਾ ਖਲੋ ਗਿਆ ਹੋਵੇ ਅੱਖਾਂ ਦੇ ਵਿੱਚ, ਅੱਖ ਦੇ ਵਿੱਚ ਦਰਦ ਹੀ ਹੁੰਦੀ। ਹਾਂਜੀ ਭੈਣ ਜੀ, ਪੁੱਛ ਲੈਂਦੇ ਆਪਾਂ ਜੀ, ਜ਼ਰੂਰ ਸੁਣਦੇ ਜ਼ਰੂਰ ਹੈ। ਜਦੋਂ ਤੁਸੀਂ ਇਲਾਜ ਪੁੱਛਦੇ ਆ ਤੇ ਪਲੀਜ਼ ਉਸ ਤੋਂ ਬਾਅਦ ਉਸ ਨੂੰ ਸੁਣਿਆ ਜ਼ਰੂਰ ਕਰੋ। ਜੇ ਤੁਹਾਡੇ ਤੋਂ CMD ਨਹੀਂ ਸੁਣਿਆ ਜਾਂਦਾ ਤੇ ਤੁਸੀਂ ਉਸ ਨੂੰ ਐਤਵਾਰ ਨੂੰ ਵੀ ਸੁਣ ਸਕਦੇ ਆ। ਰਾਣੀ ਕਾਲੋਂ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਆਪਣੇ ਮੈਂ ਨਾ 3-4 ਕੁਐਸਚਨ ਅੱਜ ਪੁੱਛਣੇ ਆ। ਹਾਂਜੀ। ਇੱਕ ਗੋਰੇ ਦੇ ਗਲੇ ਵਿੱਚ ਕੈਂਸਰ ਸੀਗੀ, ਤੇ ਉਹਦੀ ਸਾਰੀ ਕੀਮੋ ਵਗੈਰਾ ਹੋ ਚੁੱਕੀ ਆ, ਬਿਲਕੁਲ ਠੀਕ ਆ, ਤੇ ਉਹਦੇ ਕੰਨਾਂ ਦੇ ਵਿੱਚ ਸੀਟੀਆਂ ਨਹੀਂ ਵੱਜਣੋਂ ਹਟੀਆਂ, ਤੇ ਬਹੁਤ ਅਪਸੈਟ ਆ ਵਿਚਾਰਾ। ਹਾਂਜੀ, ਇਹਦੇ ਬਾਰੇ ਕੋਈ ਦੱਸੇ। ਇੱਕ 7 ਸਾਲ ਦਾ ਬੱਚਾ ਆ, ਉਹਦੀ ਟਾਇਲਟ ਦੇ ਵਿੱਚ ਬਲੱਡ ਆਉਂਦਾ ਆ। ਹਾਂਜੀ, ਇਹਦੇ ਬਾਰੇ। ਇੱਕ ਯੂਰਿਕ ਐਸਿਡ ਦਾ ਜੇ ਕਿਸੇ ਕੋਲ ਇਲਾਜ ਹੋਵੇ ਤੇ। ਹਾਂਜੀ, ਤੇ ਇੱਕ ਮੈਂ ਇਹ ਪੁੱਛਣਾ ਸੀ ਕਿ ਇੱਕ ਭੈਣ ਜੀ, ਮੇਰੇ ਖਿਆਲ ਬਲਵਿੰਦਰ ਭੈਣ ਜੀ ਹੁਣਾਂ ਨੇ ਦੱਸਿਆ ਸੀ ਇਹ ਮਾਲ ਕੰਗਲੀ ਬੱਚੇ ਨੂੰ ਦੇਣੀ ਆ, ਉਹ ਕਿੰਨੀ ਦੇਣੀ ਆ, ਤੇ ਉਹ ਦੇਖਣ ਨੂੰ ਕਿੱਦਾਂ ਦੀ ਹੁੰਦੀ ਆ? ਜਿੱਦਾਂ ਉਹਨਾਂ ਨੇ ਲਿਆਂਦੀ ਆ, ਪਰ ਉਹਨਾਂ ਨੂੰ ਉਹ ਸ਼ੋਰ ਨਹੀਂ ਹੈਗੇ ਬਈ ਕਹਿੰਦੀ ਇੱਕ ਵਾਰ ਪਤਾ ਲੱਗ ਜਾਊਗਾ ਵੀ ਕਿੱਦਾਂ ਦੀ ਹੁੰਦੀ ਆ ਦੇਖਣ ਨੂੰ, ਤੇ ਨਾਲੇ ਕਿੰਨੀ ਕੁ ਦੇ ਸਕਦੇ ਆ ਬੱਚੇ ਨੂੰ। ਹਾਂਜੀ। ਇੱਕ ਜਿਹੜਾ ਹੁਣੇ ਕੁਐਸਚਨ ਪੁੱਛ ਕੇ ਗਏ ਆ ਨਾ ਬਵਾਸੀਰ ਤੋਂ, ਉਹ 1 ਗਲਾਸ ਲੱਸੀ ਦੇ ਵਿੱਚ ਅੱਧਾ ਚਮਚਾ ਜਵੈਣ ਦਾ ਪੀਸ ਕੇ ਦੁਪਹਿਰ ਨੂੰ ਰੋਟੀ ਤੋਂ ਬਾਅਦ ਲੈ ਲਿਆ ਕਰਨ। ਦੁਪਹਿਰ ਦੀ ਰੋਟੀ ਤੋਂ ਬਾਅਦ ਲੈਣੀ ਆ ਜਿੱਦਾਂ, ਤੇ ਰੋਟੀ ਤੋਂ ਬਾਅਦ ਜਿੱਦਾਂ 15-20 ਮਿੰਟਾਂ ਬਾਅਦ ਉਹ ਲੈ ਲਿਆ ਕਰਨ ਰੋਜ਼ 1 ਗਲਾਸ ਲੱਸੀ ਦਾ। ਹਾਂਜੀ, ਅੱਧਾ ਚਮਚਾ ਵਿੱਚ ਜਵੈਣ ਪਾਉਣੀ ਆ। ਹਾਂਜੀ। ਇੱਕ ਮੈਂ ਇਲਾਜ ਬਲਵਿੰਦਰ ਜੀ ਕਰਕੇ ਦੇਖਿਆ, ਮੈਨੂੰ ਬੜਾ ਫਿੱਟ ਬੈਠਾ, ਕਿ 200 ਗ੍ਰਾਮ ਪਤਾਸੇ ਤੇ ਵਿੱਚ 50 ਗ੍ਰਾਮ ਕਾਲੀਆਂ ਮਿਰਚਾਂ, ਇਹਨਾਂ ਨੂੰ ਮਿਕਸ ਕਰਕੇ ਰੱਖ ਲਓ ਪੀਸ ਕੇ, ਤੇ ਫਾਰਮ ਜਾਂ ਦੁੱਧ ਦੇ ਨਾਲ ਲੈਣੀਆਂ ਇਹ 1 ਚਮਚਾ ਰਾਤ ਨੂੰ ਸੌਣ ਲੱਗੇ। ਤੇ ਜਿੱਦਾਂ ਦੀ ਮਰਜ਼ੀ ਅਲਰਜੀ ਹੋਵੇ, ਇਹਨਾਂ ਅਲਰਜੀ ਰਹਿੰਦੀ ਨਹੀਂ। ਜੇ ਰੇਸ਼ਾ ਹੋਵੇ ਉਹ ਵੀ ਠੀਕ ਹੋ ਜਾਂਦੀ ਆ। ਹਾਂਜੀ। ਤੇ ਇੱਕ ਉਹਨਾਂ ਨੇ ਪੁੱਛਿਆ ਸੀ ਕਿ ਆਪਣੇ ਪੈਰਾਂ ਚੋਂ ਸੇਕ ਨਿਕਲਦਾ, ਇਹ ਆਪਣੇ ਰੇਡੀਓ ਤੇ ਕਿਸੇ ਨੇ ਦੱਸਿਆ ਸੀ ਕਿ ਸਹਿੰਦੇ ਗਰਮ ਪਾਣੀ ਨਾਲ ਪੈਰ ਧੋ ਕੇ ਚੰਗੀ ਤਰ੍ਹਾਂ ਥੋੜੀ ਚਿਰ ਵਿੱਚ ਡੋਬ ਕੇ, ਮਗਰੋਂ ਸਰੋਂ ਦੇ ਤੇਲ ਦੀ ਮਾਲਿਸ਼ ਕਰਕੇ, ਤਾਂ ਤੁਸੀਂ ਕੋਈ ਪਤਲਾ ਜਿਹਾ ਕੱਪੜਾ ਜਿੱਦਾਂ ਉੱਤੇ ਲਪੇਟ ਲਓ, ਕਿਉਂਕਿ ਥੱਲੇ ਬਿਸਤਰੇ ਨੂੰ ਨਾ ਲੱਗੂਗਾ। ਹਾਂਜੀ। ਇੱਕ ਕਿਸੇ ਨੇ ਪੁੱਛਿਆ ਸੀ ਦਿਲ ਦੀ ਧੜਕਣ ਤੋਂ, ਉਹ ਆਪਣੇ ਰੇਡੀਓ ਤੇ ਉਹ ਵੀ ਦੱਸਿਆ ਸੀ ਹਾਥਰਨ ਬੇਰੀ ਦੇ ਕੈਪਸੂਲ ਮਿਲਦੇ ਆ, ਉਹ ਲੈ ਕੇ ਦੇਖਣ, ਕਿ ਕੋਈ ਮੈਨੂੰ ਇਹਦੇ ਨਾਲ ਕਾਫੀ ਫਰਕ ਪਿਆ ਸੀ। ਇਹਦੇ ਸਪੈਲਿੰਗ ਹੈਗੇ ਆ ਜੀ HAWTHORN ਜੀ। ਹਾਂਜੀ। ਹਾਂਜੀ, ਤੇ ਇਹ ਬਹੁਤ ਵਧੀਆ ਚੀਜ਼ ਆ, ਤੇ ਇਹ ਉਹ ਜ਼ਰੂਰ ਇੱਕ ਵਾਰੀ ਲੈ ਕੇ ਦੇਖਣ, ਇਹਦੇ ਨਾਲ ਦਿਲ ਦੀ ਧੜਕਣ ਕਾਫੀ ਠੀਕ ਹੁੰਦੀ ਆ ਜੀ। ਹਾਂਜੀ।
ਤੇ ਆ ਮੇਰੇ ਕੁਐਸਚਨਾਂ ਦੇ ਜ਼ਰੂਰ ਜੀ ਕੋਈ ਆਨਸਰ ਦੇਵੇ ਜੇ ਕਿਸੇ ਨੂੰ ਪਤਾ ਹੋਵੇ। ਤੇ ਨਾਲ ਇਹ ਵੀ ਮੈਂ ਕਹੂੰਗੀ ਕਿ ਜਿਨ੍ਹਾਂ ਦੇ ਕੀਮੋ ਵਗੈਰਾ ਹੋ ਹਟਦੀ ਆ, ਉਹਨਾਂ ਨੂੰ ਬਾਅਦ ਵਿੱਚ ਕਿਹੜੀ ਚੀਜ਼ ਜ਼ਿਆਦਾ ਲੈਣੀ ਚਾਹੀਦੀ ਆ ਜਿਹਦੇ ਨਾਲ ਮੁੜ ਕੇ ਕੋਈ ਉਹਨਾਂ ਨੂੰ ਪ੍ਰੋਬਲਮ ਨਾ ਹੋਵੇ, ਦੁਬਾਰਾ ਨਾ ਹੋਗੇ ਕੈਂਸਰ, ਦੁਬਾਰਾ ਨਾ ਹੋਗੇ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਇਹ ਜ਼ਰੂਰ ਦੱਸਿਓ ਨਾਮਰਾਦ ਬਿਮਾਰੀ ਆ, ਇਹ ਕਿਤੇ ਮੁੜ ਕੇ ਨਾ ਆ ਜਾਏ ਬੋਡੀ ਦੇ ਕਿਸੇ ਪਾਰਟ ਦੇ ਵਿੱਚ। ਬਹੁਤ ਸਾਰੇ ਲੋਕ ਸਾਡੇ ਇਸ ਸੰਤਾਪ ਭੋਗ ਹਟੇ ਆ, ਅਤੇ ਬਹੁਤ ਸਾਰੇ ਜਿਹੜੇ ਆ ਉਹ ਸਰਵਾਈਵ ਹੋਏ ਆ। ਅਤੇ ਤੁਸੀਂ ਕੀ ਕਰਦੇ ਹੋ ਇਸ ਤੋਂ ਬਚਣ ਦੇ ਲਈ ਕਿ ਦੁਬਾਰਾ ਨਾ ਆਵੇ, ਤੁਸੀਂ ਬਿਲਕੁਲ ਰਿਸ਼ਟ ਪੁਸ਼ਟ ਰਹੋ? ਗੁਰਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, 5 ਕੁ ਸਾਲ ਹੋ ਗਏ ਮੇਰੇ ਹਸਬੈਂਡ ਦੀ ਨਾ ਨਿਗਾਹ ਅਚਾਨਕ ਚਲੀ ਗਈ ਸੀਗੀ। ਉਹਨਾਂ ਦਾ ਟੀਕਾ ਲੱਗਦਾ 2.5 ਮਹੀਨੇ ਬਾਅਦ, ਧੁੰਦਲਾ ਜਿਹਾ ਦੀਂਦਾ ਸੀ, ਹੁਣ ਉੱਥੇ ਟਿਕੀ ਵੀ ਹੈਗੀ। ਪੜ੍ਹ ਨਹੀਂ ਹੁੰਦਾ ਹੈਗਾ, ਤੇ ਪੜ੍ਹਨ ਤੋਂ ਬਹੁਤ ਸ਼ੌਕੀਨ ਸੀਗੇ ਉਹ। ਤੇ ਕੋਈ ਭੈਣ ਭਾਈ ਸੁਣਦਾ ਹੋਵੇ ਤਾਂ ਜ਼ਰੂਰ ਦੱਸੋ ਕੋਈ। ਠੀਕ ਹੈ ਜੀ, ਓਕੇ ਭੈਣ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਜ਼ਰੂਰ ਦੱਸਿਓ ਜੀ। ਦੇਖੋ, ਜਿਹੜਾ ਪੜ੍ਹਨ ਦਾ ਸ਼ੌਕੀਨ ਹੈ ਉਹਦੀ ਨਿਗਾਹ ਹੀ ਨਾ ਰਹੇ ਤਾਂ। ਅੱਗੇ ਸਾਡੇ ਕਾਲਰ ਨੇ ਅਮਰਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦਾ ਸੀ ਕਿ ਜੇ ਚੱਕਰ ਆਉਂਦੇ ਆ ਬੜੇ, ਜਿੱਦਾਂ ਕਿ ਪੜ੍ਹਨਾ ਥੱਲੇ ਨੂੰ, ਜਿੱਦਾਂ ਕਿ ਪੈਰੀ ਜੁੱਤੀ ਪਾਉਣੀ ਆ ਜਾਂ ਤਸਮੇ ਬੰਨਣੇ ਆ, ਕਾਫੀ ਚੱਕਰ ਆਉਂਦੇ ਨੇ, ਤੇ ਡਾਕਟਰ ਕਹਿੰਦਾ ਉਹ ਇਹਨੂੰ ਵਰਟੀਗੋ ਕਹਿੰਦੇ ਆ, ਤਾਂ ਕੰਨਾਂ ਵਿੱਚ ਇੰਬੈਲੈਂਸ ਹੋ ਜਾਂਦਾ ਹੈ ਕੰਨਾਂ ਦੇ ਪਿੱਛੇ। ਹਾਂਜੀ, ਤੇ ਕਹਿੰਦੇ ਵਰਟੀਗੋ ਆਪਣੇ ਆਪ ਚਲਾ ਜਾਏਗਾ, ਪਰ ਹੁਣ 2-3 ਹਫ਼ਤੇ ਹੋ ਗਏ ਗਿਆ ਤਾਂ ਹੈ ਨਹੀਂ ਜੀ। ਅਗਰ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸਿਆ ਜੀ ਇਹਦਾ। ਥੈਂਕ ਯੂ। ਇਹ ਅਸੀਂ ਰਿਕੁਐਸਟ ਜ਼ਰੂਰ ਕਰਾਂਗੇ। ਇਹਦੀਆਂ ਐਕਸਰਸਾਈਜ਼ ਹੁੰਦੀਆਂ ਆ? ਹਾਂਜੀ, ਐਕਸਰਸਾਈਜ਼ ਹੁੰਦੀਆਂ, ਪਰ ਕੋਈ ਫਰਕ ਨਹੀਂ ਪਿਆ। ਡਾਕਟਰ ਕਹਿੰਦੇ ਹੁਣ ਸਪੈਸ਼ਲਿਸਟ ਨੂੰ ਦੇਖਣਾ, ਤੇ ਉਹ ਹੁਣ ਸਮਾਂ ਲੱਗੇਗਾ ਇਸ ਗੱਲ 'ਤੇ। ਹਾਂ, ਠੀਕ ਹੈ, ਕੋਈ ਨਹੀਂ, ਜਾਊਗਾ ਜ਼ਰੂਰ। ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਆ, ਅਤੇ ਉਹ ਹਟ ਵੀ ਜਾਂਦੀਆਂ ਆ। ਸਾਡੇ ਵਿੱਚ ਹੌਸਲਾ ਹੱਟ ਚਾਹੀਦਾ ਕਿ ਇਸ ਬਿਮਾਰੀ ਤੋਂ ਅਸੀਂ ਨਿਜਾਕਤ ਪਾਉਣੀ ਆ। ਵੈਸੇ ਇਸ ਦੀਆਂ ਐਕਸਰਸਾਈਜ਼ ਹੈਗੀਆਂ ਆ ਵੀ ਤੁਸੀਂ ਇੱਕ ਪਾਸੇ ਨੂੰ ਪੈ ਜਾਣਾ ਆ ਸਿਰਹਾਣੇ 'ਤੇ, ਅਤੇ ਦੂਜੇ ਪਾਸੇ ਨੂੰ ਜ਼ੋਰ ਦੇ ਨਾਲ ਫੇਰ ਪੈਣਾ ਆ। ਇਸ ਤਰ੍ਹਾਂ ਕਦੀ ਉੱਧਰ ਨੂੰ ਕਿਸੇ ਉੱਧਰ ਨੂੰ, ਇਸ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਆ। ਅਤੇ ਪਲੀਜ਼ ਸ਼ੇਅਰ ਕਰ ਲਿਆ ਕਰੋ। ਨਾਲ ਦੀ ਨਾਲ ਸਾਨੂੰ ਫੀਡਬੈਕ ਵੀ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਆ, ਕਿ ਜੇ ਤੁਸੀਂ ਫੀਡਬੈਕ ਦੇ ਦਿਓ, ਹਾਂ ਆਹ ਬਿਮਾਰੀ ਸੀ, ਇਸ ਤੋਂ ਆਹ ਚੀਜ਼ ਦੱਸੀ ਸੀਗੀ, ਸਾਨੂੰ ਆਰਾਮ ਆਇਆ, ਅਤੇ ਉਸ ਦੇ ਉੱਤੇ ਬਾਕੀ ਵੀ ਕੋਈ ਨਾ ਕੋਈ ਅਮਲ ਕਰ ਸਕਦਾ ਆ। ਗੌਰਵ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜਾ ਉਹ ਕਹਿੰਦੇ ਸੀ ਜਿਹੜਾ ਫੇਸ ਵਿੱਚ ਨਰਵ ਥੋੜੀ ਕਰੰਟ ਫੀਲ ਹੁੰਦੀ ਹੈ, ਹਾਂਜੀ, ਉਹ ਟਰਾਈ ਕਰੇ ਕਿ ਇੱਕ ਟੈਬਲੇਟ ਮੈਗਨੀਸ਼ੀਅਮ ਤੇ ਇੱਕ ਕੈਲਸ਼ੀਅਮ ਰੋਜ਼ ਇੱਕ ਟੈਬਲੇਟ ਖਾਇਆ ਕਰੇ ਸੁਬਾ। ਮੈਗਨੀਸ਼ੀਅਮ ਤੇ ਕੈਲਸ਼ੀਅਮ, ਠੀਕ ਆ। ਹਾਂਜੀ, ਓਵਰ ਦੀ ਕਾਊਂਟਰ ਮਿਲਦੀ ਹੈ, ਤੇ ਟਾਰਗੇਟ ਵਾਲ ਕਿੱਥੇ ਵੀ ਜਾ ਕੇ ਲਿਆ ਕੇ ਰੋਜ਼ ਇੱਕ ਟੈਬਲੇਟ ਖਾਓ, ਤੇ ਥੋੜੇ ਦਿਨਾਂ ਤੇ ਆਰਾਮ ਆ ਜਾਏਗਾ। ਠੀਕ ਹੈ ਉਹ ਸਪੈਸ਼ਲੀ ਮੈਗਨੀਸ਼ੀਅਮ ਦੀ ਜਿਹੜੀ ਟੈਬਲੇਟ ਹੈ, ਉਹ ਕਰੰਟ ਜਿਹੜੀ ਨਰਵ ਫੀਲ, ਮਤਲਬ ਨਸਾਂ ਜਿਹੜੀ ਕਰੰਟ ਮਾਰਦੀ ਹੈ ਉਹਦੇ ਵਿੱਚ, ਉਸ ਕਰਕੇ ਉਹਨਾਂ ਦੀ ਲੱਗਦਾ ਮੈਗਨੀਸ਼ੀਅਮ ਲੈਵਲ ਲੋ ਹੈਗਾ, ਇਸ ਕਰਕੇ ਉਹ ਹੈਲਪ ਕਰੇ। ਠੀਕ ਹੈ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ। ਇਹ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਕਹੋ ਮੈਂ ਤਾਂ ਡਾਕਟਰ ਦੇ ਜਾ ਕੇ ਆਈ ਹਾਂ, ਉਹ ਤਾਂ ਮੈਨੂੰ ਦੱਸਿਆ ਨਹੀਂ ਗਾ, ਪਰ ਤੁਸੀਂ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਣਾ। ਇਹ ਚੀਜ਼ਾਂ ਲੈ ਸਕਦੇ ਹਾਂ। ਬਾਕੀ ਵੀ ਕਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਾਂ ਆ ਉਹ ਹੱਲ ਹੋ ਸਕਦੀਆਂ। ਸੁਰਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਨੂੰ ਕੋਈ ਦੱਸੇ, ਮੇਰਾ ਗੋਡਾ ਨਾ ਇਹਦੇ ਵਿੱਚ ਮਾੜਾ ਜਿਹਾ ਵੀ ਦੇਖੇ ਤਾਂ ਉਹ ਟੱਕਦਾ ਕੀ ਹੁੰਦਾ ਆ। ਉੱਦਾਂ ਤੁਰਨ ਨੂੰ ਕਿ ਸਮਟਾਈਮਸ ਓਕੇ ਆ, ਪਰ ਸਮਟਾਈਮਸ ਇੱਦਾਂ ਹੁੰਦਾ ਆ। ਮੈਂ ਐਕਸਰੇ ਕਰਾਇਆ ਸੀ, ਵਿੱਚ ਕਹਿੰਦੇ ਥੋੜਾ ਗੈਪ ਜਿਹਾ ਆ ਗਿਆ। ਹੁਣ ਮੈਨੂੰ ਪਤਾ ਨਹੀਂ ਵੀ ਇਹ ਕਿੱਦਾਂ ਥੋੜਾ ਸਟਾਪ ਹੋ ਸਕਦਾ ਹੈ ਨਾ। ਗੈਪ ਕਿਵੇਂ ਹਟਣਾ ਹੈ? ਹਾਂਜੀ, ਠੀਕ ਹੈ ਜੀ। ਹਾਂਜੀ ਹਾਂਜੀ, ਓਕੇ। ਹਾਂ, ਓਕੇ, ਸਤਿ ਸ਼੍ਰੀ ਅਕਾਲ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗੈਪ ਦੇ ਲਈ ਵੀ ਦੱਸਿਆ ਹੋਇਆ ਆ, ਜੇ ਕਿਸੇ ਨੇ ਲਿਖਿਆ ਹੋਇਆ ਤੇ ਪਲੀਜ਼ ਸ਼ੇਅਰ ਕਰ ਲਓ। ਗੈਪ ਲਈ ਵੀ ਦੱਸਿਆ ਆ। ਪਿੰਦਰ ਸਿੱਧੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇਹ ਕੁਐਸਚਨ ਹੈਗਾ ਕਿ ਮੇਰਾ ਭਾਰ ਬਹੁਤ ਵੱਧ, ਮੇਰਾ ਬੇਟਾ ਹੈ 7 ਈਅਰ ਓਲਡ, ਉਸ ਤੋਂ ਬਾਅਦ ਮੇਰਾ ਭਾਰ ਵਧੀ ਜਾਂਦਾ ਹੈ। ਹਾਂਜੀ, ਤੇ ਦੂਜੇ ਮੇਰੇ ਇਹ ਕਿ ਤੁਸੀਂ ਹੱਸਦੇ ਰਿਹਾ ਕਰੋ, ਬਹੁਤ ਸੋਹਣੇ ਲੱਗਦੇ ਆ। ਆਲਵੇਜ਼ ਮੈਂ ਤੁਹਾਡਾ ਪ੍ਰੋਗਰਾਮ ਸੁਣਦੀ ਹਾਂ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਮੇਰੇ ਖਿਆਲ 'ਚ ਤੁਹਾਨੂੰ ਭੁਲੇਖਾ ਤਾਂ ਨਹੀਂ ਪੈ ਗਿਆ ਰਾਣੀ ਕਾਲੂ ਹੋਣਾ ਦਾ? ਉਹਨਾਂ ਦਾ ਪ੍ਰੋਗਰਾਮ ਹਾਸੇ ਵਾਲਾ ਹੁੰਦਾ ਆ। ਬਲਵੰਤ ਕੌਰ ਜੀ। ਤੁਹਾਨੂੰ ਭੁਲੇਖਾ ਤਾਂ ਨਹੀਂ ਪੈ ਗਿਆ? ਹਾਂਜੀ, ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰ ਲਿਆ ਕਰੋ ਜੀ, ਜਦ ਵੀ ਤੁਹਾਡੀ ਲਾਈਨ ਮਿਲਦੀ ਆ। ਮੈਂ ਪਹਿਲਾਂ ਵੀ ਪੁੱਛਿਆ ਸੀ, ਕਾਫੀ ਦੇਰ ਹੋ ਗਈ ਜੀ, ਕਿ ਮੇਰੇ ਹਸਬੈਂਡ ਨੂੰ ਨਾ ਮਤਲਬ ਬਹੁਤ ਉੱਚਾ ਸੌਣ ਦਾ, ਤੇ ਮੈਂ ਮਤਲਬ ਉਹਨਾਂ ਨੇ ਮਸ਼ੀਨ ਵੀ ਲਵਾਈ ਸੀਗੀ, ਅਸੀਂ ਹੋਮੋਪੈਥੀ ਮੈਡੀਸਿਨ ਵੀ ਖਵਾਈ ਆ,
ਪਰ ਕੋਈ ਫਰਕ ਨਹੀਂ ਪਿਆ ਹੈਗਾ। ਤੇ ਇੱਕ ਮੈਂ ਰਿਪੀਟ ਸੁਣਿਆ ਸੀਗਾ ਕਿਸੇ ਸਰਕਾਰ ਜੋ ਭੈਣ ਜੀ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਮਤਲਬ ਨਾ ਕੇਸਰ ਦਾ ਤੇਲ ਪਾਓ ਕੰਨਾਂ 'ਚ। ਤੇ ਇੱਕ ਗਿਆ ਸੀ ਓਲੀਵਲ ਤੇਲ ਦੇ ਵਿੱਚ ਨਾ ਮਤਲਬ ਵੀ ਤੁਸੀਂ ਉਹ ਦਾਲਚੀਨੀ ਕੱਢ ਕੇ ਉਹ ਧੁੰਨੀ 'ਚ ਪਾਇਆ ਕਰੋ। ਤੇ ਮੈਨੂੰ ਮਤਲਬ ਭੁਲੇਖਾ ਪੈਂਦਾ ਵੀ ਇਸ ਕਰਕੇ ਮੈਂ ਇਹ ਕਹਿੰਦੀ ਹਾਂ ਵੀ ਭੈਣ ਜੀ ਸਰਕਾਰ ਜੋ ਭੈਣ ਜੀ ਜਿਹਨਾਂ ਨੇ ਦੱਸਿਆ ਸੀਗਾ ਪਲੀਜ਼ ਮੈਨੂੰ ਦੁਬਾਰਾ ਦੱਸ ਦੇਣ ਤਾਂ ਕਿ ਮੇਰਾ ਭੁਲੇਖਾ ਦੂਰ ਹੋਵੇ। ਠੀਕ ਹੈ ਜੀ, ਠੀਕ ਆ, ਓਕੇ ਭੈਣ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਮੇਕ ਸ਼ੋਰ ਕਰ ਲੈਣਾ ਚਾਹੀਦਾ, ਇਹ ਨਾ ਹੋਵੇ। ਵੈਸੇ ਤਾਂ ਚਲੋ ਸਾਈਡ ਇਫੈਕਟ ਤਾਂ ਹੁੰਦੇ ਨਹੀਂ ਗੇ, ਪਰ ਠੀਕ ਹੋ ਜਾਏ। ਕੰਨਾਂ 'ਚੋਂ ਆਵਾਜ਼ਾਂ ਦੇ ਲਈ ਵੈਸੇ ਬਦਾਮ ਰੋਗਨ ਵੀ ਦੱਸਿਆ ਹੋਇਆ ਆ, ਉਹ ਵੀ ਇੰਨਾ ਨਹੀਂ ਪਾਉਣਾ ਕਿ ਕੰਨ ਭਰਨਾ ਆ। ਕਿਊਟਿਪ ਲੈ ਲਿਆ ਕਰੋ, ਉਹਦੇ ਨਾਲ ਲਵੇੜ ਕੇ ਤਾਂ ਪਾ ਲਿਆ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਚੱਲ ਰਿਹਾ। ਰਾਣੀ ਕਾਲੋਂ ਦੀ ਨੇ ਪੁੱਛਿਆ ਸੀਗਾ ਵੀ ਉਹ ਕੰਗਣੀ ਬਾਰੇ ਪੁੱਛਿਆ ਸੀ ਉਹਨਾਂ ਨੇ, ਹਨਾ? ਹਾਂਜੀ, ਕਿੱਦਾਂ ਦੀ ਹੁੰਦੀ ਹੈ? ਹਾਂ, ਉਹਨਾਂ ਨੂੰ ਕਿਹੋ ਜਿਹੜਾ ਟ੍ਰੇਸੀ ਬੁਲਵਰਡ ਤੇ ਨਵਾਂ ਆਪਣਾ ਬਾਜ਼ਾਰ ਸਟੋਰ ਉਹਨਾਂ ਨੂੰ ਇੰਡੀਆ ਚਾਹੀਦੀ ਸੀ ਕਿਸੇ ਨੂੰ, ਉਹਨੇ ਲੈ ਲਈ ਆ, ਪਰ ਹੁੰਦੀ ਕਿੱਦਾਂ ਦੀ ਉਹ ਪੁੱਛਿਆ। ਉਹਨੇ ਇਹ ਨਹੀਂ ਦੱਸਿਆ ਵੀ ਸਟੋਰ ਕਿਹੜਾ ਹੈ। ਹਾਂਜੀ ਹਾਂ, ਨਹੀਂ ਮੈਂ ਜੇ ਉਹਨਾਂ ਨੇ ਆਪ ਨਹੀਂ ਉਹਨਾਂ ਨੂੰ ਚਾਹੀਦੀ ਨਹੀਂ ਗੀ, ਤੁਸੀਂ ਉਹ ਦੱਸੋ ਵੀ। ਹਾਂਜੀ, ਉਹ ਲਾਈਕ ਇੱਕ ਕਿਨੂਆ ਹੁੰਦੀ ਆ। ਕਿਨੂਆ ਥੋੜਾ ਮੋਟਾ ਹੁੰਦਾ, ਉਹ ਉੱਤੋਂ ਥੋੜੀ ਬਰੀਕ ਹੁੰਦੀ ਆ। ਉਹ ਆਫ ਵਾਈਟ ਜੇ ਕਲਰ ਦੀ ਆ। ਆਫ ਵਾਈਟ, ਠੀਕ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੁਣ ਲਿਆ ਹੋਣਾ ਰਾਣੀ ਜੀ, ਤੁਸੀਂ ਦੱਸਿਓ। ਆਫ ਵਾਈਟ ਜੇ ਹੁੰਦੀ ਆ ਤੇ ਵੈਸੇ ਤਾਂ ਉਹਦੇ ਬਰੀਕ ਦਾਣੇ ਹੁੰਦੇ ਆ। ਹਰਵਿੰਦਰ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਨ੍ਹਾਂ ਦੀ ਨਿਗਾਹ ਕਮਜ਼ੋਰ ਆ, ਨਿਗਾਹ ਠੀਕ ਨਹੀਂ, ਉਹ ਰਾਤ ਨੂੰ ਆਪਣੇ ਥੁੱਕ ਲਾ ਕੇ ਰੱਖਿਆ ਕਰੋ, ਅੱਖ ਨੂੰ ਲਾਵੇ ਸਵੇਰੇ ਉੱਠ ਕੇ। ਹਾਂਜੀ, ਸਵੇਰੇ ਉੱਠ ਕੇ ਉਹ ਨਾ ਨਿਗਾਹ ਬਹੁਤ ਫਰਕ ਪੈਂਦਾ। ਠੀਕ ਹੈ ਜੀ। ਮੇਰੇ ਤਾਂ ਹੋਇਆ ਸੀ, ਮੈਂ ਉਹ ਲਾਉਣਾ ਤਾਂ ਮੈਨੂੰ ਫਰਕ ਪਿਆ, ਐਨਕਾਂ ਲੈ ਗਈ ਮੇਰੀ। ਗੱਡੀ ਚਲਾਉਣਾ ਜਦ ਮੈਂ ਗੱਡੀ। ਠੀਕ ਹੈ ਜੀ। ਹਾਂਜੀ, ਇਹ ਦੱਸ ਦਿਓ। ਜ਼ਰੂਰ ਜੀ, ਜ਼ਰੂਰ। ਥੈਂਕ ਯੂ। ਇਹਨੂੰ ਕਹਿੰਦੇ ਆ ਜੀ ਫੀਡਬੈਕ, ਜੋ ਉਹਨਾਂ ਨੇ ਵਰਤਿਆ ਆ। ਜਿਹੜੇ ਆਪਾਂ ਕਹਿੰਦੇ ਆ ਨਾ, ਇਹਦੇ ਵਿੱਚ ਕੋਈ ਨਹੀਂ, ਬਹੁਤ ਫੀਡਬੈਕ ਕਈ ਸਾਲਾਂ ਤੋਂ ਪਹਿਲਾਂ ਵੀ ਸੀਗੇ। ਇੱਕ ਭਾਈ ਸਾਹਿਬ ਟਰੱਕ ਚਲਾਉਂਦੇ ਸੀ, ਕਹਿੰਦੇ ਵੀ ਮੇਰੀ ਹੁਣ ਨਿਗਾਹ ਵਧੀਆ ਅਤੇ ਮੇਰੀ ਐਨਕ ਲੱਥ ਗਈ ਆ। ਅਤੇ ਇੱਕ ਇਹਨਾਂ ਨੇ ਕਿਹਾ ਸੀਗਾ ਕਿ ਮੇਰੇ ਫਾਦਰ ਦੀ ਨਿਗਾਹ ਠੀਕ ਹੋ ਗਈ। ਅਤੇ ਉਹ ਜਦੋਂ ਤੁਸੀਂ ਇਹ ਸ਼ੁਰੂ ਕਰਨਾ ਨਾ, ਰਾਤ ਨੂੰ ਬਰੱਸ਼ ਕਰਕੇ ਸੋਇਆ ਕਰੋ, ਕਿਉਂਕਿ ਆਪਾਂ ਖਾ ਪੀ ਕੇ ਉੱਦਾਂ ਹੀ ਸੌਂ ਜਾਂਦੇ ਹਾਂ। ਬਰੱਸ਼ ਕਰਕੇ ਸੌਵੋ। ਸਵੇਰ ਤੜਕਸਾਰ ਜਦੋਂ ਕਈ ਉੱਠਦੇ ਹੈਗੇ ਆ, ਕਈ 4 ਵਜੇ ਉੱਠਦੇ ਆ, ਫਿਰ ਮੁੜ ਕੇ ਪੈ ਜਾਂਦੇ ਆ, ਉਸ ਵੇਲੇ ਪਹਿਲਾ ਥੁੱਕ ਆ ਉਹਨੂੰ ਪਾਉਣਾ ਆ। ਥੁੱਕ ਦੇ ਪਰਨਾਲੇ ਨਹੀਂ ਪਾਉਣੇ, ਆਪਣੀ ਉਂਗਲੀ ਨੂੰ ਲਾ ਕੇ ਉਹ ਅੱਖਾਂ ਦੇ ਵਿੱਚ ਪਾ ਲੈਣਾ। ਬੇਸ਼ੱਕ ਤੁਸੀਂ ਬੈੱਡ 'ਤੇ ਪਏ ਆ ਤਾਂ ਵੀ ਲਾ ਲਓ, ਪਰ ਕੋਸ਼ਿਸ਼ ਕਰਿਓ ਕਿ ਬਰੱਸ਼ ਕਰਕੇ ਸੌਵੋ, ਮੂੰਹ ਸਾਫ਼ ਕਰਕੇ। ਅਤੇ ਉਹ ਜਿਹੜਾ ਥੁੱਕ ਆ ਉਹ ਇੱਕ ਦਵਾਈ ਹੁੰਦੀ ਆ, ਅਤੇ ਉਸ ਨੂੰ ਤੁਸੀਂ ਪਾ ਸਕਦੇ। ਇਹਦੀ ਵੈਸੇ ਫੀਡਬੈਕ ਹੈ ਨਾ ਜਿਹੜੀ, ਉਹ ਬਹੁਤ ਆਈ ਆ। ਕੈਨੇਡਾ ਤੋਂ ਭੈਣ ਜੀ ਨੇ ਕੰਨਾਂ ਲਈ ਪੁੱਛਿਆ ਸੀਗਾ, ਉਹ ਕੇਸਰ ਦਾ ਤੇਲ ਪਾਉਣ ਨੂੰ ਕਿਹਾ ਸੀਗਾ। ਜੈਤੂਨ ਦੇ ਤੇਲ ਦੇ ਵਿੱਚ ਦਾਲਚੀਨੀ ਉਬਾਲ ਕੇ ਧੁੰਨੀ 'ਚ ਪਾਉਣ ਨੂੰ ਕਿਹਾ ਸੀਗਾ। ਸੋ ਇਹ ਸ਼ਾਇਦ ਹੁਣ ਜਿਨ੍ਹਾਂ ਨੇ ਦੱਸਿਆ ਸੀਗਾ, ਪਲੀਜ਼ ਆਣ ਕੇ ਇੱਕ ਵਾਰੀ ਫਿਰ ਕਨਫਰਮ ਕਰ ਲਓ। ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। 2-3 ਵਾਰੀ ਮੈਂ ਪੁੱਛਿਆ ਸੀ, ਮੇਰੇ ਲੱਤ 'ਚ ਦਰਦ ਹੁੰਦੀ ਰਹਿੰਦੀ ਆ। ਸੱਜੀ ਲੱਤ ਜੀ ਹੈ। ਹਾਂਜੀ, ਜਦੋਂ ਕਰ ਕਰਕੇ ਬਹਿ ਕੇ ਉੱਠਦਾ ਨਾ ਉਦੋਂ ਹੁੰਦੀ ਆ, ਉਦਾਂ ਆਮ ਤੌਰ ਤੇ ਬੈਠੇ ਤੇ ਨਹੀਂ ਪਤਾ ਲੱਗਦਾ ਕੁਝ ਵੀ, ਕਈ ਵਾਰੀ ਹੁੰਦੀ ਨਹੀਂ ਹੈ। ਅੱਛਾ ਜੀ। ਤੇ ਮੈਂ ਡਾਕਟਰ ਦੇ ਗਿਆ ਸੀ ਤਾਂ ਡਾਕਟਰ ਨੇ ਮਸਲ ਰਿਫਲੈਕਸਰ ਦਿੱਤੇ ਆ, ਮੈਂ ਉਹ ਖਾਂਦਾ ਤਾਂ ਹੈ ਨਹੀਂ ਗਾ। ਤੇ ਨਾਲੇ ਉਹਨੇ ਐਕਸਰੇ ਕਰਨ ਨੂੰ ਕਿਹਾ ਸੀ। ਅੱਛਾ ਜੀ। ਐਕਸਰੇ ਵਿੱਚ ਆ ਵੀ ਮੇਰੇ ਜੋ ਦੋਨੇ ਹਿੱਪ ਜਿਹੜੇ ਆ ਉਹ ਆਰਥਰਾਈਟ ਆ ਉਹਨਾਂ ਵਿੱਚ ਹੀ। ਅੱਛਾ ਜੀ। ਤੇ ਕਹਿੰਦਾ ਐਕਸਰਸਾਈਜ਼ ਨਾ ਕਰੀ, ਪਰ ਮੈਂ ਜਿਹੜੇ ਟ੍ਰੈਡਮਿਲ ਜਿਹੜਾ ਇਨਕਲਾਈਨ ਕਰਕੇ 5-6 ਦੇ ਉੱਤੇ ਐਕਸਰਸਾਈਜ਼ ਕਰਦਾ ਨਾ 1 ਘੰਟਾ ਜੀ। ਹਾਂਜੀ। ਉਹ ਤੋਂ ਬਾਅਦ ਉਹ ਦਰਦ ਨਹੀਂ ਹੁੰਦੀ ਮੇਰੇ। ਅੱਛਾ, ਐਕਸਰਸਾਈਜ਼ ਕਰਨੇ ਦਾ ਨਾਲ ਦਰਦ ਨਹੀਂ ਹੁੰਦੀ। ਹੁਣ ਤੇ ਪੜਿਆ ਸੀ, ਕਹਿੰਦੇ ਜੇ ਤੁਸੀਂ ਜਿਹੜੇ ਥਾਈ ਮਸਲ ਜਿਹੜੇ ਆ ਉਹਨਾਂ ਨੂੰ ਸਟਰੋਂਗ ਕਰ ਲਓ ਤਾਂ ਫਿਰ ਉਹ ਇਗਨੋਰ ਚਲੇ ਜਾਂਦੀ ਆ ਪੇਨ ਜੀ। ਅੱਛਾ ਜੀ, ਠੀਕ ਹੈ। ਮੈਨੂੰ ਬਹੁਤ ਫਾਇਦਾ 2 ਦਿਨ ਦਾ ਤਾਂ ਹੋ ਰਿਹਾ, ਤਾਂ ਰੋਜ਼ ਹੀ ਆਉਣਾ ਪੈਣਾ। ਪਰ ਡਾਕਟਰ ਕਹਿੰਦਾ ਤੁਸੀਂ ਐਕਸਰਸਾਈਜ਼ ਨਹੀਂ ਕਰਨੀ। ਹਾਂਜੀ, ਉਹ ਕਹਿੰਦੇ ਐਕਸਰਸਾਈਜ਼ ਨਹੀਂ ਕਰਨੀ, ਕਹਿੰਦੇ ਜ਼ਿਆਦਾ ਵੱਧ ਜੂਗੀ ਦਰਦ। ਨਹੀਂ ਤਾਂ ਮਤਲਬ ਆਪੇ ਬਿਜ਼ਨਸ ਘਟ ਜਾਊ। ਹਾਂ, ਆਰਥੋਪੀਡਿਕਸ ਨੇ ਦੱਸਿਆ ਜੀ, ਕਹਿੰਦਾ ਥੋੜੀ ਕਰਿਓ, ਜ਼ਿਆਦਾ ਨਾ ਕਰਿਓ। ਅੱਛਾ, ਡਾਕਟਰ ਕਹਿੰਦਾ ਨਾ ਕਰਿਓ। ਹਾਂਜੀ, ਉਹ ਤਾਂ ਕਹਿੰਦੇ ਸਰਜਰੀ ਹੋਣੀ ਆ, ਸਰਜਰੀ ਮੈਂ ਕਰਾਣੀ ਨਹੀਂ ਚਾਹੁੰਦੀ, ਕਿਉਂਕਿ ਥੈਰੇਪੀ ਵਗੈਰਾ ਜਾਂ ਐਕਸਰਸਾਈਜ਼ ਨਾਲ ਵੀ ਹਟ ਜਾਂਦੀ ਹੈ ਜੀ। ਹਾਂਜੀ, ਠੀਕ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਕੋਈ ਵੀ ਜਣਾ ਦੱਸ ਸਕਦੇ ਆ ਜੀ। ਤੁਸੀਂ ਜਿੰਨੇ ਵੀ ਤੁਸੀਂ ਸੁਣਦੇ ਆ, ਤੁਸੀਂ ਕੁਛ ਨਾ ਕੁਛ ਤੁਹਾਨੂੰ ਪਤਾ ਹੁੰਦਾ ਆ, ਉਹਨੂੰ ਸ਼ੇਅਰ ਕਰ ਲਿਆ ਕਰੋ। 408
272 5200 ਸਟੂਡੀਓ ਦਾ ਫੋਨ ਨੰਬਰ ਆ। ਅਤੇ ਬਿਲਕੁਲ ਡਾਕਟਰ ਬਣਿਆ ਕਰੋ ਜੀ। ਅਤੇ ਉਹ ਹੁਣ ਡਾਕਟਰ ਕੁਛ ਕਹਿੰਦਾ ਆ ਅਤੇ ਉਹਨਾਂ ਨੂੰ ਆਪਣੀ ਬੋਡੀ ਨੂੰ ਕੁਛ ਫੀਲ ਹੋਰ ਹੁੰਦਾ ਆ ਐਕਸਰਸਾਈਜ਼ ਕਰਕੇ। ਇਹ ਵੀ ਇੱਕ ਹੈਰਾਨਗੀ ਵਾਲੀ ਗੱਲ ਆ। ਅੱਗੇ ਬਲਵਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੱਕ ਤਾਂ ਗੁੰਮ ਨਿਕਲਿਆ ਆ। ਅੱਛਾ ਜੀ। ਹਾਂਜੀ, ਗੁੰਮ ਜਿਹਾ ਨਿਕਲਿਆ ਨਾ, ਉਹਦਾ ਮੂੰਹ ਸਿਰ ਨਹੀਂ ਪਾਉਂਦਾ, ਉਹ ਦੁਖਦਾ ਬਹੁਤ ਹੀ ਆ। ਠੀਕ ਹੈ। ਇੱਕ ਭੈਣ ਜੀ ਜਿਹੜੀ ਲੱਤ ਆ ਨਾ, ਉੱਪਰੋਂ ਥੱਲੇ ਨੂੰ ਦੁਖਦੀ ਬਹੁਤ ਜ਼ਿਆਦਾ। ਸੱਜੀ ਖੱਬੀ? ਸਾਰੀ ਰਾਤ ਨੀਂਦ, ਸੱਜੀ, ਸਾਰੀ ਰਾਤ ਨੀਂਦ ਨਹੀਂ ਆਉਂਦੀ। ਠੀਕ ਆ। ਹਾਂਜੀ, ਇਹ ਮੈਂ ਦੋ ਪੁੱਛਣੇ। ਇਹਨੂੰ ਮਲ ਮੁੜ ਕੇ ਸੋਇਆ ਕਰੋ ਤਾਂ ਪੁੱਛ ਲੈਣੇ ਕੀ ਗੱਲ। ਬਹੁਤ ਜ਼ਿਆਦਾ ਹੀ, ਬਹੁਤ ਜ਼ਿਆਦਾ ਮਾਲਸ਼ਾਂ ਕਰਦੀ, ਧੁਰ ਤੱਕ ਕਰਦੀ ਆ। ਠੀਕ ਆ। ਜਦੋਂ ਰਾਤ ਨੂੰ 5-6 ਵਾਰੀ ਕਰਦੀ ਆ ਉੱਠ। ਲੱਤ ਦੁਖਦੀ, ਪੈਰ ਨਹੀਂ ਦੁਖਦਾ? ਪੈਰ ਨਹੀਂ ਦੁਖਦਾ, ਉੱਪਰੋਂ ਦਰਦ ਪੈਂਦੀ ਥੱਲੇ ਨੂੰ, ਚੂਲੇ ਤੋਂ ਥੱਲੇ ਨੂੰ ਜਾਂਦੀ। ਅੱਛਾ, ਚੂਲੇ ਤੋਂ ਥੱਲੇ ਆਉਂਦੀ। ਠੀਕ ਹੈ। ਹਾਂਜੀ, ਇਹ ਕੁਛ ਹੋਰ ਹੈ। ਠੀਕ ਹੈ, ਠੀਕ ਹੈ। ਆਪਾਂ ਪੁੱਛਦੇ ਹਾਂ ਜੀ ਸੁਰਿੰਦਰ ਕੌਰ ਜੀ। ਹਾਂਜੀ ਹਾਂਜੀ। ਹਾਂ ਭੈਣ ਜੀ, ਮੈਂ ਪਹਿਲਾਂ ਪੁੱਛਿਆ ਸੀ ਕੁਐਸਚਨ, ਮੇਰੇ ਗੋਡੇ ਦੀ ਪ੍ਰੋਬਲਮ ਜਿਹੜੀ ਨਾ, ਹਾਂਜੀ ਉਹੀ ਆ। ਮੈਂ ਉਹਦਾ ਆਨਸਰ ਜਿੱਦਾਂ ਸੁਣਦੀ ਆ ਨਾ। ਹਾਂਜੀ ਭੈਣ ਜੀ, ਇਹ ਤੇ ਨਹੀਂ ਸੁਣਨਾ, ਤੁਸੀਂ ਕੋਈ ਪ੍ਰਬੰਧ ਕਰੋ ਜਿਸ ਦੇ ਉੱਤੇ ਸੁਣਨਾ ਹੈ। ਇਸ ਦੇ ਉੱਤੇ ਕਾਲਾਂ ਬਹੁਤ ਹੁੰਦੀਆਂ ਆ, ਤੁਸੀਂ ਸੁਣਦੇ ਰਹੋ। ਜੇ ਕਿਸੇ ਨੂੰ ਪਤਾ ਹੋਊ ਤਾਂ ਜ਼ਰੂਰ ਸ਼ੇਅਰ ਕਰ ਲਊਗਾ। ਲਿਖਿਓ ਹੁੰਦੇ ਆ ਲੋਕਾਂ ਨੇ ਅਤੇ ਉਹ ਸ਼ੇਅਰ ਕਰ ਲੈਂਦੇ ਹੁੰਦੇ ਆ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਕੇਵਲ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਸਤਿ ਸ਼੍ਰੀ, ਸਭ ਨੂੰ ਸਤਿ ਸ਼੍ਰੀ ਅਕਾਲ। ਦੇਖੋ, ਮੈਂ 2-3 ਗੱਲਾਂ ਦੱਸਦਾ। ਇੱਕ ਤਾਂ ਜਿਹੜੀ ਨਿਗਾਹ ਦੀ ਗੱਲ ਦੱਸਦੇ ਆ ਵੀ ਨਿਗਾਹ ਆ, ਇਹਦੇ ਵਿੱਚ ਫਲੋਰਿਕ ਦਵਾਈ ਕਰਦੇ ਆ, ਬਗੈਰ ਦਵਾਈਆਂ ਤੋਂ ਇਲਾਜ ਕਰਦੇ ਆ, ਜੜੀ ਬੂਟੀਆਂ ਦਾ। ਉਹ ਗੌਰਮੈਂਟ ਦਾ ਹੌਸਪੀਟਲ ਆ। ਉਹ ਕਹਿੰਦੇ ਆ ਵੀ ਸ਼ਹਿਦ ਅੱਖਾਂ 'ਚ ਪਾਓ, ਦਿਨ 'ਚ 2 ਵਾਰੀ, ਸਵੇਰੇ ਸ਼ਾਮ, ਤੁਹਾਡੀ ਨਿਗਾਹ ਠੀਕ ਹੋ ਜਾਂਦੀ ਆ। ਜਿਹੜਾ ਦੂਜੀ ਗੱਲ ਇਹ ਹੈਗੀ, ਜਿਹੜੀ ਮੈਂ ਆਪ ਕੀਤਾ ਆ, ਜਿਹੜੀ ਮੈਂ ਆਪ ਤਜਰਬਾ ਕੀਤਾ, ਉਹ ਇਹ ਮੈਂ ਦੱਸਦਾ ਆ। ਮੇਰੇ 20 ਸਾਲ ਪਹਿਲਾਂ ਮੈਂ ਕਾਰ ਚਲਾਉਂਦਾ ਹੁੰਦਾ ਸੀ, ਐਨਕਾਂ ਲਾ ਕੇ, ਹੁਣ ਨਹੀਂ ਚਲਾਉਂਦਾ। ਇਹ ਹੈਗੀਆਂ ਮੈਗਨੇਟਿਕ ਗਲਾਸਿਸ ਮਿਲਦੀਆਂ ਆ ਅੰਬਾਲੇ ਤੋਂ। ਉੱਥੇ ਹੈਗਾ ਕਾਲੀ ਬਾੜੀ, ਸਦਰ ਬਾਜ਼ਾਰ। ਤੁਸੀਂ ਇੱਥੇ ਵਾਲੀ ਚੀਜ਼ ਦੱਸੋ। ਕਿਸੇ ਨੇ ਨਹੀਂ ਇੰਡੀਆ ਜਾਣਾ ਕੁਛ ਸਾਲ ਹੁਣ। ਜੇ ਨਹੀਂ ਜਾਣਾ ਤਾਂ ਮੇਰੇ ਕੋਲ 5 ਐਨਕਾਂ ਲਿਆਂਦੀਆਂ ਹੋਈਆਂ, ਮੇਰੇ ਤੋਂ ਲੈ ਲੈਣ ਜਿਹਨੇ ਲੈਣੀਆਂ, ਬਾਕੀ ਕੁਛ ਨਹੀਂ ਮੈਂ ਕਹਿ ਸਕਦਾ। ਠੀਕ ਹੈ, ਥੈਂਕ ਯੂ ਜੀ। ਐਨਕਾਂ ਇੱਦਾਂ ਨਹੀਂ ਹੁੰਦੀਆਂ ਹੈਗੀਆਂ, ਪਰ ਤੁਸੀਂ ਹਰ ਇੱਕ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਜਿੱਥੇ ਰਹਿੰਦੇ ਉੱਥੇ ਵਾਲੀਆਂ ਚੀਜ਼ਾਂ ਜ਼ਰੂਰ ਦੱਸਿਆ ਕਰੋ, ਕਿਉਂਕਿ ਹੁਣ ਕਈ ਵਾਰੀ ਕਿਸੇ ਦਾ ਕੋਈ ਵੀ ਨਹੀਂ ਹੁੰਦਾ, ਕਿਸੇ ਦਾ ਕੋਈ ਜਾਣ ਦਾ ਲੱਲ ਨਹੀਂ ਹੁੰਦਾ, ਅਤੇ ਉਹ ਤੁਸੀਂ ਇੱਥੋਂ ਜਿਹੜੀ ਚੀਜ਼ ਹੈ, ਚੀਜ਼ ਦਾ ਨਾਂ ਦੱਸ ਦਿਆ ਕਰੋ। ਅਗਲਾ ਜਿੱਥੋਂ ਮਰਜ਼ੀ ਲੈ ਲੈ, ਜਿਸ ਤਰ੍ਹਾਂ ਵੀ ਲੈ ਸਕਦਾ ਉਹ ਆਪੇ ਹੀ ਪ੍ਰਬੰਧ ਕਰ ਲੂਗਾ। ਬਲਵਿੰਦਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਮੈਂ ਦੱਸ ਦਿੰਦੀ ਹਾਂ, ਉਹ ਜਿਹੜਾ ਕੇਸਰ ਦਾ ਤੇਲ ਸੀ ਉਹ ਮਾਈ ਦੱਸਿਆ ਸੀ, ਔਰ ਮਾਈ ਪਾਇਆ ਸੀ ਆਪਦੇ। ਅੱਛਾ ਜੀ। ਤੇ ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਆਪਦੇ ਕੰਨ ਸਾਫ਼ ਕਰਕੇ ਮੈਂ ਕੰਨ ਚੈੱਕ ਕਰਾਏ ਸੀ, ਮੇਰੇ ਕੋਈ ਪ੍ਰੋਬਲਮ ਨਹੀਂ ਸੀ। ਪਹਿਲਾਂ ਮੈਨੂੰ 2 ਡਾਕਟਰਾਂ ਨੇ ਕਿਹਾ ਸੀਗਾ, ਅਮਰੀਕਨ ਨੇ ਵੀ, ਇੰਡੀਅਨ ਨੇ ਵੀ ਕਿਹਾ ਸੀ ਟੈਂਪੈਨੋਪਲਾਸਟੀ ਕਰਨੀ ਪਊਗੀ ਉਹ ਸੁਣਨੇ ਕੇ ਲਈ। ਤੇ ਉਹ ਜਿਹੜਾ ਦੂਸਰਾ ਸੀ ਅਮਰੀਕਨ, ਉਹਨੇ ਮੈਨੂੰ ਕਿਹਾ ਸੀ 1 ਦਿਨ ਤੇਰੇ ਹੀਅਰਿੰਗ ਏਡ ਲੱਗ ਜੂ। ਤੋ ਹਾਂਜੀ, ਫਿਰ ਉਸ ਤੋਂ ਬਾਅਦ ਮੈਂ ਇਹ ਪਾ ਕੇ, ਫਿਰ ਸਾਫ਼ ਕਰਕੇ, ਫਿਰ ਮੈਂ ਹੌਸਪੀਟਲ 'ਚ ਜਾ ਕੇ ਹੀਅਰਿੰਗ ਏਡ ਆਪਦੀ ਚੈੱਕ ਕਰਾਈ। ਉਹ ਕਹਿੰਦੇ ਕੁਛ ਵੀ ਨਹੀਂ ਹੈ, ਸਾਫ਼ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਤੁਹਾਡੇ ਕੰਨ, ਕਿਉਂਕਿ ਮੈਂ ਪਹਿਲੇ ਹੀ ਸਾਫ਼ ਕਰ ਲਏ ਸੀ। ਹਾਂਜੀ। ਤੇ ਜਿਹੜਾ ਧੁੰਨੀ 'ਚ ਤੇਲ, ਉਹ ਮੈਂ ਦੱਸਿਆ ਸੀ ਵੀ ਜਾਂ ਜੈਤੂਨ ਦਾ ਤੇਲ ਜਾਂ ਦੂਸਰਾ ਆਪਣਾ ਬਦਾਮ ਦਾ ਤੇਲ, ਉਹਦੇ ਵਿੱਚ ਸੁਣਨ ਦੇ ਲਈ ਦਾਲਚੀਨੀ ਕਾੜ ਲਓ, ਕਾੜ ਕੇ ਤੇ ਉਹ ਧੁੰਨੀ 'ਚ ਪਾ ਲਓ। ਕਈ ਹੁਣ ਕੰਨਾਂ 'ਚ ਪਾਉਣਾ ਨਹੀਂ ਮੰਗਦੇ, ਮੈਂ ਤਾਂ ਕੋਈ ਧੁੰਨੀ 'ਚ ਹੀ ਵੈਸੇ ਸੁਣਿਆ, ਮੈਨੂੰ ਕਿਸੇ ਨੇ ਦੱਸਿਆ ਸੀ, ਮੈਂ ਧੁੰਨੀ 'ਚ ਹੀ ਦੱਸਿਆ ਸੀ ਜਾਣੀ ਦੀ। ਤੇ ਪਿਛਲੇ ਹਫ਼ਤੇ ਕਿਸੇ ਨੇ ਸਰੋਂ ਦੇ ਤੇਲ 'ਚ ਟਰਾਈ ਕੀਤਾ ਸੀ, ਸੁਣ ਸਕਦੇ ਹੋ ਰਿਪੀਟ, ਉਹਨਾਂ ਨੇ ਕੰਨਾਂ ਦੇ ਵਿੱਚ ਪਾਇਆ ਸੀ। ਬਾਕੀ ਜਿਨ੍ਹਾਂ ਦਾ ਵੀ ਕੰਨਾਂ ਦੇ ਵਿੱਚ ਸਾਂ ਹੁੰਦੀ ਆ, ਇੱਕ ਤਾਂ ਉਹ ਮੈਗਨੀਸ਼ੀਅਮ ਆਇਲ ਤੇ ਕੋਕੋਨਟ ਆਇਲ, ਇਹ ਦੋਨੇ ਮਿਕਸ ਕਰਕੇ ਨੱਕ ਦੇ ਵਿੱਚ 2-2 ਬੂੰਦਾਂ, 2 ਇਸ ਸਾਈਡ 2 ਇਸ ਸਾਈਡ, ਦੂਸਰੀ ਸਾਈਡ, ਦੋਨੋਂ ਸਾਈਡਾਂ 'ਚ ਪਾਉਣ। ਇਹ ਜਿਹੜੀ ਸਾਂ ਵਾ ਉਹ ਵੀ ਹਟ ਜੂਗੀ। ਜੇ ਕੋਈ ਕੰਨਾਂ ਦੀ ਬਲੋਕਿੰਗ ਆ, ਕੰਨਾਂ ਦਾ ਰੇਸ਼ਾ ਵਾ, ਉਹ ਵੀ ਇਹਦੇ ਨਾਲ ਹਟ ਜਾਂਦਾ। ਤੇ ਬਾਕੀ ਮੈਗਨੀਸ਼ੀਅਮ ਜਿਹੜਾ ਹੈਗਾ ਉਹ ਪਿਆਜ਼ ਦੇ ਵਿੱਚ ਜ਼ਿਆਦਾ ਹੁੰਦਾ। ਹੁਣ ਪਿਆਜ਼ ਦੇ ਰਸ ਦੇ ਵਿੱਚ ਵੀ ਤੁਸੀਂ ਨਾਰੀਅਲ ਦਾ ਤੇਲ
ਮਿਕਸ ਕਰਕੇ ਉਹ ਵੀ ਪਾ ਸਕਦੇ, ਪਰ ਕਈਆਂ ਨੂੰ ਔਖਾ ਲੱਗਦਾ ਹੈ ਕਿ ਚਲੋ ਮੈਗਨੀਸ਼ੀਅਮ ਆਇਲ ਲੈਣ, ਨਹੀਂ ਮੈਗਨੀਸ਼ੀਅਮ ਆਇਲ ਕਈਆਂ ਨੂੰ ਨਹੀਂ ਮਿਲਦਾ ਤੇ ਉਹ ਪਿਆਜ਼ ਦਾ ਰਸ ਕੱਢ ਲੈਣ, ਕਿਉਂਕਿ ਉਹ 'ਚ ਮੈਗਨੀਸ਼ੀਅਮ ਬਹੁਤ ਜ਼ਿਆਦਾ ਹੁੰਦਾ। ਤੇ ਉਹਨਾਂ ਨੇ ਦੱਸ ਹੀ ਦਿੱਤਾ ਮੈਗਨੀਸ਼ੀਅਮ ਆਇਲ ਲੈਣਾ ਵੀ ਲੈਣਾ ਚਾਹੀਦਾ ਵਿਟਾਮਿਨ, ਉਹ ਮੈਂ ਵੀ ਦੱਸਣਾ ਸੀਗਾ। ਉਹ ਬਹੁਤ ਚੀਜ਼ਾਂ ਲਈ ਵਧੀਆ ਜਿਹੜਾ ਮੈਗਨੀਸ਼ੀਅਮ, ਤੇ ਕਿਉਂਕਿ ਉਹ ਪਿੰਕ ਸਾਲਟ ਤੋਂ ਮਿਲਦਾ ਮੈਗਨੀਸ਼ੀਅਮ। ਇਹਦੇ 'ਚ ਮੈਗਨੀਸ਼ੀਅਮ ਇੱਕ ਤੱਤ ਆ, ਵਿਟਾਮਿਨ ਤਾਂ ਆਪਾਂ ਲੈਂਦੇ ਆ। ਆਪਾਂ ਨੂੰ ਵਿਟਾਮਿਨਾਂ ਦੇ ਨਾਲ ਜਿਵੇਂ ਮੈਗਨੀਸ਼ੀਅਮ ਹੋ ਗਿਆ, ਜ਼ਿੰਕ ਹੋ ਗਿਆ, ਇਹ ਆਪਾਂ ਨੂੰ ਲੈਣਾ ਚਾਹੀਦਾ। ਜੀ ਜੀ ਹਾਂਜੀ। ਬਾਕੀ ਜਿਨ੍ਹਾਂ ਦੇ ਦਰਦ ਹੁੰਦਾ ਇਮੀਡੀਏਟਲੀ ਦਰਦ ਹਟਾਉਣ ਲਈ ਵੀ ਇੱਕਦਮ ਮੈਂ ਅਜਮਾਇਆ ਕਈ ਵਾਰੀ ਇਹ, ਤੇ ਮੈਂ ਦੱਸਣਾ ਸੀ ਪਿਛਲੀ ਵਾਰ ਵੀ, ਕਈ ਵਾਰ ਮੈਂ ਭੁੱਲ ਗਈ ਤੇ ਉਹ 1 ਚਮਚਾ ਲੈ ਲੈਣ ਗੁੜ ਦਾ, ਜਾਂਦੀ ਛੋਟਾ ਚਮਚਾ ਕੁੱਟ ਕੇ ਉਹ ਪਾ ਲੈਣ, ਅੱਧਾ ਚਮਚਾ ਹੈਲੋ ਹਾਂਜੀ ਮੈਂ ਕਿਹਾ ਪਤਾ ਨਹੀਂ ਉਹ ਕੱਟਿਆ ਨਹੀਂ ਗਿਆ ਹੋਵੇ, ਅੱਧਾ ਚਮਚਾ ਉਹ ਪਾ ਲੈਣ ਉਹਦਾ ਜੀਰੇ ਦਾ, ਜੇ 1 ਨਹੀਂ ਪਾਉਣਾ ਤਾਂ ਅੱਧਾ ਪਾ ਲੈਣ, ਚਲੋ ਵੀ ਹੁਣ ਗਰਮੀ ਆ ਤਾਂ ਅੱਧਾ ਪਾ ਲੈਣ। ਉਹਨੂੰ ਪਾਣੀ ਦੇ 1 ਕੱਪ 'ਚ ਗਲਾਸ 'ਚ ਉਬਾਲ ਕੇ ਤੇ ਉਹਨੂੰ ਤੁਸੀਂ ਉਹ ਪੀ ਲਓ ਤੇ ਉਹਦਾ ਹੀ ਦਰਦ ਹਟ ਜਾਂਦਾ, ਚਾਹੇ ਦਰਦ ਕਿਸੇ ਤਰ੍ਹਾਂ ਦਾ ਵੀ ਹੋਵੇ, ਕਿਤੇ ਵੀ ਹੁੰਦੀ ਹੋਵੇ ਬੋਡੀ 'ਚ। ਹਾਂ ਕਿਤੇ ਵੀ ਹੁੰਦੀ ਹੋਵੇ, ਕਿਉਂਕਿ ਇਹਦੇ ਨਾਲ ESR ਲੈਵਲ ਵੀ ਠੀਕ ਹੋ ਜਾਂਦਾ। ਬਾਕੀ ਜਿਨ੍ਹਾਂ ਨੇ ਰੈਗੂਲਰ ਪੀਣਾ ਹੈ ਉਹ ਆਪਣੇ ਜਲ ਜੀਰਾ ਦੇ ਵਿੱਚ ਪੁਦੀਨਾ ਤੇ ਨਿੰਬੂ ਉਹ 'ਚ ਪਾ ਕੇ, ਉਹਦੇ ਗੁੜ ਪਾ ਕੇ ਤੇ ਉਹ ਜਲ ਜੀਰਾ ਪਾ ਕੇ ਤੇ ਉਹਦੇ ਪੁਦੀਨਾ ਨਿੰਬੂ ਉਹ ਪਾ ਸਕਦੇ ਆ, ਤੇ ਨਿੰਬੂ ਨਿਚੋੜ ਲੈਣ ਬਾਅਦ 'ਚ ਤੇ ਪੁਦੀਨੇ ਦੇ ਪੱਤੇ ਵਿੱਚ ਸੁੱਟ ਲੈਣਾ, ਵਿੱਚ ਗੁੜ ਉਬਾਲ ਲੈਣ, ਉਹ ਵੀ ਲਗਾਤਾਰ ਪੀ ਸਕਦੇ ਆ, ਕਿਉਂਕਿ ਗੁੜ ਦੇ ਵਿੱਚ ਮੈਗਨੀਸ਼ੀਅਮ ਹੁੰਦਾ ਹੈ ਤੇ ਮੈਗਨੀਸ਼ੀਅਮ ਆ ਜਿਹੜਾ ਉਹ ਬੋਡੀ ਨੂੰ ਉਹ ਘੱਟ ਕਰਦਾ ਪੇਨ ਨੂੰ। ਤੇ ਬਾਕੀ ਇੱਕ ਜਿਹੜਾ ਰਾਣੀ ਭੈਣ ਜੀ ਉਹਨਾਂ ਨੂੰ ਪੁੱਛਿਆ, ਮੈਂ ਲਾਇਆ ਬਾਅਦ 'ਚ ਹੀ ਆ, ਮੈਨੂੰ ਪੂਰਾ ਸੁਣਿਆ ਨਹੀਂ ਐਗਜ਼ੈਕਟਲੀ ਵੀ ਕੈਂਸਰ ਬਾਰੇ ਮੈਨੂੰ ਪਤਾ ਚੱਲਿਆ ਵੀ ਉਹਨਾਂ ਨੇ ਕੀ ਕਿਹਾ। ਕੰਗਣੀ ਦਾ ਵੀ ਮੇਰੇ ਕੋਲ ਹੈਗੇ ਆ, ਉਹ ਖਸਖਸ ਵਰਗੇ ਹੁੰਦੇ ਆ, ਮੈਂ ਖਾਂਦੀ ਹਾਂ, ਤੇ ਉਹਦੇ 'ਚ ਹਿੰਦੀ 'ਚ ਕੰਗਣੀਆਂ ਹੀ ਲਿਖਿਆ ਹੋਇਆ, ਤੇ ਉਹ ਖਸਖਸ ਵਰਗੇ ਹੁੰਦੇ ਆ, ਉਹ ਭਿਉਂ ਕੇ ਖਾਣੇ ਚਾਹੀਦੇ ਆ ਤੇ 7-8 ਘੰਟੇ ਘੱਟੋ ਘੱਟ। ਤੇ ਬਾਕੀ ਜਿਹੜਾ ਉਹਨਾਂ ਨੇ ਕੈਂਸਰ ਦਾ ਪੁੱਛਿਆ, ਕੈਂਸਰ ਦਾ ਉਹ ਕੋਕੋਨਟ ਆਇਲ ਜਿਹੜਾ ਪਿਓਰ ਹੁੰਦਾ ਵਰਜਨ ਆਇਲ, ਉਹਦਾ 1 ਚਮਚਾ ਜ਼ਰੂਰ ਲੈਣਾ ਚਾਹੀਦਾ। ਜੇ ਹੁਣ ਜਿਵੇਂ ਫਰਜ਼ ਕਰੋ ਕਈ ਕਹਿੰਦੇ ਵੀ ਹੁਣ ਗਰਮੀਆਂ ਨਹੀਂ ਲੈ ਸਕਦੇ, ਉਹ ਜਿਹੜਾ ਸਾਰਤਾ ਹੁੰਦਾ ਠੂਠੀ ਆਪਣੀ ਲਾ ਲਓ, ਗੁੱਟ ਲਾ ਲਓ, ਹੈ ਨਾ, ਉਹਦੇ 2 ਪੀਸ ਕੱਟ ਕੇ ਭਿਉਂ ਦਿਓ ਰਾਤ ਨੂੰ ਪਾਣੀ 'ਚ, ਸਵੇਰ ਨੂੰ ਉਹ ਖਾ ਲਓ। ਠੀਕ ਆ। ਹਾਂਜੀ। ਤੇ ਮੇਰੀ ਰਿਸ਼ਤੇਦਾਰੀ 'ਚ ਸਾਡੇ ਕਿਸੇ ਨੂੰ HIV ਸੀ, ਉਹਦਾ ਹੁਣ ਰਿਪੋਰਟ 'ਚ ਕਾਫੀ ਉਹਦੀ ਪ੍ਰੋਗਰੈਸ ਹੋ ਗਈ ਆ। ਹੁਣ ਮੈਂ ਉਹਨੂੰ ਪੁੱਛੂੰਗੀ, ਕਿਉਂਕਿ ਕੋਵਿਡ ਕਰਕੇ ਦੁਬਾਰਾ ਗਈ ਨਹੀਂ ਰਿਪੋਰਟ ਲੈਣ, ਪਰ ਉਹ ਕਹਿੰਦੀ ਇੰਨਾ ਮੈਨੂੰ ਦੱਸਤਾ ਵੀ ਉਹਨਾਂ ਨੇ ਵੀ ਤੇਰੇ ਹੁਣ ਵੀ ਇੰਪਰੂਵਮੈਂਟ ਆ, ਵੀ ਅੱਗੇ ਨਾਲੋਂ ਬਹੁਤ ਸਾਲਾਂ ਦਾ HIV ਸੀ ਉਹਨੂੰ। ਤੇ ਇੱਕ ਸਪੈਰੋਲੀਨਾ, ਉਹਦੇ ਮੈਂ ਸਪੈਲਿੰਗ ਹੁਣ ਮੈਨੂੰ ਜੋ ਦੁਬਾਰਾ ਆ ਜਾ ਹਾਂਜੀ ਮੈਂ ਦੁਬਾਰਾ ਆ ਜਾਊਂਗੀ। ਸਪਿਓਰਲੀਨਾ ਉਹ ਕੈਂਸਰ ਲਈ ਵੀ ਬਹੁਤ ਵਧੀਆ ਵਾ, ਤੇ ਇੱਥੇ ਆਪਣੇ ਵਿਟਾਮਿਨ ਸ਼ੋਪੀ 'ਚ ਉਹਦੇ ਕੈਪਸੂਲ ਮਿਲ ਜਾਂਦੇ ਆ, ਤੇ ਮੈਂ ਦੁਬਾਰਾ ਦੱਸ ਦੂੰਗੀ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਬਿਲਕੁਲ ਜੀ, ਇਹੋ ਜਿਹੀਆਂ ਨਾਮਰਾਦ ਬਿਮਾਰੀਆਂ ਤੋਂ ਬਚਣ ਦਾ ਜ਼ਰੂਰ ਦੱਸਿਆ ਕਰੋ। ਸੁਰਿੰਦਰ ਕੌਰ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਦੁਬਾਰਾ ਆਈ ਹਾਂ। ਮੈਂ ਨਾ ਵੀਰ ਜੀ ਦਾ ਇੰਨਾ ਥੈਂਕ ਯੂ ਕਰਦੀ ਹਾਂ ਕਿ ਮੈਂ ਗੱਲਾਂ ਸੁਣ ਲਈਆਂ। ਕਹਿੰਦੇ ਮੈਗਨੀਸ਼ੀਅਮ ਤਾਂ ਕੈਲਸ਼ੀਅਮ ਲਾਓ, ਹੈ ਨਾ, ਤੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ। ਮੈਂ ਤਾਂ ਕਹਿੰਦੀ ਸਾਰੇ ਸਰੋਤਿਆਂ ਨੂੰ ਤੰਦਰੁਸਤੀ ਬਖਸ਼ੇ ਮਹਾਰਾਜ, ਜਿਹੜੇ ਵੀ ਸੁਣਦੇ ਆ ਜਾਂ ਕਾਲਾਂ ਕਰਦੇ ਆ ਨਾ। ਤੇ ਮੈਨੂੰ ਇੰਨੀ ਕੁ ਤਕਲੀਫ ਹੈ ਨਾ ਭੈਣ ਜੀ, ਮੈਂ ਦੱਸ ਨਹੀਂ ਸਕਦੀ। ਤੁਸੀਂ ਖਾ ਕੇ ਨਾ ਇਹ ਚੀਜ਼ਾਂ ਲੈ ਕੇ ਸੁਰਿੰਦਰ ਜੀ, ਜਦੋਂ ਤੁਹਾਨੂੰ ਆਰਾਮ ਆ ਗਿਆ, ਵੀਕ ਤਾਂ ਲੱਗੂਗੀ, ਸਾਨੂੰ ਦੱਸਿਓ ਜ਼ਰੂਰ। ਜ਼ਰੂਰ ਭੈਣ ਜੀ, ਜ਼ਰੂਰ ਦੱਸੂਗੀ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਤਾਂ ਬਿਲਕੁਲ ਜੀ, ਇਹ ਜਿਹੜੀਆਂ ਆਮ ਚੀਜ਼ਾਂ ਹੁੰਦੀਆਂ ਆ ਇਹ ਤੁਹਾਨੂੰ ਮਿਲ ਜਾਣੀਆਂ, ਅਵੇਲੇਬਲ ਹੁੰਦੀਆਂ ਆ, ਅਤੇ ਲੈ ਲਿਆ ਕਰੋ। ਦੇਖੋ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਸ਼ਾਇਦ ਇਹ ਐਵੇਂ ਆ, ਚੀਜ਼ਾਂ ਐਵੇਂ ਨਹੀਂ ਹੁੰਦੀਆਂ। ਇਹ ਚੀਜ਼ਾਂ ਬਣੀਆਂ ਹੀ ਤਾਂ ਕਿ ਸਾਨੂੰ ਫਾਇਦਾ ਦੱਸਣ ਵਾਲਾ ਕੋਈ ਹੋਵੇ ਕਿ ਕਿਹੜੀ ਚੀਜ਼ ਤੋਂ ਕਿਹਨੂੰ ਕਾਹਦਾ ਫਾਇਦਾ ਆ। ਅਤੇ ਆਪਾਂ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ, ਤਾਂ ਤੁਸੀਂ ਬਿਲਕੁਲ ਹੋਲਡ 'ਤੇ ਰਹਿਣਾ ਆ, ਅਤੇ ਆਉਂਦੇ ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ US ਦੇ ਨਾਲ, ਅਤੇ ਪ੍ਰੋਗਰਾਮ ਆ ਚੀਜ਼ ਸੇ ਸੰਭਾਲ, ਜਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਅਰਥਰਾਈਟਸ ਵਗੈਰਾ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਵੀ ਆ ਜਿਨ੍ਹਾਂ ਦੀ ਦਵਾਈ ਖਾਂਦਿਆਂ ਤੁਹਾਨੂੰ ਕਈ ਸਾਲ ਹੋ ਗਏ ਸੀ, ਪਰ ਜਿਹੜੀਆਂ ਹੋਮ ਰੈਮਡੀਜ਼ ਆ ਉਹਦੇ ਨਾਲ ਤੁਹਾਨੂੰ ਆਰਾਮ ਆਇਆ। ਪਲੀਜ਼ ਫੀਡਬੈਕ ਜ਼ਰੂਰ ਦਿਆ ਕਰੋ।
ਤਾਂ ਕਿ ਹੋਰਨਾਂ ਨੂੰ ਵੀ ਹੌਸਲਾ ਹੋ ਸਕੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਵਰਤ ਸਕਦੇ ਹਾਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਕ ਵਾਰ ਫਿਰ ਚੇਤਾ ਕਰਾਈਏ ਕਿ ਸਾਡੇ ਕੋਲ ਕੋਈ ਡਾਕਟਰ ਨਹੀਂ ਹੈਗਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਸਿਰਫ ਅਤੇ ਸਿਰਫ ਸਾਡੇ ਸਰੋਤੇ ਹੀ ਹੁੰਦੇ ਆ। ਆਪਣੀ ਪ੍ਰੋਬਲਮ ਦੱਸਦੇ ਆ, ਕੋਈ ਨਾ ਕੋਈ ਉਹਨਾਂ ਨੂੰ ਉਹਨਾਂ ਦਾ ਇਲਾਜ ਦੱਸ ਜਾਂਦਾ ਆ। ਚੱਲਦੇ ਹਾਂ ਅਸੀਂ ਆਪਣੇ ਅਗਲੇ ਕਾਲਰਸ ਵੱਲ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। 20 ਲਾ ਪਰਿਵਾਰ, ਤੇਜਿੰਦਰ ਸਿੰਘ ਕੰਗ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ, ਕੁਲਵੰਤ ਸਿੰਘ, ਨਵਿੰਦਰ ਕੌਰ ਜੀ ਵਾਸ਼ਿੰਗਟਨ ਤੋਂ, ਗੁਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਟ ਸਲਮਾ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5594920513। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਹੁਣ ਤੁਸੀਂ ਕਾਲ ਕਰ ਸਕਦੇ ਹੋ 408-272-5200। ਸਾਡੇ ਨਾਲ ਜੁੜੇ ਨੇ ਕੁਲਦੀਪ। ਕੁਲਦੀਪ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਭੈਣ ਜੀ ਮੈਂ 2 ਕੁਐਸਚਨ ਪੁੱਛਣੇ ਆ। ਹਾਂਜੀ। ਇੱਕ ਤਾਂ ਜਿਹੜੇ ਮੂੰਹ ਦੇ ਉੱਤੇ ਨਾ ਚਿੱਟੇ ਚਿੱਟੇ ਜਿਹੇ ਥੰਮ ਪਏ ਹੋਏ ਆ, ਹਾਂਜੀ, ਚਿੱਟੇ ਜਿਹੇ ਦਾਗ ਹੁੰਦੇ ਨਾ ਜਿਹਨਾਂ ਨੂੰ ਆਪਾਂ ਥੰਮ ਕਹਿ ਦਿੰਦੇ ਲਾਈਕ ਮੁੱਕੇ ਨਹੀਂ ਹੈਗੇ, ਇੱਕ ਤਾਂ ਉਹਨਾਂ ਦਾ ਇਲਾਜ ਪੁੱਛਣਾ ਆ ਜੇ ਆਪਾਂ ਕੀ ਕਰ ਸਕਦੇ ਆ। ਤੇ ਦੂਸਰਾ ਪੁੱਛਣਾ ਆ, ਇੱਕ ਮੇਰੀ ਫਰੈਂਡ ਆ, ਉਹਨਾਂ ਦੇ ਨਾ ਜਦੋਂ ਵੀ ਉਹ ਡਾਈ ਲਾਉਂਦੇ ਵਾਲਾਂ ਵਿੱਚ ਤੇ ਰੈਸ਼ ਬਹੁਤ ਹੁੰਦੀ ਆ। ਠੀਕ ਆ। ਤੇ ਉਸ ਰੈਸ਼ ਦਾ ਇਲਾਜ ਪੁੱਛਣਾ ਵੀ ਉਹ ਕਿਹੜੀ ਡਾਈ ਲਾਉਣ ਜਾਂ ਉਹਦੇ ਲਈ ਕੀ ਲਾਇਆ ਜਾਵੇ। ਦੇਖੋ ਬੋਡੀ, ਹਾਂਜੀ ਬੋਡੀ ਕੁਲਦੀਪ ਜੀ ਆਪੋ ਆਪਣੀ ਹੈਗੀ ਆ, ਉਹਦੇ ਵਿੱਚ ਡਾਈ ਕੋਈ ਨਹੀਂ ਦੱਸ ਸਕਦਾ, ਉਹਨਾਂ ਨੂੰ ਆਪ ਹੀ ਚੇਂਜ ਕਰਕੇ ਦੇਖਣੀ ਪਊਗੀ। ਉਹ ਡਾਈ ਕਰਕੇ ਉਹਨਾਂ ਦੇ ਰੈਸ਼ ਹੁੰਦੀ ਆ ਤੇ ਉਸ ਦਾ ਇਲਾਜ ਕੀ ਹੋਊਗਾ। ਉੱਦਾਂ ਤਾਂ ਕੋਈ ਨਾ ਕੋਈ ਨੋਰਮਲੀ ਦੱਸ ਦਊਗਾ ਕਿ ਉਹਦਾ ਕੀ ਆ, ਪਰ ਜਿਹੜੀ ਡਾਈ ਆ ਉਸ ਨੂੰ ਆਪਣੇ ਆਪ ਆਪਣੀ ਬੋਡੀ 'ਤੇ ਲਾ ਕੇ ਦੇਖਣ ਕਿ ਉਸ ਕਿਹੜੀ ਉਹਨਾਂ ਨੂੰ ਸੂਟ ਕਰਦੀ। ਕੁਲਵਿੰਦਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰਾ ਨਾ ਸੱਜਾ ਗੋਡਾ ਬਹੁਤ ਦਰਦ ਕਰਦਾ ਸੀਗਾ। ਮੈਨੂੰ ਐਸਾ ਲੱਗਦਾ ਸੀ ਜਿਵੇਂ ਵੀ ਘੁੰਮ ਗਿਆ ਵਾ, ਤੇ ਇਸ ਤਰ੍ਹਾਂ ਵੀ ਕਰਾਇਆ ਕੁਛ ਨਹੀਂ ਆਇਆ ਉਹਦੇ ਵਿੱਚ। ਤਾਂ ਉਹਨਾਂ ਨੇ ਥੈਰੇਪੀਆਂ ਦੱਸਿਆ ਵਾ ਕਰਾਉਣੀਆਂ, ਤੇ ਦੂਜਾ ਵੀ ਨਾਲ ਹੁਣ ਥੋੜਾ ਥੋੜਾ ਦੁਖਦਾ ਵੀ ਹੈਗਾ ਉਹਦੇ ਤੇ, ਫਿਰ ਭਾਰ ਜਿਹਾ ਜ਼ਿਆਦਾ ਪੈ ਜਾਂਦਾ। ਠੀਕ ਆ। ਗੋਡੇ ਦੁਖਦੇ ਤੁਹਾਡੇ ਹੁਣ? ਹਾਂਜੀ ਗੋਡੇ ਦੁਖਣ ਲੱਗ ਗਏ ਬਸ ਆਹ ਥੋੜੇ ਦਿਨਾਂ ਤੋਂ। ਕੋਈ ਨਹੀਂ ਆਪਾਂ ਪੁੱਛਦੇ ਹਾਂ ਜੇ ਕੋਈ ਹੋਇਆ ਉਹਦਾ ਓੜ ਪੋੜ। ਹਾਂਜੀ ਜ਼ਰੂਰ ਦੱਸਾਂਗਾ। ਥੈਂਕ ਯੂ ਜੀ। ਰਿਸ਼ਪਾਲ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਆ ਜਿਹੜਾ ਕਹਿੰਦੇ ਸੀ ਵੀ ਗੁੰਮ ਜਿਹਾ ਹੋਇਆ ਹੈ ਨਾ, ਇੱਥੇ ਪੁਆਰ ਤੱਤੀ ਕਰਕੇ ਲੂਣ ਪਾ ਕੇ ਬੰਨਣ। ਠੀਕ ਆ। ਉਹਦੇ ਨਾਲ ਸਾਰਾ ਗੰਦ ਮੰਦ ਬਾਹਰ ਨਿਕਲ ਜਾਣਾ, ਉਹ ਠੀਕ ਹੋ ਜਾਣਾ। ਠੀਕ ਹੈ ਜੀ। ਇੱਕ ਕਹਿੰਦੇ ਸੀ ਸਿਰ 'ਚ ਫਿੰਸਕੀਆਂ ਹੁੰਦੀਆਂ, ਹਾਂਜੀ, ਤੇ ਉਹ ਨਿੰਮ ਦਾ ਤੇਲ ਲਾਉਣਾ। ਠੀਕ ਆ। ਚੰਗਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਦੀਪ ਕੌਰ ਜੀ। ਗੁਰਦੀਪ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਵੀ ਆਹ ਹੀ ਦੱਸਣਾ ਸੀ, ਗੁੰਮ ਜਿਹੜਾ ਕਹਿੰਦੇ ਨਿਕਲੀ, ਭੈਣ ਕਹਿੰਦੀ ਗੁੰਮ ਨਿਕਲਿਆ ਆ। ਉਹ ਤੇ ਸੁਹਾਗੇ ਦਾ ਕੜਾਹ ਬਣਾ ਕੇ ਬੰਨਣ, ਜਿੱਦਾਂ ਛੋਟੇ ਫਰਾਈ ਪੈਨ ਦੇ ਵਿੱਚ ਸਰੋਂ ਦੇ ਤੇਲ 'ਚ ਆਟਾ ਥੋੜਾ ਜਿਹਾ ਭੁੰਨਣਾ, ਬਹੁਤਾ ਲਾਲ ਨਹੀਂ ਕਰਨਾ, ਤੇ ਸੁਹਾਗਾ ਪੀਸ ਕੇ ਤਾਂ ਵਿੱਚ ਪਾ ਦੇਣਾ, ਤਾਂ ਪਾਣੀ ਪਾ ਕੇ ਤੇ ਉਹਨੂੰ ਹਿਲਾਈ ਜਾਣਾ, ਤਾਂ ਕੜਾਹ ਜਿਹਾ ਬਣ ਜਾਣਾ। ਫਿਰ ਲਾ ਲੈਣਾ ਅੱਗ ਤੋਂ, ਤੇ ਉਹ ਕੋਸਾ ਬੰਨਣ, ਤੇ ਉਹਦੇ ਨਾਲ ਮੂੰਹ ਬਣ ਜਾਣਾ। ਮੂੰਹ ਬਣ ਕੇ ਸਾਰਾ ਗੰਦ ਨਿਕਲ ਜਾਣਾ ਆ। ਦਿਨ ਵਿੱਚ 2 ਵਾਰੀ ਬੰਨਣ, ਸਵੇਰੇ ਬੰਨਿਆ ਸੀ, ਸ਼ਾਮ ਨੂੰ ਬੰਨਿਆ ਕਰਨ। ਠੀਕ ਹੈ ਜੀ। ਤੇ ਇੱਕ ਮੈਂ ਦੱਸਣਾ, ਸਿੰਗਰੈਣੀ ਬਾਰੇ ਪੁੱਛਦੇ ਸੀਗੇ। ਉਹ ਏਦਾਂ ਆ ਵੀ 250 ਗ੍ਰਾਮ ਛੁਆਰੇ ਲੈ ਕੇ ਉਬਲਦੇ ਪਾਣੀ 'ਚ ਪਾ ਕੇ ਕੱਢ ਲੈਣੇ ਆ, ਤੇ ਫਿਰ ਉਹਨਾਂ ਦੇ ਬੀ ਕੱਢ ਲੈਣੇ ਵਿੱਚੋਂ, ਤੇ ਉਹਨਾਂ ਵਿੱਚ ਸੌਂਫ, ਜਵੈਣ ਤੇ ਇੱਕ ਲੌਂਗ ਭਰ ਕੇ, ਤਾਂ ਗੁੱਝਾ ਜਿਹਾ ਆਟਾ ਜਿਹੜਾ ਉੱਪਰ ਨਾ ਸਾਰੇ ਲਾ ਦੇਣਾ, ਇੱਕ ਛੁਆਰੇ ਦੇ ਸਾਰਿਆਂ ਦੇ ਲਾ ਕੇ, ਤੇ ਓਵਨ 'ਚ ਪਕਾ ਕੇ ਉਹਨਾਂ ਨੂੰ, ਤੇ ਫਿਰ ਨਾ ਆਟਾ ਉੱਤੋਂ ਲਾ ਦੇਣਾ ਆ, ਤੇ ਇੱਕ ਛੁਆਰਾ ਰੋਜ਼ ਖਾਣਾ ਆ। ਅੱਛਾ। ਇਹ ਭੈਣ ਜੀ ਸਿੰਗਰੈਣੀ ਦਾ ਛਾਤੀਆ ਇਲਾਜ ਆ, ਏਦਾਂ ਕਰਕੇ ਦੇਖ ਲੈਣ। ਹਾਂ ਕਰ ਲੈਣਾ ਚਾਹੀਦਾ। ਦੇਖੋ ਉਹਦੇ ਵਿੱਚ ਕੁਛ ਨਹੀਂ ਜਾਂਦਾ। ਹਾਂਜੀ ਹਾਂ ਸੌਖਾ ਹੀ ਆ, ਕੋਈ ਗੱਲ ਨਹੀਂ। ਆਪਣੇ ਓਵਨ ਵੀ ਹੁੰਦੇ ਆ, ਸਵਾਰੇ ਵੀ ਮਿਲ ਜਾਣੇ ਆ, ਤੇ ਕਰਕੇ ਦੇਖ ਲੈਣੀ, ਇੰਨੀ ਤਕਲੀਫ ਆ ਉਹਨਾਂ ਨੂੰ। ਬਸ ਇਹੀ ਦੱਸਣਾ ਸੀ ਭੈਣ ਜੀ। ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ। ਅਗਲੇ ਕਾਲਰ ਨੇ ਬਲਵਿੰਦਰ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ। ਦੀਦੀ ਮੇਰੇ ਬੇਬੀ ਹੋਇਆ 1.5 ਕੁ ਮਹੀਨੇ ਦਾ, ਵੀਕ ਹੋਇਆ, ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਜਿੱਦਾਂ ਗੋਲੀ ਲੈ ਕੇ ਤਾਂ ਫੇਰ ਸੌਂਦੀ ਆ। ਹੁਣੇ ਗੋਲੀਆਂ? ਨੀਂਦ ਨਹੀਂ ਆਉਂਦੀ ਮੈਨੂੰ, ਬਹੁਤ ਜਿੱਦਾਂ ਮਨ ਵੀ ਉਦਾਸ ਰਹਿੰਦਾ। ਤੁਸੀਂ ਜੀ ਲਾਇਆ ਕਰੋ ਬੱਚੇ ਦੇ ਨਾਲ, ਪਰ ਬਾਕੀ ਆਪਾਂ ਪੁੱਛ ਲੈਨੇ ਤੁਹਾਡੇ ਦੇ। ਖੁਸ਼ ਰਿਹਾ ਕਰੋ।
ਠੀਕ ਆ। ਅੱਛਾ ਜੀ, ਥੈਂਕ ਯੂ ਜੀ। ਹਾਂ, ਬਹੁਤ ਸਾਰੇ ਲੋਕ ਆ ਇਸ ਤਰ੍ਹਾਂ ਖੁਸ਼ੀ ਗਮੀ ਦੇ ਵਿੱਚ ਕਿਤੇ ਨਾ ਕਿਤੇ ਡਿਪਰੈਸ਼ਨ ਵੱਲ ਨੂੰ ਵੱਜ ਜਾਂਦੇ ਆ, ਅਤੇ ਖੁਸ਼ੀ ਦਾ ਟਾਈਮ ਆ। ਪਲੀਜ਼ ਜ਼ਰੂਰ ਇਹਨਾਂ ਨੂੰ ਦੱਸਿਓ ਕਿ ਇਹ ਕੀ ਕਰਨ। ਮਨ ਵੀ ਦੱਸਣੇ ਚਾਹੀਦਾ, ਬੱਚਾ ਆ। ਖੁਸ਼ ਰਹੋ। ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਬਹੁਤ ਭਲੇ ਦਾ ਕੰਮ ਕਰਦੇ ਹਾਂ, ਪਰਮਾਤਮਾ ਤੁਹਾਨੂੰ ਤੰਦਰੁਸਤੀ ਲਵੇ ਤੇ ਚੜ੍ਹਦੀ ਕਲਾ ਵਿੱਚ ਰਹੋ ਸਦਾ ਹੀ। ਥੈਂਕ ਯੂ ਜੀ। ਇੰਨੀ ਸਾਰੀ ਦੁਨੀਆ ਦਾ ਹੀ ਭਲਾ ਕਰਦੇ ਤੁਸੀਂ ਤਾਂ, ਜਿੱਥੇ ਜਿੱਥੇ ਕੋਈ ਸੁਣਦਾ। ਹਾਂਜੀ, ਬਾਕੀ 2-3 ਕੱਲ੍ਹ ਨੇ ਗੋਡਿਆਂ ਦਾ ਪੁੱਛਿਆ ਵੀ ਦੁਖਦੇ ਆ। ਹਾਂਜੀ, ਮੈਂ ਇਹ ਆਪ ਖੁਦ ਕੀਤਾ। ਜਿਹੜੀ ਤਾਜ਼ਾ ਕੁਆਰ ਹੁੰਦੀ ਆ ਉਹਦਾ ਪੀਸ ਲੈ ਕੇ ਚਾਹੇ ਸਮੂਦੀ ਬਣਾ ਲੈਣ, ਚਾਹੇ ਉਹਨੂੰ ਬਰੀਕ ਬਰੀਕ ਕੱਟ ਕੇ ਰੈਗੂਲਰ ਬੋਤਲ ਪਾਣੀ 'ਚ ਪਾ ਕੇ ਪੀਂਦੇ ਰਹਿਣ। ਉਹ ਜੈਲ ਹੀ ਹੁੰਦੀ, ਇੱਕ ਤਰ੍ਹਾਂ ਦੀ ਜੈਲ ਖਤਮ ਹੋਈ ਹੁੰਦੀ ਆਪਣੇ। ਬਹੁਤ ਜ਼ਿਆਦਾ ਪੱਕਾ ਛਾਤੀਆ ਸੌਖਾ ਇਲਾਜ ਆ। ਠੀਕ ਹੈ ਜੀ। ਪਰ ਕਰਨਾ ਪੈਂਦਾ, ਕਰਦੇ ਨਹੀਂ, ਸੁਣ ਕੇ ਹਟ ਜਾਂਦੇ ਆ। ਦੇਖੋ ਤੁਸੀਂ ਸਾਰਿਆਂ ਨੂੰ ਪਤਾ ਕੌੜੀ ਹੁੰਦੀ ਆ। ਕੋਈ ਕੌੜੀ ਨਹੀਂ, ਕੋਈ ਗੋਲ ਨਹੀਂ, ਬਸ ਪਾਣੀ ਪੀਣਾ ਉੱਤੇ ਢੱਕਣ ਦੇ ਕੇ। ਨਹੀਂ, ਤੁਸੀਂ ਜੇ ਲੱਗਦੀ ਵੀ ਕੌੜੀ ਤੁਸੀਂ ਦਵਾਈ ਸਮਝ ਕੇ ਖਾਓ ਇਹਨੂੰ। ਹਾਂਜੀ, ਦਵਾਈਆਂ ਜਦੋਂ ਹੋਰ ਇੰਨਾ ਕੁਛ ਖਾਈਦਾ ਤੇ ਇਹ ਤਾਂ ਨੋਰਮਲ ਆ। ਹਾਂਜੀ ਹਾਂਜੀ। ਬਾਕੀ ਕੰਨਾਂ ਬਾਰੇ ਪੁੱਛਿਆ ਵੀ ਵਾਟਿਕੋ ਆ। ਹਾਂਜੀ, ਉਹਦੀ ਐਕਸਰਸਾਈਜ਼ ਆਪਣੇ ਰੇਡੀਓ ਤੇ ਦੱਸੀ ਆ, ਮੈਂ ਉਹ ਗਾਂ ਕਿਸੇ ਨੂੰ ਦੱਸੀ ਸੀ ਤਾਂ ਉਹਨੂੰ ਪੂਰਾ ਉਹ ਠੀਕ ਹੋਇਆ। ਇਹ ਜਿਹੜੇ ਭਗਾਨੇ ਭੂਪੜੇ ਬਲੂਮ ਕਹਿ ਦਿੰਦੇ ਲੋਕਾਂ ਨੂੰ, ਹਾਂਜੀ, ਉਹਨਾਂ ਨੂੰ ਹਵਾ ਭਰੀ ਜਾਣੀ ਆ ਤੇ ਕੱਢੀ ਜਾਣੀ, ਹਵਾ ਭਰੀ ਜਾਣੀ ਤਾਂ ਕੱਢੀ ਜਾਣੀ। ਇਹ ਐਕਸਰਸਾਈਜ਼ ਆ। ਠੀਕ। ਤੇ ਬਾਕੀ ਹੱਥਾਂ ਦੇ ਨਾਲ ਆਪਾਂ ਕੰਨਾਂ ਨੂੰ ਜਿੱਦਾਂ ਗਾਂਹ ਪਿਛਾਂਹ ਰਾਉਂਡ ਫੇ ਬੈਕ ਇੱਕ ਤਰ੍ਹਾਂ ਦਾ ਇਹਨੂੰ ਪੱਟਣਾ ਆ, ਮਸਾਜ ਹੀ ਕਰਨੀ ਆ। ਠੀਕ ਹੈ ਜੀ। ਦੋਹੇ ਥਿਆਲੀਆਂ ਬਰਾਬਰ ਰੱਖ ਕੇ ਕੰਨਾਂ ਨੂੰ, ਤੇ ਉਹ ਭੂਪੜੇ ਵੀ ਫੈਲਾਉਣੇ ਆ, ਉਹਨਾਂ ਦੀ ਹਵਾ ਕੱਢੀ ਜਾਣੀ ਆ। ਠੀਕ ਹੈ। ਜ਼ੋਰ ਨਾ ਭਰਨੀ ਹਵਾ। ਹਾਂਜੀ, ਭੂਪੜੇ 'ਚ ਹਵਾ ਭਰਨੀ, ਕਿਉਂਕਿ ਫਿਰ ਆਪਣੀ ਜਿਹੜੀਆਂ ਕੰਨਾਂ ਦੀਆਂ ਨਾੜਾਂ ਆ ਉਹ ਜਿੱਦਾਂ ਫਲੈਟ ਹੋਈਆਂ, ਉਹ ਗਾਂਹ ਪਿਛਾਂਹ ਹੁੰਦੀਆਂ। ਠੀਕ ਹੈ। ਇਹ ਹੁੰਦਾ ਤਾਂ ਪਾਣੀ ਦਾ ਸਰਕਲ ਆ, ਉਹ ਫਿਰ ਪਾਣੀ ਮੂਵ ਹੋ ਜਾਂਦਾ ਜਦੋਂ ਆਪਾਂ ਜ਼ੋਰ ਲਾ ਕੇ ਸਾਰੀਆਂ ਗੱਲਾਂ ਆਪਣੀਆਂ ਇੱਥੇ ਜਵਾੜੇ ਦੀਆਂ ਨਾੜਾਂ ਤੱਕ ਫੁੱਲਦਾ। ਠੀਕ ਹੈ ਜੀ। ਹਾਂਜੀ, ਤੇ ਦੂਜਾ ਕੈਂਸਰ ਲਈ ਪੁੱਛਿਆ ਸੀ ਵੀ ਕੀ ਖਾਣਾ ਚਾਹੀਦਾ। ਇਕੱਲੇ ਕੈਂਸਰ ਵਾਲੇ ਮਰੀਜ਼ਾਂ ਨੂੰ ਨਹੀਂ, ਮੈਂ ਤਾਂ ਕਹਿੰਦੀ ਵੀ ਸਾਰਿਆਂ ਨੂੰ ਇਹ ਆਏ ਬਗਾਏ ਚੀਜ਼ਾਂ ਖਾਣੀਆਂ ਚਾਹੀਦੀਆਂ। ਉਹ ਮੈਂ ਦੱਸਣ ਲੱਗੀ ਹਾਂ। ਹਾਂਜੀ, ਜੇ ਕਿਸੇ ਨੋਟ ਕਰਨੀਆਂ ਤਾਂ ਕਰ ਲੈਣ। ਇੱਕ ਤਾਂ ਹੈਗੀ ਕੱਚੀ ਹਲਦੀ। ਹਾਂਜੀ, ਇਹ ਤਾਂ ਵੀ ਜਿਹਨਾਂ ਨੂੰ ਹੈਗੀ ਆ ਉਹ ਤਾਂ ਇਹ ਜ਼ਰੂਰ ਵਰਤਣ। ਹੈ ਨਾ, ਗਲੋ ਦਾ ਜੂਸ। ਹਾਂਜੀ, ਥੋੜਾ ਜਿਹਾ ਮਿੱਠਾ ਸੋਡਾ, ਥੋੜਾ ਜਿਹਾ ਚੁਟਕੀ। ਬਾਕੀ ਵੀਟ ਗਰਾਸ ਜ਼ਰੂਰ ਤਾਜ਼ਾ, ਆਪਣੀ ਕਣਕ ਚਾਹੇ ਗਾ ਲੈਣ। ਹੁਣ ਜਦੋਂ ਸਰੀਰ ਨੂੰ ਦੁਖਿਆ ਤਾਂ ਨਾਲ ਖੇਚਲ ਵੀ ਕਰਨੀ ਪੈਣੀ ਆ। ਘਰ ਦੇ ਹੈਲਪ ਕਰਨ। ਜੀ ਜੀ। ਕੁਆਰ ਦਾ ਜੂਸ, ਇਹਦੀ ਸਮੂਦੀ ਬਣਾ ਸਕਦੇ ਆ। ਬਾਕੀ ਹਰੀਆਂ ਸਾਰੀਆਂ ਸਬਜ਼ੀਆਂ ਰੰਗ ਵਾਲੀਆਂ, ਜਿੱਦਾਂ ਬਲੈਕ ਪੇਪਰ, ਬੈਲ ਪੇਪਰ, ਲਾਲ ਪੀਲੀ ਹਰੀਆਂ ਹੋ ਗਈਆਂ, ਗਾਜਰਾਂ ਹੋ ਗਈਆਂ। ਹਾਂਜੀ। ਤੇ ਦਹੀਂ, ਚੁਕੰਦਰ ਦਾ ਜੂਸ ਜਾਂ ਚੁਕੰਦਰ ਰੋਜ਼ਾ ਸੈਲਡ ਵਿੱਚ ਖਾ ਕੇ। ਪਪੀਤਾ। ਹਾਂਜੀ। ਸਾਰੀਆਂ ਜਿਹੜੀਆਂ ਬੈਰੀਆਂ ਹੁੰਦੀਆਂ ਆਪਾਂ ਨੂੰ ਪਤਾ ਹੀ ਆ, ਬਲੂਬੈਰੀ, ਬਲੈਕਬੈਰੀ, ਦੂਜੀਆਂ ਬੈਰੀਆਂ, ਇਹ ਸਾਰੀਆਂ ਹੀ। ਤੇ ਬਾਕੀ ਕੀਵੀ ਬਹੁਤ ਚੰਗੀ ਹੈ ਇਹਦੇ ਲਈ। ਤੁਲਸੀ। ਹਾਂਜੀ। ਅਨਾਰ ਦਾ ਤਾਜ਼ਾ ਜੂਸ। ਹਾਂਜੀ। ਗਾਜਰਾਂ ਦਾ ਤਾਜ਼ਾ ਜੂਸ, 1.5 ਕਿਲੋ ਤਾਜ਼ਾ ਜੂਸ ਗਾਜਰਾਂ ਦਾ ਆਪ ਕੱਢਣਾ। ਹਾਂਜੀ। ਬਾਕੀ ਜਿਹੜਾ ਪੀਲਾ ਨਿੰਬੂ ਹੁੰਦਾ ਉਹਦੇ ਵਿੱਚੋਂ ਬੀ ਕੱਢ ਕੇ ਉਹਨੂੰ ਜਿੱਦਾਂ ਸਾਬਤੇ ਨਿੰਬੂ ਨੂੰ ਫਰੀਜ਼ਰ ਕਰ ਲੈਣ। ਉਹਨੂੰ ਜਿੱਦਾਂ ਵੀ ਖਾ ਹੁੰਦਾ ਕੱਦੂਕਸ ਕਰਕੇ ਜਾਂ ਉੱਦਾਂ ਉਹਦੀ ਛਿੱਲ ਖਾਣੀ ਆ। ਜਿਹੜੇ ਕੀਮੋ ਤੋਂ ਮਗਰੋਂ ਜਿਹਨਾਂ ਨੂੰ ਬਿਲਕੁਲ ਐਨਰਜੀ ਚਲੇ ਜਾਂਦੀ ਆ, ਉਹ ਜ਼ਿਆਦਾ ਡਬਲ ਕੰਮ ਕਰਦਾ ਇਹ। ਹਾਂਜੀ। ਤੇ ਬਾਕੀ ਜੇ ਕੋਈ ਕੌਫੀ ਪੀਂਦਾ ਆ ਤਾਂ ਉਹ 2-3 ਕੱਪ ਕੌਫੀ ਦੇ ਪੀਵੇ। ਉਹ 'ਚ ਮਿੱਠਾ ਨਹੀਂ ਪਾਉਣਾ, ਦੁੱਧ ਨਹੀਂ ਪਾਉਣਾ। ਜੇ ਚਾਹ ਪੀਂਦਾ ਆ ਤਾਂ ਉਹ ਬਿਨਾਂ ਹੀ ਦੁੱਧ ਤੋਂ ਚਾਹ ਪੀਵੇ, ਬਿਨਾਂ ਮਿੱਠੇ ਤੋਂ। ਠੀਕ ਹੈ ਜੀ। 2-3 ਕੱਪ। ਬਾਕੀ ਕੌੜੀ ਜਿਹੜੀ ਲਾਲ ਮਿਰਚ ਹੁੰਦੀ ਆ, ਜਿੰਨੀ ਕੁ ਆਪਣੇ ਫੂਡ ਵਿੱਚ ਉਹ ਖਾ ਸਕਦਾ ਉਹ ਖਾਵੇ। ਲਾਲ ਮਿਰਚ ਕਾਫੀ ਫਾਈਟ ਕਰਦੀ ਆ ਕੈਂਸਰ ਨੂੰ। ਠੀਕ ਹੈ। ਹਰੀ ਖਾ ਸਕੇ। ਹਰੀ ਭੈਣ ਜੀ ਇੰਨਾ ਕੁਛ ਹੀ ਸੀ। ਓਕੇ, ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਬਹੁਤ ਬਹੁਤ ਧੰਨਵਾਦ। ਦੇਖੋ, ਇਹਨਾਂ ਚੀਜ਼ਾਂ ਦਾ ਵਿੱਚੋਂ ਜੇ ਕਿਸੇ ਨੇ ਕੁਛ ਕਰਕੇ ਦੇਖਣਾ ਆ ਨਾ, ਨੁਕਸਾਨ ਕੋਈ ਨਹੀਂ ਇਹਨਾਂ ਚੀਜ਼ਾਂ ਦਾ ਜਿਹੜੀਆਂ ਇਹਨਾਂ ਨੇ ਦੱਸੀਆਂ ਆ, ਉਹ ਤੁਸੀਂ ਕਰਕੇ ਜਿਹੜਾ ਉਹ ਦੇਖ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇਸ ਦੇ ਉੱਤੇ ਕਾਲ ਕਰਕੇ ਤੁਸੀਂ ਇਲਾਜ ਪੁੱਛ ਸਕਦੇ ਆ, ਦੱਸ ਵੀ ਸਕਦੇ ਹੈਗੇ ਆ। ਚੱਲਦੇ ਆਪਣੇ ਅਗਲੇ ਕਾਲਰ ਵਾਲ ਅੱਗੇ ਨੇ ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਦੇਖੋ ਕਿੰਨਾ ਸੋਹਣਾ ਪ੍ਰੋਗਰਾਮ ਚੱਲਦਾ। ਭੈਣ ਨੇ ਕਿੰਨਾ ਹੈ ਨਾ ਸਾਰਾ ਵਿਸਾਰ ਨਾਲ ਦੱਸਿਆ ਇਲਾਜ ਕੈਂਸਰ ਬਾਰੇ। ਉੱਦਾਂ ਵੀ ਆਪਣੀ ਬੋਡੀ ਲਈ, ਹਰੇਕ ਬਿਮਾਰੀ ਲਈ ਸਾਰੀਆਂ ਚੀਜ਼ਾਂ ਆਪਾਂ ਨੂੰ ਬਹੁਤ ਵਧੀਆ ਆ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਪੀਣੀਆਂ ਚਾਹੀਦੀਆਂ ਆ। ਜਿਨ੍ਹਾਂ ਨੂੰ ਹੈਗੀ ਪ੍ਰੋਬਲਮ ਉਹ ਤਾਂ ਬਿਲਕੁਲ ਹੀ ਪੂਰਾ ਧਿਆਨ ਦੇਣ ਤੇ ਜ਼ਰੂਰ ਲਾਹਾ ਲੈਣ। ਹਾਂਜੀ ਜੀ ਜੀ।
ਤੇ ਮੈਂ ਭੈਣ ਜੀ ਦੱਸਣਾ ਆ ਬਵਾਸੀਰ ਦੇ ਇਲਾਜ। ਹਾਂਜੀ। ਕਈਆਂ ਨੇ ਦੱਸਿਆ ਛੋਟੇ ਬੱਚੇ ਨੂੰ ਆਉਂਦਾ ਬਲੱਡ, ਤੇ ਕਈ ਸਿਆਣਿਆਂ ਨੂੰ ਬਵਾਸੀਰ ਦੇ ਨਾਲ ਕਈ ਮੋਕਿਆਂ ਵਾਲੀ ਹੋ ਜਾਂਦੀ, ਉਹਦੇ ਨਾਲ ਫਿਰ ਬਲੱਡ ਆਉਣ ਲੱਗ ਜਾਂਦਾ ਆ। ਤੇ ਬਵਾਸੀਰ ਲਈ ਆਪਾਂ ਜਿਹੜੀ ਹੈਗੀ ਆ ਈਸਬਗੋਲ ਦੀ ਫੱਕੀ, ਉਹ ਆਪਾਂ ਨੂੰ ਰੋਜ਼ਾਨਾ ਲੈਣੀ ਚਾਹੀਦੀ ਆ ਜੀ। ਹਾਂਜੀ, ਲੱਸੀ ਦੇ ਵਿੱਚ ਜਵੈਣ ਪਾ ਕੇ ਪੀਣੀ ਆ, ਉਹਦੇ ਨਾਲ ਫਿਰ ਤੁਹਾਨੂੰ ਕਬਜ਼ ਨਹੀਂ ਰਹਿਣੀ, ਪੇਟ ਸਾਫ਼ ਹੋਊਗਾ ਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਆ। ਜ਼ਰੂਰੀ ਆ ਸਾਰੀਆਂ ਚੀਜ਼ਾਂ ਲੈਣ ਜਿਹਨਾਂ ਨੂੰ ਪ੍ਰੋਬਲਮ ਆ। ਏਦਾਂ ਨਾ ਵੀ ਬਾਰ-ਬਾਰ ਅਸੀਂ ਪੁੱਛੀ ਜਾਈਏ, ਇਲਾਜ ਕਰੋ ਜ਼ਰੂਰ ਤੁਸੀਂ, ਲਾਹਾ ਲਵੋ ਸੁਣ ਕੇ, ਹੈ ਨਾ। ਹਾਂਜੀ, ਬਵਾਸੀਰ ਵਾਲਿਆਂ ਨੂੰ ਬਹੁਤੀ ਗਰਮ ਚੀਜ਼ ਨਹੀਂ ਖਾਣੀ ਚਾਹੀਦੀ, ਖੱਟੀ ਕੌੜੀ ਮਿਰਚ ਨਹੀਂ ਖਾਣੀ, ਲਾਲ ਆਪਾਂ, ਹੈ ਨਾ। ਤਲੀਆਂ ਚੀਜ਼ਾਂ ਮਸਾਲਿਆਂ ਤੋਂ ਪੂਰਾ ਪਰਹੇਜ਼ ਰੱਖਣਾ ਪੈਣਾ ਆ। ਹਾਂਜੀ, ਰਸੌਂਤ ਲੈ ਲਓ, ਰਸੌਂਤ ਨੂੰ ਮੱਕੀ ਦੇ ਦਾਣੇ ਜਿੰਨੀ ਭੇ ਲਓ ਤਾਂ ਉਹ ਲਵੋ ਤੁਸੀਂ, ਸਵੇਰੇ ਲਓ ਜਾਂ ਸ਼ਾਮ ਨੂੰ ਲਵੋ, 2-3 ਦਿਨ ਉਹ ਲਵੋ, ਜ਼ਰੂਰੀ ਆ ਇਹ ਜੀ। ਹਾਂਜੀ, ਮੂਲੀ ਦਾ ਜੂਸ ਕੱਢ ਕੇ ਜ਼ਰੂਰੀ ਪੀਣਾ ਆ, ਪਿਆਜ਼ ਦਾ ਜੂਸ ਕੱਢ ਕੇ ਪੀਣਾ, ਖੀਰੇ ਦਾ ਪੀਣਾ। ਭੈਣ ਜੀ ਇਹ ਸਾਰੀਆਂ ਚੀਜ਼ਾਂ ਨਾ ਲਓ, ਬਦਲ ਬਦਲ ਕੇ ਖਾਓ ਸਾਰਿਆਂ ਨੂੰ, ਜਿਹਨੂੰ ਵੀ ਪ੍ਰੋਬਲਮ ਹੈਗੀ ਬਵਾਸੀਰ ਦੀ ਆ ਜਾਂ ਖੂਨ ਆਉਂਦਾ ਟੋਇਲਟ ਦੇ ਨਾਲ, ਜਿਨ੍ਹਾਂ ਨੂੰ ਕਈ ਵਾਰ ਜਿੱਦਾਂ ਨਾ ਉੱਦਾਂ ਚੀਰੇ ਜਿਹੇ ਵਿਆਈਆਂ ਖੁਸ਼ਕੀ ਨਾ ਹੋ ਜਾਂਦਾ ਆ, ਉਹਨਾਂ ਨੂੰ ਕੁਆਰ ਦਾ ਗੁੱਦਾ ਵੀ ਲਾ ਲੈਣਾ ਚਾਹੀਦਾ ਆ। ਕਤੀਰਾ ਗੂੰਦ ਤਾਂ ਜ਼ਿਆਦਾ ਹੀ ਵਧੀਆ ਆ, ਜੇ ਤੁਹਾਨੂੰ ਹੈ ਨਾ ਟੋਇਲਟ ਦੇ ਵਿੱਚ ਖੂਨ ਆਉਂਦਾ ਤਾਂ ਕਤੀਰਾ ਗੂੰਦ ਭੇ ਲਓ ਰਾਤ ਨੂੰ 1 ਚਮਚਾ, ਉਹ ਕਾਫੀ ਫੁੱਲ ਕੇ ਹੋ ਜਾਂਦਾ। ਸਵੇਰ ਨੂੰ ਮਿਸ਼ਰੀ ਪਾ ਕੇ ਉਹਨੂੰ ਪੀ ਲਓ ਜਾਂ ਸ਼ਹਿਦ ਪਾ ਕੇ ਖਾ ਲਓ, ਠੰਡਾ ਦੁੱਧ ਪਾ ਕੇ। ਠੀਕ ਹੈ। ਹਾਂਜੀ, ਇਹ ਸਾਰੇ ਇਲਾਜ ਜਿੱਦਾਂ ਬਵਾਸੀਰ ਦੇ ਹੀ ਆ, ਤਾਂ ਇਹ ਜ਼ਰੂਰ ਕਰਨ ਜਿਹਨੂੰ ਵੀ ਕਿਸੇ ਨੂੰ ਪ੍ਰੋਬਲਮ ਹੈਗੀ ਆ। ਤੇ ਜਿਹਨਾਂ ਨੂੰ ਦਿਲ ਦੀ ਧੜਕਣ ਵੱਧ ਜਾਂਦੀ, ਉਹਨਾਂ ਲਈ ਹਰਾ ਧਨੀਆ ਭੈਣ ਜੀ ਰਗੜ ਕੇ ਚਟਨੀ ਬਣਾ ਕੇ ਉਹਨਾਂ ਨੂੰ ਪੀਣਾ ਚਾਹੀਦਾ ਆ ਜੀ। ਹਾਂਜੀ, ਉਹ ਠੰਡਾ ਹੁੰਦਾ ਆ ਤਾਂ ਤੁਹਾਡਾ ਗਰਮੀ ਨਾਲ ਹੀ ਧੜਕਣ ਵੱਧਦੀ ਹੈ। ਠੰਡੀਆਂ ਚੀਜ਼ਾਂ ਖਾਣ ਤੇ ਜਿਹੜਾ ਆਪਣਾ ਹੁੰਦਾ ਆ ਹਦਵਾਣੇ ਦਾ ਜੂਸ, ਉਹਦੇ ਵਿੱਚ ਕਤੀਰਾ ਗੂੰਦ ਪਾ ਕੇ ਜੀ, ਹਾਂਜੀ ਉਹ ਪੀਣ, ਏਦਾਂ ਦੀਆਂ ਚੀਜ਼ਾਂ, ਤੇ ਉਹਦੇ ਨਾਲ ਫਰਕ ਪੈ ਜਾਣਾ ਆ। ਤਾਂ ਜਿਨ੍ਹਾਂ ਦੇ ਗੋਡਿਆਂ ਨੂੰ ਸੋਜ ਆ, 10 ਜਿਸ ਗੋਡੇ ਦੁਖਦੇ ਆ, ਲੱਤਾਂ, ਉਹ ਤਾਂ ਪਾਣੀ ਦੀ ਬਾਲਟੀ ਭਰ ਕੇ ਕੁਰਸੀ ਤੇ ਬਹਿ ਜਾਣ, ਵਿੱਚ ਪਾ ਲੈਣ ਫਾਟਕੜੀ। ਹਾਂਜੀ, ਪੂਰੇ ਗੋਡਿਆਂ ਤੇ ਪੱਟਾਂ ਤੇ ਟਕੋਰ ਕਰੀ ਜਾਣ ਫਿਰ ਤੇਲ ਦੀ ਮਾਲਿਸ਼ ਕਰਨ ਤੇ ਆਰਾਮ ਆ ਜਾਣਾ। ਰੋਜ਼ਾਨਾ ਹੀ ਕਰਨ, 1-2 ਟਾਈਮ ਜਿੱਦਾਂ ਕਰਨ ਤੇ ਲਾਹਾ ਲੈਣ। ਜਿੱਦਾਂ ਘਰੇ ਹੀ ਪਈਆਂ ਚੀਜ਼ਾਂ, ਕੋਈ ਇਹਨਾਂ ਦਾ ਮੁੱਲ ਨਹੀਂ ਹੈਗਾ, ਹੈ ਨਾ। ਹਾਂਜੀ ਹਾਂਜੀ ਹਾਂਜੀ, ਫਾਟਕੜੀ ਤੇ ਕੋਸਾ ਪਾਣੀ ਪਾ ਕੇ ਇਹਦੇ ਵਿੱਚ ਤੇਲ ਪਾ ਕੇ ਤਾਂ ਕਰੋ ਟਕੋਰਾਂ, ਤੇ ਸਾਰਿਆਂ ਨੂੰ ਫਰਕ ਪੈ ਜਾਣਾ ਆ ਜੀ। ਠੀਕ ਹੈ ਭੈਣ ਜੀ, ਓਕੇ ਜੀ, ਥੈਂਕ ਯੂ ਤੁਹਾਡਾ ਇੰਨਾ ਕੁ ਟਾਈਮ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ। ਕਸ਼ਮੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਆਪਣੇ 2-3 ਆਪਣੇ ਸ਼ਾਇਦ ਪਿਛਲੇ ਵੀਕ ਮੇਰੀ ਘਰ ਵਾਲੀ ਨੇ ਦੱਸਿਆ ਸੀਗਾ ਕਿ ਭੈਣ ਜੀ ਨੇ ਦੱਸਿਆ ਸੀਗਾ ਵੀ ਉਹਦਾ ਸਿਰ ਬਹੁਤ ਦੁਖਦਾ ਸੀਗਾ, ਤੇ ਉਹਨਾਂ ਨੇ ਕਿਸੇ ਡਾਕਟਰ ਨੇ ਚੰਗੀ ਦਵਾ ਲੈ ਕੇ ਦਿੱਤੀ। ਸਾਨੂੰ ਉਹ ਭੈਣ ਜੀ ਦਾ ਫੋਨ ਨੰਬਰ ਚਾਹੀਦਾ ਸੀ। ਠੀਕ ਹੈ ਜੀ, ਸਾਡੇ ਕੋਲ ਮੈਂ ਪਹਿਲਾਂ ਵੀ ਅਨਾਉਂਸ ਕੀਤਾ, ਕਿਸੇ ਦਾ ਵੀ ਫੋਨ ਨੰਬਰ ਨਹੀਂ ਹੁੰਦਾ ਸਾਡੇ ਕੋਲ, ਤੁਹਾਡਾ ਵੀ ਫੋਨ ਨੰਬਰ ਨਹੀਂ ਹੈਗਾ। ਡਾਕਟਰ ਨੇ ਦਿੱਤੀ, ਤੁਸੀਂ ਡਾਕਟਰ ਦੇ ਜਾਓ, ਡਾਕਟਰ ਇਹਨਾਂ ਦੀ ਬੋਡੀ ਦੇ ਹਿਸਾਬ ਨਾਲ ਇਹਨਾਂ ਨੂੰ ਦਵਾਈ ਲਿਖ ਕੇ ਦਊਗਾ, ਉਹ ਤੁਸੀਂ ਖਾਓ। ਕਿਸੇ ਦੀ ਦੱਸੀ ਹੋਈ ਦਵਾਈ ਡਾਕਟਰ ਨਹੀਂ ਲਿਖ ਕੇ ਦਊਗਾ ਤੁਹਾਨੂੰ, ਤੁਸੀਂ ਆਪਣੇ ਡਾਕਟਰ ਕੋਲ ਜਾਓ, ਉਹ ਤੁਹਾਡੀ ਵਾਈਫ ਨੂੰ ਚੈੱਕ ਕਰੂਗਾ, ਉਹਨੂੰ ਪ੍ਰੋਬਲਮ ਕੀ ਆ, ਉਹਦੇ ਹਿਸਾਬ ਨਾਲ ਉਹਨੂੰ ਦਊਗਾ ਦਵਾਈ। ਆਪਾਂ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ। ਜੇ ਕਿਸੇ ਨੂੰ ਪਤਾ ਵੀ ਉਹਨਾਂ ਦਾ ਸਿਰ ਦੁਖਦਾ ਆ, ਕਿਉਂ ਦੁਖਦਾ ਇਹ ਤਾਂ ਪਤਾ ਨਹੀਂ ਗਾ, ਹੁਣ ਬਸ ਚੈੱਕ ਕਰਾ ਸਕਦੇ ਹਾਂ ਵੀ ਕਿਉਂ ਦੁਖਦਾ ਆ, ਅਤੇ ਉਹ ਜੀ ਕੋਈ ਨਾ ਕੋਈ ਦੱਸ ਦਿਓ ਵੀ ਇਹਨਾਂ ਦਾ ਸਿਰ ਕਿਉਂ ਦੁਖਦਾ। ਜਿਹੜਾ ਦੁਖਦਾ ਆ, ਜਿਹੜੇ ਨੋਰਮਲੀ ਚੀਜ਼ਾਂ ਹੁੰਦੀਆਂ ਆ, ਉਹਦੇ ਲਈ ਉਹ ਕੀ ਖਾਣ। ਮਨਜੀਤ ਕੌਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪ੍ਰੋਗਰਾਮ ਬਹੁਤ ਸੋਹਣਾ ਹੈ ਤੁਹਾਡਾ। ਥੈਂਕ ਯੂ। ਤੇ ਹਾਂਜੀ ਭੈਣ ਜੀ, ਮੇਰੇ ਨਾ ਮੋਰਾਂ ਦੇ ਗੱਭਿਓਂ ਨਾੜਾਂ ਬਹੁਤ ਚੜ੍ਹਦੀਆਂ, ਮੇਰੇ ਤੇ ਲੇਰਾਂ ਨਿਕਲਦੀਆਂ। ਜੇ ਕਿਸੇ ਨੂੰ ਪਤਾ ਹੋਵੇ ਭੈਣ ਭਰਾ ਨੂੰ ਤਾਂ ਜ਼ਰੂਰ ਦੱਸਣ। ਠੀਕ ਹੈ ਜੀ। ਹਾਂਜੀ, ਜਿੱਦਾਂ ਖੜੀ ਆ ਤੇ ਖੜੀ ਦੀ ਮੈਲਬਾਜ ਵੇਲੇ ਨਾ ਬਸ ਲੇਰ ਨਿਕਲ ਜਾਂਦੀ ਆ। ਠੀਕ ਹੈ। ਤੇ ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਸਤਨਾਮ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਪਹਿਲਾਂ ਦੱਸਿਆ ਲੇਡੀ ਨੇ ਕਿੱਦਾਂ ਅਖਬਾਰ ਪਾਣੀ ਉਬਾਲ ਕੇ ਪੀਣੀ ਹੈ, ਕੀ ਹਿਸਾਬ ਕਿਤਾਬ ਗੋਡਿਆਂ ਵਿੱਚ? ਉਹ ਤਾਂ ਵੈਸੇ ਤੁਸੀਂ ਟੁਕੜਾ ਸਿੱਟ ਰੱਖੋ ਆਪਣੇ ਪਾਣੀ ਦੇ ਵਿੱਚ। ਕਿੱਦਾਂ ਉਹ ਪੀਣਾ ਆ ਪਾਣੀ 'ਚ? ਪਾਣੀ ਪੀਣਾ ਆ, ਪਾਣੀ ਪੀਣ ਲਈ ਆ, ਉਹ ਅੰਦਰ ਜਾਣੀ ਚਾਹੀਦੀ ਆ, ਲੇਸ ਜਿਹੀ ਉਹਦੀ ਅੰਦਰ ਜਾਣੀ ਚਾਹੀਦੀ ਆ। ਉਹ ਅੱਛਾ, ਗਰਮ ਕਰਕੇ ਉਬਾਲ ਕੇ ਜਾਣੀ ਪੀਣਾ ਹੈ? ਹਾਂਜੀ, ਨਹੀਂ ਉਬਾਲਣ ਦੀ ਨਹੀਂ ਲੋੜ। ਉਹਦੇ ਤੁਸੀਂ ਰਾਤ ਨੂੰ ਪਾਣੀ 'ਚ ਸਿੱਟ ਦਿਓ ਟੁਕੜੇ ਉਹਦੇ 1-2, ਆਪਣੀ ਬੋਤਲ 'ਚ, ਗਲਾਸ 'ਚ, ਜਿਹ 'ਚ ਵੀ ਪੀਂਦੇ ਆ, ਬੇਸ਼ੱਕ ਤੁਹਾਡੀ ਬੋਤਲ ਆ ਪਾਣੀ ਪੀਣ ਵਾਲੀ, ਤੇ ਉਹ ਪਾਣੀ ਪੀ ਚਲੋ, ਫਿਰ ਜਦੋਂ ਘਟ ਗਿਆ ਫਿਰ ਪਾ ਦਿਓ। ਅੱਛਾ ਜੀ, ਉਹ 'ਚ ਪਾਈ ਚਲੋ, ਤੁਸੀਂ 1 ਦਿਨ ਰਾਤ ਉਸ ਨੂੰ ਯੂਜ਼ ਕਰ ਸਕਦੇ ਆ।
ਉਹਦੇ ਹੋਰ ਕਿਹੜੀ ਖਰਾਬੀ ਹੈ ਜੀ? ਜਾਂ ਪੁਰਾਣਾ ਵੀ ਹੋ ਜਾ ਪੀਸ ਤਾਂ ਉਹਨੇ ਨਹੀਂ ਕੋਈ ਖਰਾਬੀ ਨਹੀਂ ਹੁੰਦੀ ਉਹਦੀ। ਓਕੇ ਭਾਈ, ਥੈਂਕ ਯੂ। ਠੀਕ ਹੈ ਜੀ, ਥੈਂਕ ਯੂ ਜੀ। ਅੱਗੇ ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਕਹਿੰਦਾ ਪਿਛਲੇ ਵੀਕ ਦਾ ਪ੍ਰੋਗਰਾਮ ਸੁਣਦਾ ਸੀਗਾ, ਉਹ 'ਚ ਇੱਕ ਵੀਰ ਨੇ ਕਿਹਾ ਵੀ ਉਹਨਾਂ ਦੇ ਲਾਗਾ ਬਹੁਤ ਲੱਗਦਾ ਉਹਨਾਂ ਦੇ ਭਾਈ ਦੇ। ਹਾਂਜੀ ਹਾਂਜੀ। ਤੇ ਉਹ ਸਰੋਂ ਦਾ ਤੇਲ ਲੈ ਲੈਣ 10 ਚਮਚੇ ਤੇ ਉਹਦੇ ਵਿੱਚ 1.5 ਚਮਚਾ ਲੈਵੈਂਡਰ ਆਇਲ ਉਹ ਮਿਕਸ ਕਰਕੇ ਰੱਖ ਲੈਣ। ਜਦੋਂ ਉਹ ਨਹਾਉਣ ਸਵੇਰੇ, ਉਹਨੂੰ ਚੰਗੀ ਤਰ੍ਹਾਂ ਨਹੀਂ ਆਪਣੇ ਸਰੀਰ ਨੂੰ ਸਾਫ਼ ਕਰਨਾ ਹੈਗਾ, ਯਾਨੀ ਕਿ ਸੁਕਾਉਣਾ ਹੈਗਾ, ਮਾੜੀ ਜਿਹੀ ਨਮੀ ਰਹਿਣ ਦੇਣਾ ਉਹਦੇ ਤੇ। ਨਹਾਉਣ ਤੋਂ ਬਾਅਦ ਲਾਉਣ ਨਾ, ਨਹਾਉਣ ਤੋਂ ਬਾਅਦ ਲਾਉਣ। ਨਹਾਉਣ ਤੋਂ ਬਾਅਦ, ਹਾਂਜੀ, ਨਹਾਉਣ ਤੋਂ ਬਾਅਦ ਇਹਨੂੰ ਲਾਉਣ ਉਹ। ਤੇ ਉਹਨਾਂ ਨੂੰ ਉਮੀਦ ਆ ਵੀ ਪਹਿਲੀ ਵਾਰੀ ਲਾਇਆ ਜੀ ਸ਼ਾਮ ਤਾਈਂ ਜਾਂ ਦੁਪਹਿਰ ਤਾਈਂ ਪਤਾ ਲੱਗ ਜੂਗਾ। ਠੀਕ ਹੈ ਜੀ। ਤੇ ਨੰਬਰ 2, ਜੇ ਕਿਸੇ ਨੂੰ ਨੀਂਦ ਨਾ ਆਉਂਦੀ ਹੋਵੇ, ਉਹ ਬੰਦਾ ਵੀ ਜਿਹੜਾ ਲੈਵੈਂਡਰ ਆਇਲ, ਜੇ ਬੰਦਾ ਉਹਦੀ ਸਟਰੋਂਗ ਹੁੰਦੀ ਆ ਫਿਊਮ ਦਾ, ਤੇ ਜੇ ਉਹ ਉਹਨੂੰ ਜਾਣੀ ਕਿ ਸਹਿ ਸਕਦਾ ਤਾਂ ਆਪਣੇ ਫੇਸ ਤੇ ਲਾ ਲਵੇ ਤਾਂ ਉਹਨੂੰ ਨੀਂਦ ਬਹੁਤ ਸੋਹਣੀ ਆਊਗੀ ਰਾਤ ਨੂੰ ਸੌਣ ਲੱਗਿਆ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਜਸਮੇਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਮੇਰ ਜੀ। ਸਤਿ ਸ਼੍ਰੀ ਅਕਾਲ। ਉਹਨਾਂ ਦੀਆਂ ਲੱਤਾਂ ਬਹੁਤ ਪੈਰ ਸੜਦੇ ਆ। ਦੁਬਾਰਾ ਦੱਸੋ, ਤੁਹਾਡੀ ਦੱਸਿਆ ਸੀ ਨਾ, ਦੁਬਾਰਾ ਦੱਸੋ, ਤੁਹਾਡੀ ਆਵਾਜ਼ ਬੰਦ ਹੋ ਗਈ ਸੀ। ਹਾਂਜੀ, ਉਹ ਪਿਛਲੇ ਹਫਤੇ ਉਹ ਪੁੱਛਦੇ ਸੀ ਨਾ, ਇੱਕ ਆਂਟੀ ਵੀ ਮੈਨੂੰ ਕੈਂਸਰ 2 ਵਾਰੀ ਹੋ ਗਈ ਆ। ਤੇ ਫਿਰ ਉਹ ਕਹਿੰਦੇ ਸੀ ਵੀ ਨਾਲੇ ਮੇਰੇ ਪੈਰ ਸੜਦੇ। ਤੇ ਉਹ ਇੱਥੇ ਇੱਕ ਵੀਰ ਨੇ ਦੱਸਿਆ ਸੀ ਨਾ ਵੀ ਕਲੌਂਜੀ ਤੇ ਉਹ ਅਲਸੀ ਬਰਾਬਰ ਪੀਸ ਕੇ ਤੇ ਉਹ ਅੱਧਾ ਕੁ ਚਮਚ ਲੈਣਾ ਤੇ ਉਹ ਲੈਣ। ਤੇ ਇੱਕ ਉਹ ਕੀ ਕਰਨ ਵੀ ਕੈਂਸਰ ਵਾਸਤੇ ਨਾ, ਉਹ ਜਿਵੇਂ ਛੋਲਿਆਂ ਦੇ ਦਾਣੇ ਜਿੰਨਾ ਮਿੱਠਾ ਸੋਡਾ ਜਿਹੜਾ ਆ, ਉਹ ਰੋਜ਼ ਪਾਣੀ ਦੇ ਵਿੱਚ 1 ਜਾਂ 2 ਵਾਰੀ ਲੈਣ। ਉਹ ਜੜ ਤੋਂ ਚੱਲ ਜਾਓ। ਕਹਿੰਦੇ ਵੀ ਜਿਵੇਂ ਕੀਮੋਥੈਰੇਪੀ ਨਾਲ ਤੇ ਹੋਰ ਵੀ ਸੜ ਜਾਂਦੇ ਆ ਨਾ, ਉਹਦੇ ਨਾਲ ਸਿਰਫ ਉਹੀ ਉੱਥੇ ਹੀ ਉਹ ਅਸਰ ਕਰਦਾ ਤੇ ਉਹ ਬਿਲਕੁਲ ਜੜੋਂ ਖਤਮ ਹੋ ਜਾਂਦੀ ਹੈ। ਮਿੱਠਾ ਸੋਡਾ ਉਹ ਜੇ ਸੁਣਦੇ ਹੋਣ ਤਾਂ ਉਹ ਜ਼ਰੂਰ ਕਰਨੇ ਆ। ਮਿੱਠੇ ਸੋਡੇ ਦੀ ਗੱਲ ਕਰਦੇ ਨਾ? ਹਾਂਜੀ ਹਾਂਜੀ, ਹਾਂ ਮਿੱਠਾ। ਠੀਕ ਹੈ ਜੀ। ਤੇ ਤੁਹਾਡੀ ਆਵਾਜ਼ ਬੰਦ ਹੋ ਗਈ ਹੈ, ਦੁਬਾਰਾ ਕਾਲ ਕਰ ਸਕਦੇ ਹੋ ਤੁਸੀਂ। ਸੁਰਿੰਦਰ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਗਿੱਟੇ ਬਹੁਤ ਸੁੱਜੇ ਹੋਏ ਜੀ, ਲੱਤ ਵੀ, ਇੱਕ ਤਾਂ ਖੱਬੀ ਲੱਤ ਵੀ ਥੋੜੀ ਜਿਹੀ ਜਾਣੀ ਗਿੱਠ ਕਥੈਂ ਸੁੱਜਾ ਹੈ ਥੱਲਿਓਂ ਪੈਰ ਤੋਂ ਤਾਹਾਂ। ਮੈਨੂੰ ਤਾਂ ਤੁਰਦੀ ਨਹੀਂ ਹੁੰਦਾ, ਮੈਨੂੰ ਬਹੁਤ ਔਖਾ ਲੱਗਦਾ। ਰਾਤ ਨੂੰ ਮੈਂ ਸਰਾਣਾ ਰੱਖਦੀ ਹਾਂ ਥੱਲੇ, ਜੇ ਫੇਰ ਉੱਠ ਕੇ ਤੁਰਨਾ, ਦਿਨ ਨੂੰ ਤੁਰਨਾ ਫਿਰਨਾ ਤਾਂ ਪੈਂਦਾ ਹੈ। ਬਾਥਰੂਮ ਬਹੁਤ ਆਉਂਦਾ ਮੈਨੂੰ। ਠੀਕ ਹੈ। ਮੈਨੂੰ ਬਹੁਤ ਵਾਰੀ ਪੈਂਦਾ ਹਨਾ। ਫਿਰ ਆਪਣੇ ਇੱਕ ਮੈਨੂੰ ਥਾਇਰਾਇਡ ਵੀ ਆ, ਤਾਂ ਬੈਗ ਵੀ ਬਹੁਤ ਦੁਖਦਾ। ਠੀਕ ਹੈ ਜੀ। ਤਾਂ ਹੋਰ ਭੈਣ ਜੀ ਮੈਨੂੰ ਇਹ ਦੱਸਿਓ, ਜੇ ਜਿਹੜਾ ਹਾਂਜੀ ਦੱਸ ਕੇ ਗਈ ਆ ਮਿੱਠਾ ਸੋਡਾ, ਜਿਹਨੂੰ ਉਦਾਂ ਕਬਜ਼ ਆ ਉਹ ਵੀ ਲੈ ਸਕਦਾ ਹੈ? ਟਰਾਈ ਕਰ ਸਕਦੇ, ਨੁਕਸਾਨ ਕੋਈ ਨਹੀਂ ਉਹਦਾ। ਅੱਛਾ, ਮੈਨੂੰ ਵੀ ਕਬਜ਼ ਵੀ ਰਹਿੰਦੀ ਹੈ। ਠੀਕ, ਠੀਕ ਆ। ਕਬਜ਼ ਤੋਂ ਹੋਰ ਬਹੁਤ ਸਾਰੀਆਂ ਚੀਜ਼ਾਂ ਉਹ ਦੱਸੀਆਂ ਜਾਂਦੀਆਂ। ਪੇਰ ਖਾ ਲਓ, ਪੀਚ ਖਾ ਲਓ, ਪਪੀਤਾ ਖਾ ਲਓ, ਪਪਾਇਆ ਖਾ ਲਓ, ਕੁਛ ਵੀ ਖਾ ਲਓ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਆ। ਬਹਾਦਰ ਸਿੰਘ ਜੀ। ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਇੱਕ ਬੀਬੀ ਦਾ ਫੋਨ ਸੀਗਾ, ਉਹਨਾਂ ਦਾ ਭਾਰ ਵੱਧਦਾ ਤੇ ਉਹਨਾਂ ਦੇ ਬੱਚੇ ਦਾ ਵੀ ਵੱਧਦਾ। ਉਹਨਾਂ ਨੂੰ ਥਾਇਰਾਇਡ ਹੋ ਸਕਦੀ ਆ। ਅਗਰ ਉਹਨਾਂ ਦੇ ਪਰਿਵਾਰ ਦੇ ਵਿੱਚ ਥਾਇਰਾਇਡ ਹੈਗੀ ਆ ਤਾਂ ਉਹਦੇ ਕਾਰਨ ਭਾਰ ਵੱਧ ਸਕਦਾ। ਕਈ ਵਾਰੀ ਟ੍ਰਿਗਰ ਨਹੀਂ ਹੁੰਦਾ ਹੈਗਾ, ਟ੍ਰਿਗਰ ਹੋਣ ਤੋਂ ਪਹਿਲਾਂ ਹੀ ਇਹਦੇ ਸਿੰਪਟਮ ਨੇ, ਇਹ ਵੱਧ ਸਕਦਾ ਜੀ ਭਾਰ। ਬਲੱਡ 'ਚ ਨਹੀਂ ਆਉਂਦਾ, ਜਦੋਂ ਬਲੱਡ ਚੈੱਕ ਕਰਾਉਣਗੇ ਉਹਦੇ 'ਚ ਆਉਣਾ ਨਹੀਂ ਹੈਗਾ, ਪਰ ਇਹ ਕਾਰਨ ਇਹੀ ਆ ਜੀ। ਠੀਕ ਆ। ਹਾਂਜੀ, ਗੁੰਮ ਨਿਕਲਿਆ ਆ। ਇੱਕ ਬੀਬੀ ਨੇ ਕਿਹਾ ਸੀਗਾ, ਇਹਦੇ ਜਿਹੜੀ ਕਲਿਕੇਰੀਆ ਕਾਰਬ ਇੱਕ ਦਵਾਈ ਆਉਂਦੀ ਹੈ ਹੋਮਿਓਪੈਥੀ ਦੀ, ਇਹ ਲੈ ਲੈਣ 200 ਦੀ। ਇਹ ਵਿੱਚ ਖਤਮ ਹੋ ਸਕਦੀ ਹੈ, ਸਲੇਸ਼ੀਆ ਵੀ ਕਰਦੀ ਆ ਵੱਡੀ ਪੋਟੈਂਸੀ ਦੇ ਵਿੱਚ, ਤੇ ਇਹ ਲਈਆਂ ਜਾ ਸਕਦੀਆਂ ਨੇ। ਤੇ ਚੂਲੇ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਦਰਦ ਹੁੰਦਾ ਹੈਗਾ, ਉਹਨਾਂ ਦੇ ਥੱਲੇ ਨੂੰ ਜਾਂਦਾ ਹੈਗਾ, ਉਹਨਾਂ ਦੇ ਰੀਹ ਦਾ ਦਰਦ ਆ ਜੀ, ਨਰਵ ਪਿੰਚ ਹੁੰਦੀ ਆ ਉਹਨਾਂ ਦੀ ਬੈਕ ਦੇ ਵਿੱਚ। ਉਹ ਇਨਵਰਜਨ ਟੇਬਲ ਤੇ ਵੀ ਬੈਠ ਸਕਦੇ ਨੇ, ਕਰ ਸਕਦੇ ਨੇ, ਪੁੱਠੇ ਹੋ ਸਕਦੇ ਨੇ, ਉਹਦੇ ਨਾਲ ਵੀ ਹੈਲਪ ਹੋ ਸਕਦੀ ਆ। ਪਰ ਉਹਦੇ ਨਾਲ ਜਿਹੜੀਆਂ ਆਪਣੀਆਂ ਦੱਸੀਆਂ ਗਈਆਂ ਚੀਜ਼ਾਂ ਉਹ ਲੈਣੀਆਂ ਹੁੰਦੀਆਂ ਨੇ, ਜਿਵੇਂ 9 ਬਦਾਮ ਤੇ 9 ਸੌਗੀ ਦੇ ਦਾਣੇ, 2 ਕਾਲੀਆਂ ਮਿਰਚਾਂ ਤੇ 2 ਇਲਾਇਚੀਆਂ ਛੋਟੀਆਂ ਨੂੰ ਭਿਉਂ ਦੇਣਾ। ਭਿਉਂ ਕੇ ਤੇ ਫਿਰ ਸਵੇਰੇ ਇਹਨਾਂ ਨੂੰ ਛਿੱਲ ਕੇ ਤੇ ਇਹਨੇ ਲੇਵੀ ਬਣਾਉਣੀਆਂ, ਗਰਮ ਦੁੱਧ 'ਚ ਪਾ ਕੇ ਲੈਣੀਆਂ ਹੁੰਦੀਆਂ। ਜਿੰਨੇ ਦਿਨ ਆਪਾਂ ਟੇਬਲ ਤੇ ਚੜ੍ਹਨਾ, 30 ਦਿਨਾਂ ਦੇ ਵਿੱਚ ਤਕਰੀਬਨ ਇਹ ਹੈਲਪ ਕਰ ਦਿੰਦਾ। ਕੱਪਿੰਗ ਵੀ ਬਹੁਤ ਵਧੀਆ ਰਹਿੰਦੀ ਹੈ ਜੀ ਇਹਦੀ ਖਾਤਰ। ਤੇ ਵਾਲਾਂ ਦੀ ਡਾਈ ਕਰਨ ਤੇ ਪ੍ਰੋਬਲਮ ਆਉਂਦੀ ਸੀਗੀ, ਉਹਦੇ ਦੀ ਸਲਫਰ ਕੰਮ ਕਰਦੀ ਆ ਭੈਣ ਜੀ ਹੋਮਿਓਪੈਥੀ ਦੀ। ਅੱਛਾ ਜੀ। ਹਾਂਜੀ, ਸੰਗ੍ਰਹਿਣੀ ਕਾਫੀ ਹੋ ਰਹੀ ਆ ਭੈਣ ਜੀ। ਸੰਗ੍ਰਹਿਣੀ ਵਾਲਿਆਂ ਲਈ ਇੱਕ ਤਾਂ ਡੇਅਰੀ ਪ੍ਰੋਡਕਟ ਬੰਦ ਕਰਨਾ ਜ਼ਰੂਰੀ ਆ ਜੀ। ਤੇ ਫਿਰ ਚਿੱਟੀਆਂ ਚੀਜ਼ਾਂ, ਚਿੱਟਾ ਆਟਾ, ਚਿੱਟੇ ਚੌਲ, ਚਿੱਟੀ ਖੰਡ, ਚਿੱਟਾ ਲੂਣ, ਤੜਕੇ ਵਾਲੀਆਂ ਚੀਜ਼ਾਂ ਬੰਦ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ।
ਤੇ ਡਾਕਟਰ ਦੀ ਦਵਾਈ ਨਾਲ ਇਹ ਵਿਗੜਦੀ ਹੋਈ ਆ, ਕਿਉਂਕਿ ਇਹ ਇਨਫਲਾਮੇਸ਼ਨ ਹੈਗੀ ਆ। ਤੇ ਇਨਫਲਾਮੇਸ਼ਨ ਨੂੰ ਹੋਮਿਓਪੈਥੀ ਦੇ ਵਿੱਚ ਇਹਦੇ 'ਚ ਬਹੁਤ ਹੀ ਵਧੀਆ ਦਵਾਈਆਂ ਹੈਗੀਆਂ ਨੇ। ਇਹ ਕਿੰਨੇ ਤਰੀਕੇ ਨਾਲ ਹੁੰਦੀ ਹੈਗੀ ਆ, ਇਹ ਠੀਕ ਹੁੰਦੀ ਆ ਜੀ, ਪਰ ਬਹੁਤ ਹੀ ਧਿਆਨ ਰੱਖਣਾ ਚਾਹੀਦਾ। ਇਹਦਾ ਸਾਨੂੰ ਵੇਟ ਨਹੀਂ ਕਰਨੀ ਚਾਹੀਦੀ ਬਿਲਕੁਲ ਵੀ, ਕਿਉਂਕਿ ਇਹ ਜਿਹੜੀ ਚੀਜ਼ ਹੈ ਜਦੋਂ ਵਿਗੜ ਜਾਂਦੀ ਆ, ਭੈਣ ਜੀ ਡਾਕਟਰ ਵੀ ਦੱਸ ਦਿੰਦਾ ਕਿ ਇਹਦਾ ਕੈਂਸਰ ਬਣ ਸਕਦਾ। ਡਰਨ ਦੀ ਜ਼ਰੂਰਤ ਨਹੀਂ ਹੈਗੀ, ਡਰਨਾ ਨਹੀਂ ਹੈਗਾ, ਪਰ ਇਹਦਾ ਇਲਾਜ ਹੈਗਾ ਜੀ। ਹਾਂਜੀ, ਇੱਕ ਭੈਣਾ ਕਹਿੰਦੇ ਸੀ ਬੇਬੀ ਤੋਂ ਬਾਅਦ ਉਹਨਾਂ ਨੂੰ ਉਦਾਸੀ ਹੋ ਗਈ ਤੇ ਨੀਂਦ ਨਹੀਂ ਆਉਂਦੀ। ਇਹ ਆਮ ਹੋ ਜਾਂਦਾ ਜੀ, ਹੋ ਸਕਦਾ ਹੁੰਦਾ ਇਹ ਸਿੰਪਟਮ ਨੇ ਡਿਪਰੈਸ਼ਨ ਦੇ। ਤੇ ਨੇੜੇ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਤੇ ਉਹ ਠੀਕ ਹੋ ਸਕਦੇ ਨੇ, ਕੋਈ ਪ੍ਰੋਬਲਮ ਨਹੀਂ। ਬਵਾਸੀਰ ਦੀ ਗੱਲ ਹੋ ਰਹੀ ਸੀ ਭੈਣ ਜੀ। ਬਵਾਸੀਰ ਦਾ ਆਪਰੇਸ਼ਨ ਕਰਾਉਣ ਨਾਲ ਕਈ ਵਾਰੀ ਕਿਸੇ ਬੰਦੇ ਨੂੰ, ਜ਼ਰੂਰੀ ਨਹੀਂ ਸਾਰਿਆਂ ਨੂੰ, ਜੋੜਾਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ, ਗਠੀਆ ਹੋ ਜਾਂਦਾ ਜਾਂ ਦਿਲ ਦੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ, ਕਿਉਂਕਿ ਇਹਦੇ ਸਾਈਡ ਇਫੈਕਟ ਨੇ ਜੀ। ਕਿਸੇ ਚੀਜ਼ ਨੂੰ ਅਸੀਂ ਜ਼ਬਰਦਸਤੀ ਬੰਦ ਕਰ ਰਹੇ ਹਾਂ ਜੀ। ਕਈ ਵਾਰੀ ਇਹ ਸੁੱਕੀ ਹੁੰਦੀ ਹੈ, ਕਈ ਵਾਰੀ ਗਿੱਲੀ ਹੁੰਦੀ ਹੈ। ਗਿੱਲੀ ਦਾ ਮਤਲਬ ਜੀ ਮੌਕੇ ਹੁੰਦੇ ਨੇ। ਹੋਮਿਓਪੈਥੀ ਦੇ ਵਿੱਚ ਇਹਦੇ ਕੁਛ ਕੰਬੀਨੇਸ਼ਨ ਆਉਂਦੇ ਨੇ। ਸਾਨੂੰ ਆਪਰੇਸ਼ਨ ਕਰਨ ਤੋਂ ਪਹਿਲਾਂ ਹੋਮਿਓਪੈਥੀ ਜ਼ਰੂਰ ਟਰਾਈ ਕਰਨੀ ਚਾਹੀਦੀ ਹੈ ਜੀ। ਇਹ ਠੀਕ ਕਰ ਦਿੰਦੀ ਆ ਜੀ ਬਿਨਾਂ ਕਿਸੇ ਪ੍ਰੋਬਲਮ ਤੋਂ। ਹਾਂਜੀ ਹਾਂਜੀ। ਤੇ ਹੁਣੇ ਭੈਣਾਂ ਨੇ ਇੱਕ ਨੇ ਕਿਹਾ ਸੀ ਉਹਨਾਂ ਦੇ ਮੋਢਿਆਂ ਦੇ ਵਿਚਾਲੇ ਆਪਣੇ ਨਾ ਨਾੜਾਂ ਚੜ੍ਹਦੀਆਂ ਨੇ, ਉਹਨਾਂ ਦੇ ਅਕੜਾਪਣ ਹੋਊਗਾ। ਜੋ ਵੀ ਆ ਪ੍ਰੋਬਲਮ ਉਹਨਾਂ ਦੀ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਆ, ਤੇ ਸਰਵਾਈਕਲ ਦਾ ਇਲਾਜ ਕਰਾ ਲੈਣ, ਉਹ ਠੀਕ ਹੋ ਜਾਣਗੇ ਜੀ। ਭੈਣ ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਸਰੋਤਿਓ, ਆਪਾਂ ਇੱਕ ਬ੍ਰੇਕ ਲੈਣੀ ਆ। ਤੁਸੀਂ ਹੋਲਡ ਤੇ ਹੈਗੇ ਆ, ਆਪਾਂ ਆਉਣੇ ਆ ਇੱਕ ਬ੍ਰੇਕ ਤੋਂ ਬਾਅਦ ਤੇ ਤੁਹਾਡੇ ਨਾਲ ਕਰਦੇ ਆ ਗੱਲਬਾਤ। ਜਿਹਨੇ ਹਜੇ ਕਾਲ ਕਰਨੀ ਆ ਉਹ ਕਾਲ ਕਰ ਸਕਦੇ ਆ, ਜਿਨ੍ਹਾਂ ਨੇ ਕੋਈ ਇਲਾਜ ਦੱਸਣਾ ਆ ਉਹ ਤੁਸੀਂ ਇਲਾਜ ਦੱਸ ਸਕਦੇ ਆ। ਇੱਕ ਬ੍ਰੇਕ ਤੋਂ ਬਾਅਦ ਇਹੀ ਪ੍ਰੋਗਰਾਮ ਆ, ਐਤਵਾਰ ਨੂੰ 4 ਵਜੇ ਤੁਸੀਂ ਰਿਪੀਟ ਸੁਣ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਇੱਕ ਬ੍ਰੇਕ ਤੋਂ ਬਾਅਦ ਆ ਤੁਸੀਂ ਪੁੱਛ ਵੀ ਸਕਦੇ ਆ। 408272 ਸਟੂਡੀਓ ਦਾ ਫੋਨ ਨੰਬਰ ਆ। ਇਹ ਤੁਹਾਡਾ ਆਪਣਾ ਪ੍ਰੋਗਰਾਮ ਆ, ਆਪੇ ਹੀ ਤੁਸੀਂ ਪੁੱਛਦੇ ਹੋ ਅਤੇ ਕੋਈ ਨਾ ਕੋਈ ਤੁਹਾਨੂੰ ਇਲਾਜ ਦੱਸ ਦਿੰਦਾ ਆ। ਜਿਹੜੇ ਇਲਾਜ ਦੱਸੇ ਜਾਂਦੇ ਆ ਉਹਨਾਂ ਦੇ ਸਾਈਡ ਇਫੈਕਟ ਨਹੀਂ ਹੁੰਦੇ। ਬਾਏ ਆ, ਗਰਮੀ ਆ, ਇਹ ਜ਼ਰੂਰ ਹੋ ਸਕਦਾ। ਉਸ ਨੂੰ ਬੈਲੈਂਸ ਕਿਵੇਂ ਕਰਨਾ ਆ ਉਹ ਤੁਹਾਨੂੰ ਜ਼ਰੂਰ ਪਤਾ ਹੋਊਗਾ। ਕਿ ਲੱਸੀ ਪੀ ਲਈ ਆ ਉਹਦੇ ਨਾਲ ਆ, ਜੇ ਤੁਹਾਨੂੰ ਬਾਏ ਹੋ ਗਈ ਆ, ਸੁੰਡ ਖਾ ਲਈ ਆ, ਉਹਨਾਂ ਚੀਜ਼ਾਂ ਨੂੰ ਬੈਲੈਂਸ ਆਪ ਵੀ ਕਰੋ। ਆਪਣੇ ਨਿਆਣਿਆਂ ਨੂੰ ਵੀ ਦੱਸੋ ਕਿਵੇਂ ਬੈਲੈਂਸ ਕਰਨੀਆਂ ਇਹ ਚੀਜ਼ਾਂ। ਅਤੇ ਇਲਾਜ ਹੈ ਜਿਹੜਾ ਤੁਹਾਡੇ ਕੋਲ ਹੁੰਦਾ ਹੈ ਉਹਨੂੰ ਜ਼ਰੂਰ ਦੱਸ ਦਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਇਲਾਜ ਪੁੱਛ ਦੱਸ ਸਕਦੇ ਆ। ਚੱਲਦੇ ਸਾਡੇ ਅਗਲੇ ਕਾਲਰ ਵੱਲ। ਬਲਵਿੰਦਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਮੈਂ ਸਪੈਰੋਲੀਨਾ ਦੇ ਸਪੈਲਿੰਗ ਬੋਲਣੇ ਸੀਗੇ, ਇੱਕ ਦੋ ਹੋਰ ਰੈਮਡੀਆਂ ਦੱਸਣੀਆਂ। ਤੇ ਸਪੈਰੋਲੀਨਾ SPIRULINA ਇਹ ਕਾਹਦੇ ਲਈ ਸੀਗਾ? ਇਹ ਬਹੁਤ ਕਾਸੇ ਲਈ ਹੈ। B2, B3, B6, ਥਾਇਰਾਇਡ, ਸ਼ੂਗਰ, ਕੈਂਸਰ ਵਾਲੇ ਵੀ ਲੈ ਸਕਦੇ। ਇਹਦਾ ਪਾਊਡਰ ਵੀ ਮਿਲਦਾ, ਤੁਸੀਂ ਉਹਦੀ ਸਮੂਥੀ ਬਣਾ ਕੇ ਲੈ ਸਕਦੇ ਹੋ ਚੀਆ ਸੀਡ ਦੇ ਨਾਲ। ਵਿਟਾਮਿਨ ਚੌਪੀ ਤੋਂ ਵੀ ਮਿਲਦੇ ਆ। ਤੇ ਪਾਊਡਰ ਵੀ ਲੈ ਸਕਦੇ ਆ, ਔਰਗੈਨਿਕ ਲਾਓ ਪਾਊਡਰ। ਤੇ ਤੁਸੀਂ ਇਹਦੇ 'ਚ ਬਹੁਤ ਮਿਨਰਲ ਵੀ ਆ ਤੇ ਵਿਟਾਮਿਨ ਵੀ ਆ ਇਹਦੇ 'ਚ ਸਾਰੇ। ਹਾਂਜੀ 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 ਹਾਂਜੀ। ਤੇ ਮੈਂ ਹਜੇ ਲਿਆਂਦਾ ਨਹੀਂ, ਮੈਂ ਟਰਾਈ ਕਰਨੀ ਆ। ਇਹਦੇ ਕੈਪਸੂਲ ਵੀ ਹੈਗੇ ਆ, ਇਹਦੇ ਗੋਲੀਆਂ ਵੀ ਹੈਗੀਆਂ। ਇਹਦੇ ਕੈਪਸੂਲ ਵੀ ਹੈਗੇ ਆ, ਇਹਦੇ ਆ ਪਾਊਡਰ ਵੀ ਹੈਗਾ, ਜਿਵੇਂ ਵੀ ਇਹਦੀਆਂ ਟੇਬਲੇਟ ਵੀ ਹੈਗੀਆਂ। ਬਾਕੀ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹ ਨੈਚੁਰਲ ਤੌਰ ਤੇ ਇਹ ਗੋਲੀ ਲੈ ਰਹੇ ਨੇ। ਇਹ ਦੱਸੀਆਂ ਸੀਗੀਆਂ ਆਪਣੀਆਂ, ਜਿੰਨਾ ਚਿਰ ਉਹਨਾਂ ਦਾ ਕੋਈ ਨਹੀਂ ਇਲਾਜ ਹੁੰਦਾ ਵੀ, ਮਤਲਬ ਹੈ ਤਾਂ ਉਹਨਾਂ ਨੂੰ ਡਿਪਰੈਸ਼ਨ। ਬਹਾਦਰ ਸਿੰਘ ਵੀਰ ਜੀ ਨੇ ਦੱਸ ਹੀ ਦਿੱਤਾ। ਮੈਂ ਵੀ ਇਹੀ ਗੱਲ ਦੱਸਣੀ ਸੀ, ਕਿਉਂਕਿ ਸਾਡੇ ਉੱਤੇ ਪੇਸ਼ੈਂਟ ਆਉਂਦੇ ਆ ਆਫਟਰ ਡਿਲੀਵਰੀ ਜਿਨ੍ਹਾਂ ਨੂੰ ਹੁੰਦਾ ਡਿਪਰੈਸ਼ਨ। ਤੇ ਉਹ ਇਹ ਬਲੇਰ ਮੈਂ ਆਪਦੀ ਸਿਸਟਰ ਨੂੰ ਭੇਜੀ ਆ। ਉਹ ਕੋਈ ਹੋਰ ਗੋਲੀ ਖਾ ਰਹੀ ਸੀ ਕਿਉਂਕਿ ਉਹਦੀ ਬ੍ਰੇਨ ਦੀ ਸਰਜਰੀ ਹੋਈ ਆ। ਮੈਂ ਉਹਨੂੰ ਆਖਿਆ ਵੀ ਤੂੰ ਨੈਚੁਰਲ ਲੈ। ਹੁਣ ਉਹ ਕਹਿੰਦੀ ਹੁਣ ਮੈਨੂੰ ਇਹਦੇ ਨਾਲ ਨੀਂਦ ਆ ਜਾਂਦੀ, ਪਰ ਮੈਂ ਖਾਂਦੀ ਤਾਂ ਘੱਟ ਆ ਵੀ ਮੁੱਕ ਨਾ ਜਾਣ। ਮੈਂ ਕਿਹਾ ਕੋਈ ਨਹੀਂ, ਮੈਂ ਤੈਨੂੰ ਹੋਰ ਭੇਜ ਦੂੰ। ਹੁਣ ਮੈਂ ਉਹਦੇ ਲਈ ਹੋਰ ਲੈ ਕੇ ਆਈ ਹਾਂ, ਉਹਦੇ ਵੀ ਮੈਂ ਸਪੈਲਿੰਗ ਬੋਲ ਦਿੰਦੀ ਹਾਂ। ਉਹ ਇਹ ਟਰਾਈ ਕਰ ਸਕਦੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਨਾ। ਇਹ ਦਵਾਈ ਹੈ, ਇਹ ਰੂਟ ਤੋਂ ਬਣੀ ਹੋਈ ਆ। ਪਾਲ ਚਾਲ ਜੀ ਨੇ ਦੱਸੀ ਸੀ। B ਮਤਲਬ ਵਿਕਟਰ, ALERIAN, ਵਲੇਰੀਅਨ ਰੂਟ।
ਹਾਂਜੀ ਰੂਟ ਮਤਲਬ ਰੂਟ ਇਦਾਂ ਹੋਊਗਾ ਉੱਤੇ ਲਿਖਿਆ। ਇਹ ਹੈਲਥ ਫੂਡ ਸਟੋਰ ਤੋਂ ਵੀ ਮਿਲ ਜਾਣਗੇ, ਸ਼ਾਇਦ ਵਿਟਾਮਿਨ ਸ਼ੋਪੀ ਤੇ ਵੀ ਹੋਵੇ ਤੇ ਉਹਨਾਂ ਤੋਂ ਮਿਲ ਜਾਣਗੇ। ਬਾਕੀ ਜਿਹਨਾਂ ਨਾਲ ਬਵਾਸੀਰ ਦਾ ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ 7 ਦਿਨ 7 ਨਿੰਬੂ, ਇੱਕ ਦਾ ਰੋਜ਼ 1 ਨਿੰਬੂ ਲੈਣਾ ਹੈ। ਉਹਨੂੰ ਦੁੱਧ ਥੋੜਾ ਜਿਹਾ ਉਹਨੂੰ ਗਰਮ ਕਰ ਲਓ, ਜਦੋਂ ਪੀਣ ਵਾਲਾ ਹੋ ਜੇ ਉਹਦੇ 'ਚ 1 ਨਿੰਬੂ ਨਿਰਨੇ ਕਾਲਜੇ ਉਹ 'ਚ ਨਿਚੋੜ ਲਓ। ਉਹ ਫਟਣ ਨਹੀਂ ਦੇਣਾ, ਅੰਦਰ ਜਾ ਕੇ ਫਟਣਾ ਚਾਹੀਦਾ। ਉਦੋਂ ਬਾਅਦ ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ। ਤੇ ਉਹ ਬਵਾਸੀਰ ਵਾਲੇ ਵੀ ਲੈ ਸਕਦੇ ਆ, ਉਹ ਸੰਗਰੈਣੀ ਵਾਲੇ ਵੀ ਲੈ ਸਕਦੇ ਆ। ਤੇ ਬਾਕੀ ਜਿਹੜੇ ਇਹ ਕੈਂਸਰ ਵਾਲੇ ਮਨੱਕਾ ਹਨੀ ਵੀ ਲੈ ਸਕਦੇ ਆ। ਮਨੂਕਾ ਹਨੀ ਵੀ ਬੋਲ ਦਿੰਦੇ ਆ, ਇਹਨਾਂ ਦਾ ਐਕਸੈਂਟ ਹੋਰ ਤਰ੍ਹਾਂ ਆਪਾਂ ਜਾਂਦੀ ਮਨੱਕਾ ਬੋਲਦੇ ਆ। ਹਾਂਜੀ ਤੇ ਵੈਸੇ ਇਹ ਜਿਹੜੇ ਐਕਸੈਂਟ ਹੋਰ ਤਰ੍ਹਾਂ ਬੋਲਦੇ ਆ ਮਨੂਕਾ ਹਨੀ ਬੋਲ ਦਿੰਦੇ ਆ। ਉਹ ਹੈ ਤਾਂ ਬਹੁਤ ਮਹਿੰਗਾ, ਉਹ ਜ਼ਰੂਰ ਲੈ ਲੈਣ। ਬਾਕੀ ਇੱਕ ਇੱਥੇ ਪੰਜਾਬੀ ਰੇਡੀਓ ਤੇ ਹੋਮ ਰੈਮਡੀ ਦੱਸੀ ਸੀ, ਉਹ ਅਖਰੋਟ ਨਿੰਬੂਆਂ ਵਾਲੀ ਤੇ ਕਣਕ ਵਾਲੀ ਤੇ ਸ਼ਹਿਦ ਵਿੱਚ ਪਾਉਣਾ। ਉਹ ਮੈਨੂੰ ਕੁਆਂਟਿਟੀ ਪੂਰੀ ਯਾਦ ਨਹੀਂ ਹੈ, ਉਹ ਮੈਂ ਨੈਕਸਟ ਟਾਈਮ ਦੱਸੂਗੀ। ਤੇ ਹਾਂਜੀ ਜਿਨ੍ਹਾਂ ਦੇ ਦਰਦਾਂ ਵੀ ਹੁੰਦੀਆਂ ਨਾ, ਉਹ ਸਪੈਰੋਲੀਨਾ ਤੇ ਮੈਗਨੀਸ਼ੀਅਮ ਜ਼ਰੂਰ ਟਰਾਈ ਕਰਨ। ਤੇ ਬਾਕੀ ਜਿਨ੍ਹਾਂ ਨੂੰ ਆ ਨੀਂਦ ਨਹੀਂ ਆਉਂਦੀ, ਉਹ ਜਿੰਕ ਵੀ ਲੈ ਸਕਦੇ ਆ। ਜਿੰਕ ਮਨੱਕਾ ਹਨੀ ਦੇ ਨਾਲ ਜਿਹੜੀਆਂ ਗੰਮੀ ਬਾਈਟਸ ਆਉਂਦੀਆਂ ਉਹ ਵੀ ਲੈ ਸਕਦੇ ਆ। ਜਿਹੜੀਆਂ ਦੂਜੀ ਜਿੰਕ ਕੋਈ ਵੀ ਮਿਲਦੀ ਆ ਉਹਨਾਂ ਨੂੰ, ਉਹ ਜਿੰਕ ਵੀ ਲੈ ਸਕਦੇ ਆ। ਜਿੰਕ ਨਾਲ ਨੀਂਦ ਵੀ ਆ ਜਾਂਦੀ ਆ। ਜਿੰਕ ਨਾਲ ਜਿਹੜਾ ਤੁਹਾਡਾ ਡਿਪਰੈਸ਼ਨ ਹੁੰਦਾ ਵਾ, ਜਿਹੜੀ ਕੋਈ ਬ੍ਰੇਨ ਦੀ ਤੁਹਾਡੀ ਹੁੰਦੀ ਆ, ਇਹਦੇ ਨਾਲ ਇਹ ਵੀ ਮਤਲਬ ਠੀਕ ਹੋ ਜਾਂਦਾ। ਤੇ ਆ ਜਿਹੜਾ ਮੈਂ ਦੱਸਿਆ ਸੀਗਾ ਕੋਕੋਨਟ ਦੇ 2 ਸੁੱਕੀ ਠੂਠੀ ਦੇ 2 ਪੀਸ ਕੱਟ ਲੈਣ। ਜਿਨ੍ਹਾਂ ਦੇ ਦਰਦਾਂ ਹੁੰਦੀਆਂ ਉਹ ਪਾਣੀ 'ਚ ਭਿਉਂ ਦੇਣ, ਰਾਤ ਨੂੰ ਸਵੇਰੇ ਉਹ ਖਾ ਲੈਣ। ਤੇ ਉਹਦੇ ਨਾਲ ਵੀ ਦਰਦਾਂ ਨੂੰ ਵੀ ਫਾਇਦਾ ਹੁੰਦਾ, ਉਹਦੇ ਨਾਲ ਹੋਰ ਚੀਜ਼ਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਜੀ। ਹਾਂਜੀ ਓਕੇ ਜੀ, ਥੈਂਕ ਯੂ ਜੀ, ਬਹੁਤ ਧੰਨਵਾਦ ਹੈ ਜੀ। ਦੇਖੋ ਜੀ, ਤੁਸੀਂ ਭਲਾ ਕਰ ਰਹੇ ਹੁੰਦੇ ਆ, ਤੁਹਾਨੂੰ ਜਿਹਨੂੰ ਵੀ ਪਤਾ ਹੁੰਦਾ ਚੀਜ਼ਾਂ ਵਰਤਦੇ ਆ ਜ਼ਰੂਰ ਦੱਸੋ। ਰਾਜ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਕਿ ਅੱਖਾਂ ਦੇ ਵਿੱਚ ਅੰਗਰੇਜ਼ੀ 'ਚ ਤਾਂ ਉਹਨੂੰ ਕਹਿੰਦੇ ਫਲੋਟਰ, ਜਿੱਦਾਂ ਮੱਕੜੀ ਦੇ ਜਾਲ ਵਾਂਗਰ ਲਕੀਰਾਂ ਜੀਆਂ, ਉਹਦੇ ਬਾਰੇ ਜੇ ਕੋਈ ਕੁਛ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਕਾਫੀ ਆ ਮੱਕੜੀ ਦੇ ਦੋਨੋਂ ਅੱਖਾਂ 'ਚ ਫਲੋਟਰਸ ਹੈਗੇ ਆ। ਠੀਕ ਆ, ਹਾਂਜੀ ਫਲੋਟਰਸ ਉਹਨੂੰ ਕਹਿੰਦੇ ਆ। ਹੁਣ ਪੰਜਾਬੀ 'ਚ ਨਹੀਂ ਮੈਨੂੰ ਪਤਾ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਆ ਜ਼ਰੂਰ। ਫਲੋਟਰਸ ਤਾਂ ਦੱਸਿਆ ਤਾਂ ਹੋਇਆ, ਪਰ ਐਗਜ਼ੈਕਟਲੀ ਮੈਨੂੰ ਤਾਂ ਹੁਣ ਯਾਦ ਨਹੀਂ ਆ। ਸਰਬਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ ਜੀ, ਇੱਕ ਤਾਂ ਬੇਕਿੰਗ ਪਾਊਡਰ ਹੁੰਦਾ, ਇੱਕ ਬੇਕਿੰਗ ਸੋਡਾ ਹੁੰਦਾ, ਵੀ ਮਿੱਠਾ ਸੋਡਾ ਕਿਹਨੂੰ ਕਹਿੰਦੇ ਨੇ? ਪੁੱਛ ਲੈਂਦੇ ਆ। ਨਹੀਂ ਫੇਰ ਵੀ ਤੁਹਾਨੂੰ ਪਤਾ, ਮੈਂ ਇਹ 'ਚ ਕਨਫਿਊਜ਼ ਹੋ ਗਈ। ਪੁੱਛ ਲੈਂਦੇ ਆ, ਮੈਂ ਵੀ ਗਲਤ ਨਹੀਂ ਦੱਸਣਾ ਚਾਹੁੰਦੀ। ਕੋਈ ਨਹੀਂ, ਅੱਛਾ ਜੀ, ਠੀਕ ਹੈ ਜੀ। ਮਿੱਠਾ ਸੋਡਾ ਕਿਹਨੂੰ ਕਹਿੰਦੇ ਆ? ਪੰਜਾਬੀ 'ਚ ਮਿੱਠਾ ਸੋਡਾ ਕਹਿੰਦੇ ਆ, ਜਾਂ ਬੇਕਿੰਗ ਨੂੰ ਕਹਿੰਦੇ ਹੋਣਗੇ। ਇੰਡੀਆ ਦੇ ਵਿੱਚ ਤਾਂ ਇੱਕੋ ਹੀ ਹੁੰਦਾ ਸੀ ਮਿੱਠਾ ਸੋਡਾ। ਇੱਥੇ 2 ਤਰ੍ਹਾਂ ਦੇ ਹੈਗੇ ਆ। ਅਗਲੇ ਕਾਲਰ ਨੇ ਸਾਡੇ ਮਨਜੀਤ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪੁੱਛਣਾ ਸੀ, ਮੇਰੇ ਬੇਟੇ ਤੇ ਨਾ ਅੱਡੀਆਂ ਦੇ ਵਿੱਚ ਬਹੁਤ ਦਰਦ ਹੁੰਦਾ ਰਹਿੰਦਾ। ਅੱਡੀਆਂ 'ਚ ਹੁੰਦਾ, 35 ਸਾਲ ਦੀ ਉਮਰ ਆ ਉਹਨਾਂ ਦੀ। ਤੇ ਜਦ ਸਵੇਰੇ ਉੱਠਦਾ ਨਾ ਇੰਨਾ ਔਖਾ ਤੁਰਦਾ, ਫਿਰ ਭਖਿਆ ਤੁਰੀ ਜਾਂਦਾ। ਫਿਰ ਜਦ ਫਿਰ ਬਹਿ ਕੇ ਫਿਰ ਉੱਠਦਾ, ਫਿਰ ਬਹੁਤ ਦਰਦ ਹੁੰਦਾ। ਅੱਡੀਆਂ ਨਹੀਂ ਥੱਲੇ ਲੱਗਦੀਆਂ। ਇਹਦੇ ਬਾਰੇ ਜੇ ਉਹਦਾ ਕੰਮ ਬੈਠ ਕੇ ਵਾਲਾ ਕਿ ਤੁਰ ਕੇ ਵਾਲਾ, ਖੜੇ ਹੋਣ ਵਾਲਾ ਆ? ਖੜੇ ਹੋਣ ਵਾਲਾ ਵੀ ਵੱਧ, ਓਦਾਂ ਬੈਠ ਕੇ ਵੀ ਕੰਮ ਉਹਦਾ ਇਸ ਤਰ੍ਹਾਂ ਦਾ ਹੀ ਆ। ਜਾਣੀ ਖੜ ਕੇ ਵੀ ਵੱਧ ਕੰਮ, ਖੜ ਕੇ ਕਰਨ ਵਾਲਾ। ਠੀਕ ਹੈ, ਦਵਾਈ ਲੈ ਲੈਂਦਾ, ਦਰਦ ਦਬ ਜਾਂਦਾ, ਠੀਕ ਹੋ ਜਾਂਦਾ। ਜਦੋਂ ਛੱਡਦਾ ਦਵਾਈ ਵੀ ਹੁਣ ਡਾਕਟਰ ਕਹਿੰਦੇ ਨੇ 1 ਵੀਕ ਲੈ ਲਓ। ਇਹਦੀ ਕੋਈ ਦਵਾਈ ਨਹੀਂ ਹੈਗੀ ਜੀ? ਹਾਂਜੀ, ਉਹ ਫਿਰ ਉਸੇ ਲੋਟ ਫੇਰ ਹੋ ਜਾਂਦਾ। ਉਹ ਤਾਂ ਪੇਨ ਕਿਲਰ ਦਿੰਦੇ ਹੈਗੇ ਆ। ਹਾਂਜੀ ਹਾਂਜੀ, ਚਲੋ ਆਪਾਂ ਪੁੱਛਦੇ ਹਾਂ ਆਪਾਂ। ਅੱਜ ਹੀ ਮੈਂ ਦੇਖਿਆ ਸੀ ਜਿਨ੍ਹਾਂ ਦੀਆਂ ਅੱਡੀਆਂ ਬਹੁਤ ਦੁਖਦੀਆਂ ਨਾ, ਉਹਦੇ ਵਿੱਚ ਖੜੇ ਹੋ ਕੇ ਕੰਮ ਕਰਨ ਵਾਲੇ ਆ ਜਿਹੜੇ ਅਸੀਂ, ਉਹਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਉੱਤੇ ਥੱਲੇ ਇੱਧਰ ਹੋ ਜਾਂਦਾ ਆ। ਉਹਦੇ ਵਿੱਚ ਉਹ ਦਿਖਾਉਂਦੇ ਸੀਗੇ ਕਿ ਟੇਪ ਜਿਹੀ ਆ, ਉਹਨੂੰ ਕੱਸ ਕੇ ਅੱਡੀਆਂ ਦੇ ਉੱਤੋਂ ਲਾਉਂਦੇ ਸੀਗੇ ਅਤੇ ਫਿਰ ਉਹ ਉਹਦੇ ਦੁਆਲੇ ਲਪੇਟਦੇ ਸੀ। ਜੇ ਨਹੀਂ ਟੇਪ ਤੁਹਾਡੇ ਕੋਲ ਹੈਗੀ, ਕੋਈ ਚੀਜ਼ ਬੰਨ੍ਹ ਲਓ। ਕਈ ਉਹਨੂੰ ਗਰਮ ਚੀਜ਼ ਲਾਉਂਦੇ ਹੈਗੇ ਆ। ਚੌਲ ਦੱਸੇ ਜਾਂਦੇ ਆ ਵੀ ਤੁਸੀਂ ਉਹਨੂੰ ਜਰਾਬ ਦੇ ਵਿੱਚ ਪਾ ਲਓ, ਮਾਈਕ੍ਰੋਵੇਵ 'ਚ ਗਰਮ ਕਰ ਲਓ, ਉਹਨੂੰ ਬਾਰ-ਬਾਰ ਉਹਨਾਂ ਨੂੰ ਲਾਵੋ, ਉੱਥੇ ਅੱਡੀਆਂ 'ਤੇ ਲਾਉਣੀ ਆ। ਅਤੇ ਉਹਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦਾ ਇੱਧਰ ਉੱਧਰ ਤੁਹਾਡੇ ਨਾ ਜਿਹੜੇ ਕੁਸ਼ਨਸ ਹੋ ਜਾਂਦੇ ਆ। ਅਤੇ ਉਹਨਾਂ ਨੇ ਉਹਨੂੰ ਬੰਨ੍ਹਿਆ ਅੱਡੀਆਂ ਨੂੰ, ਅਤੇ ਫਿਰ ਗਿੱਟੇ ਦੇ ਦੁਆਲੇ ਉਹਨੂੰ ਰੈਪ ਕੀਤਾ ਸਾਰਾ।
ਤੇ ਉਹਦੇ ਨਾਲ ਉਹਨਾਂ ਨੂੰ ਵੈਸੇ ਆਰਾਮ ਆਇਆ ਆ। ਪਰ ਆਪਾਂ ਹੋਰ ਵੀ ਇਲਾਜ ਪੁੱਛ ਲੈਂਦੇ ਹਾਂ। ਵੈਸੇ ਇਹੀ ਇਲਾਜ ਅੱਜ ਤੱਕ ਆਏ ਆ। ਅਤੇ ਭਾਰ ਭੂਰ ਦੀ ਵੀ ਗੱਲ ਹੁੰਦੀ ਆ ਕਿ ਤੁਸੀਂ ਮੋਰੇ ਪੰਜੇ 'ਤੇ ਦੇਣਾ ਆ, ਅੱਡੀਆਂ 'ਤੇ ਦੇਣਾ ਆ। ਇਹ ਕੋਈ ਨਹੀਂ, ਆਪਾਂ ਹੋਰ ਵੀ ਇਸ ਦੇ ਉੱਤੇ ਦੇਖਾਂਗੇ। ਬਹੁਤ ਸਾਰੇ ਲੋਕਾਂ ਦੀਆਂ ਦੁਖਦੀਆਂ ਹੈਗੀਆਂ, ਕੋਈ ਨਾ ਕੋਈ ਜਾਣਾ ਜ਼ਰੂਰ ਦੱਸਦਾ। ਜੀਤ ਸਿੰਘ ਜੀ, ਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਇੱਕ ਬੰਦਾ ਇਹਨੂੰ 10-12 ਸਾਲ ਹੋ ਗਿਆ ਸੌਂਦਾ ਨਹੀਂ ਹੈ, ਬਹੁਤ ਜ਼ੋਰ ਨਾਲ ਬੋਲੇ ਸੌਂਦਾ। ਠੀਕ ਆ, ਉਹਦੇ ਬਾਰੇ ਕੋਈ ਦੱਸਿਓ ਕੀ ਇਲਾਜ ਹੋ ਗਿਆ ਉਹਦਾ। ਠੀਕ ਹੈ, ਠੀਕ ਹੈ। ਵੈਸੇ ਇਲਾਜ ਦੱਸੇ ਵੀ ਜਾਂਦੇ ਆ, ਦੱਸੇ ਗਏ ਵੀ ਹੈਗੇ ਆ। ਜ਼ਰੂਰ ਦੁਬਾਰਾ ਵੀ ਪੁੱਛ ਲੈਂਦੇ ਆਪਾਂ। ਅੱਗੇ ਆਸਟ੍ਰੇਲੀਆ ਤੋਂ ਹਰਮਿੰਦਰ। ਹਾਂਜੀ ਬਲਵਿੰਦਰ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਹੈ ਨਾ ਠੀਕ ਤਾਂ ਜਦੋਂ ਹੋਊਂਗੇ ਉਹਨੂੰ, ਪਰ ਮੈਂ ਇੰਨਾ ਐਪਰੀਸ਼ੀਏਟ ਮੇਰੇ ਸਰੋਤਿਆਂ ਨੇ ਕੀਤਾ ਕਿ 1 ਮਿੰਟ ਮੈਂ ਜਨੇਊ ਬਾਰੇ ਬੋਲਿਆ ਤਾਂ ਮੇਰੀਆਂ ਭੈਣਾਂ ਨੇ ਸਾਰੇ ਇਲਾਜ ਮੈਨੂੰ ਦੱਸੇ। ਮੈਂ ਇਹਨਾਂ ਭੈਣਾਂ ਦਾ ਸਾਰੇ ਧੰਨਵਾਦ ਕਰਨਾ ਚਾਹੁੰਦੀ ਵੀ ਇੱਦਾਂ ਕਈ ਵਾਰ ਤਾਂ ਆਪਣੀ ਫੈਮਿਲੀ ਵੀ ਇੰਨਾ ਐਪਰੀਸ਼ੀਏਟ ਨਹੀਂ ਕਰਦੀ ਜਿੰਨੀਆਂ ਵੀ ਭੈਣਾਂ ਨੇ ਮੇਰੇ ਨਾਲ ਸਾਥ ਦਿੱਤਾ। ਅਗਲੇ ਵੀਕ ਦਊਂਗੀ ਮੈਂ ਫੀਡਬੈਕ ਜ਼ਰੂਰ, ਤੇ ਮੈਨੂੰ ਕਿਸ ਚੀਜ਼ ਨਾਲ ਮੈਨੂੰ ਫਰਕ ਹੈਗਾ ਥੋੜਾ, ਅਗਲੇ ਵੀਕ ਸਹੀ ਮੈਂ ਫੀਡਬੈਕ ਦਊਂਗੀ। ਠੀਕ ਹੈ, ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਵੀ ਜਿਹੜੇ ਸਾਰੀ ਦੁਨੀਆ ਦੇ ਵਿੱਚ ਬੈਠਿਆਂ ਨੂੰ ਪਹੁੰਚਾਉਣੇ ਆ। ਠੀਕ ਹੈ, ਕੋਈ ਨਹੀਂ, ਹੌਸਲੇ 'ਚ ਰਹੋ ਜੀ, ਇਹ ਵੱਡੀ ਫਾਈਟ ਆ। ਨਹੀਂ, ਸਾਰੀਆਂ ਭੈਣਾਂ, ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਆਪਣੇ ਹਸਬੈਂਡ ਨੂੰ ਨਾ ਮੁੜ ਕੇ ਸੁਣਾਇਆ, ਉਹ ਰਿਕਾਰਡ ਕੀਤਾ। ਮੈਂ ਕਿਹਾ ਦੇਖੋ ਏਦਾਂ, ਮੈਂ ਕਿਹਾ ਤੁਸੀਂ ਕਰਦੇ ਵੀ ਨਹੀਂ ਕਈ ਵਾਰੀ ਪੁੱਛਦੇ ਜਿੱਦਾਂ ਭੈਣਾਂ ਨੇ। ਮੈਂ ਕਿਹਾ ਸਾਰੀਆਂ ਨੇ ਮਿੰਟੋ ਮਿੰਟੀ, ਮੈਂ ਕਿਹਾ ਜਿਹਨਾਂ ਨੂੰ ਜਿੰਨੇ ਵੀ ਇਲਾਜ ਆਉਂਦੇ ਸੀ ਉਹਨੇ ਸਾਰਿਆਂ ਨੇ ਮੈਂ ਕਿਹਾ ਦੱਸਿਆ। ਬਿਲਕੁਲ, ਥੈਂਕ ਯੂ ਬਹੁਤ ਬਹੁਤ ਸਾਰੀਆਂ ਭੈਣਾਂ ਦਾ ਨਾ। ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਆ ਕਿ ਜੇ ਕੋਈ ਬਿਮਾਰੀ ਬਾਰੇ ਪੁੱਛਦਾ, ਜਿਹਨੂੰ ਵੀ ਪਤਾ ਹੁੰਦਾ ਉਹ ਭੱਜ ਕੇ ਆਉਂਦਾ ਦੱਸਣ ਲਈ। ਕਿੰਨਾ ਚਿਰ ਤੁਸੀਂ ਹੋਲਡ 'ਤੇ ਰਹਿੰਦੇ ਆ, ਕਿੰਨੀ ਕੋਸ਼ਿਸ਼ ਕਰਦੇ ਆ ਫੋਨ ਨੂੰ ਮਿਲਾਉਣ ਦੀ, ਫੋਨ ਮਿਲਦਾ ਨਹੀਂ ਗਾ, ਸਾਰੀਆਂ ਲਾਈਨਾਂ ਬਿਜੀ ਹੁੰਦੀਆਂ। ਬਲਵੀਰ ਸਿੰਘ ਜੀ, ਬਲਵੀਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾ ਆਪਣਾ ਜਿਹੜਾ ਗਿੱਟਾ ਹੈ ਉਹਦੇ ਆਲੇ ਦੁਆਲੇ ਕਾਲੇ ਕਾਲੇ ਰੰਗ ਦੇ ਜਿਹੜੇ ਸਟਾਰ ਜਿਹੇ ਦਾਗ ਹੁੰਦੇ ਤੇ ਉਹ ਪੈ ਗਏ, ਤੇ ਲੱਤ ਮੇਰੀ ਪਿੰਜਣੀ ਦੇ ਕੋਲੋਂ ਸੁੱਜ ਗਈ ਤੇ ਉਹ ਬਹੁਤ ਕੈੜੀ ਹੋ ਗਈ। ਮੈਂ ਡਾਕਟਰ ਕੋਲ ਗਿਆ ਤੇ ਉਹ ਕਹਿੰਦਾ ਬਲੱਡ ਕਲੌਕ ਨੇ ਜੀ। ਅੱਛਾ। ਹਾਂਜੀ, ਤੇ ਇਹਦੀ MIR ਕਰਕੇ ਜਿੱਥੇ ਬਲੱਡ ਕਲੌਕ ਹੋਊਗਾ ਆਪਾਂ ਨੂੰ ਉਹ ਵੀ ਤਾਰ ਪਾ ਕੇ ਅੰਦਰ ਉਹ ਸਾੜ ਕਰ ਦਿੰਦੇ ਨੇ ਉਹਨੂੰ। ਉਹਦੇ ਬਾਰੇ ਪੁੱਛਣਾ ਜੀ। ਚਲੋ, ਮੈਲਟ ਕਿਵੇਂ ਹੁੰਦੇ ਉਹ ਆਪਾਂ ਪੁੱਛਦੇ ਹਾਂ, ਤੇ ਸੁਣਦੇ ਜ਼ਰੂਰ ਰਹੋ ਕਿ ਕੋਈ ਚੀਜ਼ ਲੈਣ ਦੇ ਨਾਲ ਉਹ ਤੁਹਾਡੇ ਤਾਰ ਪਾਉਣ ਤੋਂ ਬਚ ਜਾਵੋ। ਪਰਮਜੀਤ। ਸਤਿ ਸ੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਹਾਂਜੀ ਭੈਣ ਜੀ, ਬਵਾਸੀਰ ਦੀ ਗੱਲ ਕਰਦੇ ਸੀਗੇ, ਤੇ ਬਵਾਸੀਰ 'ਚ ਹੋਮੋਪੈਥੀਆਂ 2 ਦਵਾਈਆਂ ਨੇ, ਤੇ ਉਹ 'ਚ ਸਲਫਰ ਲੈਣੀ ਹੈ ਪਹਿਲਾਂ 30 ਪੋਟੈਂਸ਼ੀ ਦੀ, ਸਵੇਰੇ ਉੱਠਦਿਆਂ ਤੁਸੀਂ ਸਲਫਰ ਲੈ ਲੈਣੀ ਹੈ, ਤੇ ਉਦੋਂ ਬਾਅਦ ਲੈਣੀ ਹੈਗੀ ਨਕਸ ਵੋਮਿਕਾ। ਹਾਂਜੀ, ਉਹ ਲੈਣੀ ਹੈਗੀ ਆ। ਪਹਿਲਾਂ ਸਲਫਰ ਲੈ ਲਈ ਸਵੇਰੇ, ਉਦੋਂ 2 ਘੰਟੇ ਬਾਅਦ ਲੈ ਲਓ। ਉਹਨੂੰ 3 ਵਾਰੀ ਰਿਪੀਟ ਕਰਨਾ, 3 ਘੰਟਿਆਂ ਬਾਅਦ। ਦੂਜੇ ਦਿਨ ਵੀ ਐਵੇਂ ਜਿੱਕਣ ਕਰਨਾ। ਮੇਰਾ ਖਿਆਲ 2 ਦਿਨਾਂ ਤੋਂ ਬਾਅਦ ਕਿਸੇ ਨੂੰ ਵੀ ਲੋੜ ਨਹੀਂ ਪੈਣੀ ਹੈਗੀ। ਠੀਕ ਹੈ। ਤੇ ਪਰਹੇਜ਼ ਰੱਖਣਾ ਉਹ 'ਚ, ਜੇ ਕੋਈ ਦਾਰੂ ਪੱਕੀ ਪੀਂਦਾ ਦਾਰੂ ਨਾ ਪੀਵੇ, ਤੇ ਜੇ ਕੋਈ ਗਰਮ ਚੀਜ਼ ਖਾਂਦਾ ਵਾਲੀ ਉਹ ਨਾ ਖਾਵੇ, ਜਾਣੀ ਕਿ ਮਿਰਚ ਮਸਾਲੇ ਵਾਲੀ ਚੀਜ਼ ਨਾ ਖਾਵੇ, ਤੇ ਇਸ ਚੀਜ਼ ਤੋਂ ਪਰਹੇਜ਼ ਰੱਖਣਾ ਵਾ। ਠੀਕ ਹੈ। ਤੇ ਇੱਕ ਹੁਣੇ ਵੀਰ ਜੀ ਨੇ ਕਿਹਾ ਸੀਗਾ ਵੀ ਨੀਂਦ ਨਹੀਂ ਆਉਂਦੀ ਕਿਸੇ ਨੂੰ, ਜਾਂ ਕੀ ਸੀਗਾ? ਇੱਕ ਭੈਣ ਜੀ ਨੂੰ ਨੀਂਦ ਨਹੀਂ ਸੀ ਆਉਂਦੀ, ਇੱਕ ਕੰਨਾਂ ਤੋਂ ਸੁਣਨੇ ਦੀ ਗੱਲ ਕਰਕੇ ਗਏ ਆ। ਅੱਛਾ, ਇੱਕ ਮੇਰੇ ਹਾਲ ਹੁਣੇ ਭਾਜੀ ਨੇ ਕਿਹਾ ਸੀ ਵੀ ਉਹਨੂੰ 20 ਸਾਲ ਤੋਂ ਪਤਾ ਨੀਂਦ ਨਹੀਂ ਆਉਂਦੀ, ਪਤਾ ਨਹੀਂ ਕੀ। ਮੈਂ ਉਹ ਕੰਨਾਂ ਤੋਂ ਨਹੀਂ ਸੁਣਦਾ। ਨੀਂਦ ਬਾਰੇ ਦੱਸ ਦਿੰਦਾ ਮੈਂ। ਹਾਂਜੀ, ਦੱਸ। ਕੰਨਾਂ ਬਾਰੇ ਨਹੀਂ ਮੈਨੂੰ ਪਤਾ, ਨੀਂਦ ਬਾਰੇ ਦੱਸ ਦੇਣਾ। ਨੀਂਦ ਬਾਰੇ ਆ ਵੀ ਧਤੂਰਾ ਹੈ ਜ਼ਹਿਰ ਆ ਉਹ। ਹਾਂਜੀ। ਪਰ ਧਤੂਰੇ ਦੇ ਬੀਜ ਲੈ ਲੈਣੇ ਆ ਤੁਸੀਂ 20 ਗ੍ਰਾਮ। ਅੱਛਾ ਜੀ। 20 ਗ੍ਰਾਮ ਬੀਜ ਲੈ ਕੇ ਉਹਨਾਂ ਨੂੰ ਕਿਲੋ ਪਾਣੀ 'ਚ ਪਾ ਲੈਣਾ। ਹਾਂਜੀ। ਉਬਲਣਾ ਧਰ ਦੇਣਾ। ਜਦੋਂ ਪਾਣੀ ਅੱਧਾ ਰਹਿ ਗਿਆ, ਹਾਂਜੀ, ਉਹਨਾਂ ਨੂੰ ਲਾ ਲੈਣਾ। ਜਿਹੜੇ ਦੇ ਛਿਲਕੇ ਨੇ ਉਹ ਚੱਕ ਕੇ ਸਿੱਟ ਦੇਣੇ ਆ, ਤੇ ਜਿਹੜੇ ਬੀਜ ਨੇ ਉਹਨਾਂ ਨੂੰ ਸੁਕਾ ਲੈਣਾ ਅੰਦਰਲੇ ਗੁੱਦੇ ਨੂੰ। ਅੱਛਾ ਜੀ। ਫਿਰ ਉਹ 'ਚ 20 ਗ੍ਰਾਮ ਹੀ ਕਾਲੀਆਂ ਮਿਰਚਾਂ, ਇਹਨਾਂ ਦੋਹਾਂ ਨੂੰ ਐਨ ਚੰਗੀ ਤਰ੍ਹਾਂ ਰਗੜ ਲੈਣਾ। ਥੋੜਾ ਜਿਹਾ ਉਹ 'ਚ ਤੇਲ ਹੁੰਦਾ ਵਾ, ਉਹਦੇ ਨਾਲ ਨਵੀਂ ਜੀ ਹੋਊਗੀ, ਉਹ ਗੋਲੀਆਂ ਵੱਟਣ ਵਰਗਾ ਬਣ ਜੂ। ਅੱਛਾ ਜੀ। ਤੇ ਤੁਸੀਂ ਜਿਹੜੀ ਕਾਲੀ ਮਿਰਚ ਹੁੰਦੀ ਆ ਉਹਦੇ ਨਾਲ ਥੋੜੀ ਜਿਹੀ ਵੱਡੀ ਗੋਲੀ ਬਣਾਉਣੀ ਆ। ਅੱਛਾ ਜੀ। ਤੇ 2 ਗੋਲੀਆਂ ਤੁਸੀਂ ਰਾਤ ਨੂੰ ਸੌਣ ਲੱਗੇ ਲੈਣੀਆਂ, ਦਿਨੇ ਨਹੀਂ ਲੈਣੀਆਂ ਹੈਗੀਆਂ। ਦੁੱਧ ਦੇ ਨਾਲ ਲੈ ਲਓ, ਜਿਸ ਕਹੇ ਨਾਲ ਮਰਜ਼ੀ ਲੈ ਲਓ, ਤੇ ਲੈਣੀ ਆ ਰਾਤ ਨੂੰ। ਆਹੋ, ਸ਼ਹਿਦ ਨਾਲ ਲੈਣੀ ਆ, ਦੁੱਧ ਨਾਲ ਲੈਣੀ ਆ, ਮਲਾਈ ਨਾਲ ਲੈਣੀ ਆ, ਕਿਸੇ ਚੀਜ਼ ਨਾਲ ਵੀ ਲੈ ਲਓ, ਲੈਣੀ ਰਾਤ ਨੂੰ। ਠੀਕ ਹੈ। ਤੇ ਉਹ ਨੀਂਦ ਆਊ ਬੰਦੇ ਨੂੰ, ਬਹੁਤ ਵਧੀਆ ਆਊਗੀ। ਉਹ ਤਾਂ ਕਹਿੰਦੇ ਜ਼ਹਿਰ ਹੁੰਦਾ, ਫਿਰ ਤਾਂ ਸੱਪ ਲੜੇ ਦਾ ਵੀ ਫਰਕ ਨਹੀਂ ਪੈਣਾ। ਨਹੀਂ, ਜ਼ਹਿਰ ਹੁੰਦਾ ਉਨੀ ਦੇਰ, ਜੇ ਤੁਸੀਂ ਉਹਨੂੰ ਸਿੱਧਾ ਲੈਂਦੇ ਹੋ ਉਹ ਜ਼ਹਿਰ ਆ। ਜੇ ਤੁਸੀਂ ਜਦ ਪਾਣੀ 'ਚ ਉਬਾਲ ਲਿਆ, ਉਹ ਕਿਲੋ ਦਾ ਅੱਧਾ ਕਿਲੋ ਰਹਿ ਗਿਆ, ਉਹ 'ਚ ਅਸਰ ਉਹ 'ਚ ਚਲਾ ਜਾਂਦਾ ਸਾਰਿਆਂ ਨੂੰ, ਜਿਹੜਾ ਬਹੁਤਾ ਜ਼ਿਆਦਾ ਹੁੰਦਾ। ਤੇ ਤੁਸੀਂ ਲੈਣੀ ਸਿਰਫ ਕਾਲੀ ਮਿਰਚ ਨੂੰ ਥੋੜੀ ਜਿਹੀ ਵੱਡੀ ਬਣਾ ਲਓ, ਸਵਾਇਆ ਬਣਾ ਲਓ ਜਾਂ ਡੇਢੀ ਬਣਾ ਲਓ, ਪਰ 2 ਗੋਲੀਆਂ ਲੈਣੀਆਂ ਰਾਤ ਨੂੰ। ਬੱਚੇ ਨੂੰ ਨਹੀਂ ਦੇਣੀ ਹੈਗੀ, ਜਿਹੜੇ 18 ਸਾਲ ਤੋਂ ਉੱਤੇ ਉਹੀ ਖਾਣ। ਠੀਕ ਹੈ ਜੀ।
ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਪ੍ਰੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਫੈਟੀ ਲੀਵਰ ਬਾਰੇ ਪੁੱਛਣਾ ਸੀਗਾ। ਠੀਕ ਹੈ ਜੀ। ਜ਼ਰੂਰ। ਠੀਕ ਹੈ ਅੱਗੇ ਕੀ ਲੈ ਸਕਦੇ ਆ ਫੈਟੀ ਲੀਵਰ, ਕਿਹਦੇ ਨਾਲ ਠੀਕ ਹੋ ਸਕਦਾ? ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਦੱਸਿਓ ਜੀ, ਕੋਈ ਵੀ ਜਾਣਾ ਆ ਬਸ। ਇਹ ਹਲਦੀ ਹੁਲਦੀ ਵਗੈਰਾ ਬਹੁਤ ਵਾਰੀ ਦੱਸਿਆ ਗਿਆ ਆ, ਹੁਣ ਵੀ ਦੱਸ ਦਿਓ ਜੇ ਕਿਸੇ ਨੂੰ ਪਤਾ। ਸੁਖਵਿੰਦਰ। ਸੁਖਵਿੰਦਰ। ਜਸਮੇਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੱਠਾ ਸੋਡਾ, ਉਹ ਬੇਕਿੰਗ ਪਾਊਡਰ, ਜਿਹੜਾ ਮਿੱਠਾ ਸੋਡਾ ਉਹੀ ਹੈ ਜਿਹੜਾ ਆਪਾਂ ਇਹਨਾਂ ਚ ਕੁਕਿੰਗ ਵਾਸਤੇ ਪਾਉਂਦੇ ਆ ਨਾ। ਕੁਕਿੰਗ ਲਗਾਤੇ ਆ ਬੇਕਿੰਗ ਪਾਊਡਰ। ਹਾਂਜੀ 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 ਹਾਂਜੀ, ਉਹੀ ਲੈਣਾ ਹੁੰਦਾ। ਹਾਂਜੀ ਠੀਕ ਹੈ ਜੀ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸੁਖਵੀਰ। ਹਾਂਜੀ, ਚੀਚੀ ਉਂਗਲੀ ਦੀ ਟਿੱਪ ਤੋਂ ਲੈ ਕੇ ਸਾਈਡ ਚੀਚੀ ਦੀ ਤੇ ਗੁੱਟ ਤੱਕ ਨਾ ਸੁੰਨ ਪਈ ਆ ਮਹੀਨੇ ਤੋਂ। ਸੁੰਨ ਕਿਉਂ ਪਈ ਆ? ਪਤਾ ਨਹੀਂ। ਗੁੱਟ ਤੱਕ ਚੀਚੀ ਹੱਥ ਦੀ ਆ? ਸੁੱਤੀ ਪਈ ਆ, ਸੁੱਤੀ ਪਈ ਆ, ਸਾਈਡ ਤੋਂ ਹੀ ਆ। ਅੱਛਾ, ਚੀਚੀ ਹੱਥ ਦੀ ਆ ਨਾ? ਹਾਂਜੀ। ਸਿੱਧਾ ਗੁੱਟ ਤੱਕ? ਹਾਂਜੀ। ਠੀਕ ਹੈ, ਠੀਕ ਆ, ਆਪਾਂ ਪੁੱਛ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸਾਡੇ ਸੁਖੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਨਾ ਭੈਣ ਜੀ ਹੱਥਾਂ ਦੀਆਂ ਉਂਗਲਾਂ ਜਿਹੜੀਆਂ ਗੱਭੇ ਪੋਟੇ ਨਹੀਂ ਹੁੰਦੇ ਹੈ, ਹਾਂਜੀ, ਹੱਥ ਦੇ ਉੱਪਰਲੇ ਪਾਸੇ ਗੱਭੇ ਜਿਹੜੀ ਲਕੀਰਾਂ ਹੈ ਜਾਨੀ ਪੋਟੇ, ਉਹ ਜਾਨੀ ਚਿੱਟੇ ਚਿੱਟੇ ਭੈਣ ਜੀ ਹੋਏ ਹੋਆ, ਜਿੱਦਾਂ ਏਦਾਂ ਥੱਲੇ ਨੀ ਫਰਸ਼ ਤੇ ਘਸਾਏ ਹੁੰਦੇ ਏਦਾਂ ਦੋਨਾਂ ਹੱਥਾਂ ਦੇ ਏਦਾਂ ਹੋਏ ਹੋਆ। ਉਹਨਾਂ ਤੇ ਜਿੱਦਾਂ ਲੀਕਾਂ ਜਿਹੀਆਂ ਜਿਹੜੀਆਂ ਪਈਆਂ ਸੀ ਉਹ ਪਲੇਨ ਹੋ ਗਈਆਂ ਘਸ ਕੇ। ਪਤਾ ਨਹੀਂ ਕੀ ਗੱਲ ਹੈ, ਕੀ ਬਿਮਾਰੀ ਹੋ ਗਈ। ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ। ਬਿਮਾਰੀ ਹੈ ਕਿ ਭਾਂਡੇ ਜ਼ਿਆਦਾ ਧੋਲੇ? ਭਾਂਡਿਆਂ ਨਾਲ ਨਹੀਂ ਭੈਣ ਜੀ ਇਹ ਹੋਈ ਹੈਗੀ। ਹਾਂ, ਭਾਂਡੇ ਭੁੰਡੇ ਤਾਂ ਨਹੀਂ ਧੋਈਦੇ, ਤਾਂ ਮਸ਼ੀਨ 'ਚ ਪਾਈਦੇ ਆ। ਠੀਕ ਹੈ, ਕੋਈ ਨਹੀਂ, ਆਪਾਂ ਪੁੱਛ ਲੈਂਦੇ ਜੀ, ਸ਼ਾਇਦ ਕਿਸੇ ਨੂੰ ਪਤਾ ਹੋਊ ਤਾਂ ਪਲੀਜ਼ ਜ਼ਰੂਰ ਦੱਸਿਓ। ਬਲਜਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਵਾਹਿਗੁਰੂ ਤੰਦਰੁਸਤੀ ਦੇਵੇ, ਤੁਹਾਨੂੰ ਲੰਬੀ ਜ਼ਿੰਦਗੀ ਦੇਵੇ। ਥੈਂਕ ਯੂ ਜੀ। ਹਾਂਜੀ, ਤੇ ਉਹ ਜਿਹੜੇ ਬੇਟੇ ਲਈ ਕਹੇ ਸੀ ਹੱਡੀਆਂ ਦੁਖਦੀਆਂ ਨੇ, ਹਾਂਜੀ, ਪਹਿਲਾਂ ਤਾਂ ਬੇਟੇ ਦਾ ਬਲੱਡ ਟੈਸਟ ਕਰਾਉਣ, ਦੇਖਣ ਵੀ ਕਿਹੜੀ ਚੀਜ਼ ਦੀ ਕਮੀ ਆ ਉਹਦੇ ਖੂਨ ਦੇ ਵਿੱਚ। ਜ਼ਰੂਰ ਕਿਸੇ ਚੀਜ਼ ਦੀ ਕਮੀ ਹੋਊਗੀ। ਬਾਕੀ ਫਿਰ ਮੇਰੇ ਵੀ ਹੱਡੀਆਂ ਦੁਖਦੀਆਂ ਸੀਗੀਆਂ ਤੇ ਮੇਰੀ ਕੈਲਸ਼ੀਅਮ ਦੀ ਕਮੀ ਸੀਗੀ। ਫਿਰ ਕੈਲਸ਼ੀਅਮ ਦੀਆਂ ਗੋਲੀਆਂ ਖਾਧੀਆਂ ਨੇ, ਤੇ ਪੂਰਾ 1 ਸਾਲ ਖਾਧੀਆਂ ਨੇ। 2-3 ਮਹੀਨੇ ਖਾਣ ਤੋਂ ਬਾਅਦ ਫਿਰ ਠੀਕ ਹੋਈਆਂ ਸੀਗੀਆਂ। ਠੀਕ ਹੈ, ਤੇ ਉਹ ਖਾ ਕੇ ਦੇਖ ਲੈਣ, ਪਰ ਬਲੱਡ ਟੈਸਟ ਜ਼ਰੂਰ ਕਰਾਉਣ, ਕਿਹੜੀ ਚੀਜ਼ ਦੀ ਕਮੀ ਆ ਉਹਦੇ ਫਿਰ ਪਤਾ ਲੱਗ ਜੂਗਾ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਸੁਖਵਿੰਦਰ ਕੌਰ ਜੀ। ਸੁਖਵਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਵੀ ਉਹ ਦੱਸਣਾ ਜਿਹੜਾ ਭੈਣ ਕਹਿੰਦੀ ਸੀ ਨਾ ਬੇਟੇ ਦੀਆਂ ਹੱਡੀਆਂ ਦੁਖਦੀਆਂ ਆ। ਹਾਂਜੀ, ਉਹ ਨਾ ਆਪਣੇ ਸ਼ੂ ਚੇਂਜ ਕਰਨ। ਸ਼ੂ ਤਾਂ ਬਹੁਤ ਜ਼ਰੂਰੀ ਆ ਸਾਰਿਆਂ ਨੂੰ। ਸ਼ੂ ਚੇਂਜ ਕਰਨ। ਹਾਂ, ਤੇ ਮੇਰੀਆਂ ਬਹੁਤ ਵਾਰੀ ਸੀ, ਮੈਂ ਇੱਥੇ ਸਾਡੇ ਫਰਿੱਜ ਨੂੰ ਬੋਨ ਸਟੋਰ ਆ, ਉੱਥੋਂ ਚੱਪਲਾਂ ਲਿਆਂਦੀਆਂ ਸੀ ਨਾ, ਉਹ ਚੱਪਲਾਂ ਹੀ ਪਾਉਂਦੀ ਹੁੰਦੀ ਸੀ। ਠੀਕ ਹੈ, ਸ਼ੂ ਵੀ ਮਿਲਦੇ ਤਾਂ ਸ਼ੂ ਚੇਂਜ ਕਰਨਾ, ਪਾਉਣ ਨਾਲ ਹੱਡੀਆਂ ਠੀਕ ਹੋ ਜਾਣੀਆਂ। ਠੀਕ ਹੈ ਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਸਾਡੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੱਸਣਾ ਸੀਗਾ ਉਹ ਜਿਹੜਾ ਸੋਡਾ, ਬੇਕਿੰਗ ਸੋਡਾ ਹੈ ਜੀ, ਉਹ ਹਾਂਜੀ ਬੇਕਿੰਗ ਪਾਊਡਰ, ਉਹਦੇ ਬਾਰੇ। ਹਾਂਜੀ ਹਾਂਜੀ, ਬੇਕਿੰਗ ਸੋਡਾ। ਥੈਂਕ ਯੂ ਜੀ, ਓਕੇ, ਬਹੁਤ ਬਹੁਤ ਧੰਨਵਾਦ ਹੈ ਜੀ। ਸੁਲੱਖਣ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ ਹੈ। ਤੇ ਵੈਸੇ ਤਾਂ 2-3 ਦੱਸ ਹੀ ਚੁੱਕੇ ਨੇ ਹੱਡੀਆਂ ਦੁਖਣ ਦੇ ਵਿੱਚੋਂ। ਹਾਂਜੀ। ਤੇ ਉਹ ਕਈ ਵਾਰੀ ਐਂ ਹੁੰਦਾ ਜਦੋਂ ਆਪਾਂ ਕੰਮ ਤੋਂ ਆਉਂਦੇ ਹਾਂ ਤੇ ਆਪਾਂ ਬੂਟ ਲਾ ਕੇ ਨਾ ਨੰਗੇ ਪੈਰ ਉੱਪਰ ਤੁਰਨ ਲੱਗ ਜਾਂਦੇ ਹਾਂ। ਤੇ ਉਸ ਦੇ ਨਾਲ ਵੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ। ਉਸੇ ਟਾਈਮ ਉਹਨਾਂ ਨੂੰ ਚਾਹੀਦਾ ਵੀ ਨੰਗੇ ਪੈਰੀਂ ਇੱਕ ਤਾਂ ਟਾਇਲਾਂ ਦੇ ਉੱਪਰ ਨਾ ਤੁਰਨ, ਜਾਂ ਤਾਂ ਵੀ ਕਾਰਪੇਟ ਦੇ ਤੁਰ ਸਕਦੇ ਤੋਂ ਕੋਈ ਗੱਲ ਨਹੀਂ। ਤੇ ਜੇ ਉਹਨਾਂ ਨੇ ਉਦੋਂ ਬਾਅਦ ਵੀ ਬੂਟ ਲਾ ਕੇ ਜਰਾਬਾਂ ਲਾ ਕੇ 2 ਦਿਨ ਨਾ ਸਲੀਪਰ ਪਾ ਲੈਣ, ਫਿਰ ਬਹੁਤ ਵਧੀਆ ਰਹਿੰਦਾ। ਠੀਕ ਹੈ, ਇੰਨੀ ਪ੍ਰੋਬਲਮ ਆਉਂਦੀ। ਤੇ ਜਾਂ ਹੁਣ ਜਦੋਂ ਜ਼ਿਆਦਾ ਪ੍ਰੋਬਲਮ ਹੈਗੀ ਆ ਤੇ ਹੁਣ ਵੀ ਉਹ ਜਰਾਬ ਦੇ ਵਿੱਚ ਚੌਲ ਪਾ ਕੇ ਤੇ ਉਹਨੂੰ ਤਕਰੀਬਨ 1 ਮਿੰਟ ਤੇ ਗਰਮ ਕਰਕੇ ਮਾਈਕ੍ਰੋਵੇਵ ਦੇ ਵਿੱਚ ਤੇ ਉਹਨਾਂ ਦਾ ਸੇਕ ਦੇਣ ਜਾਣੀ ਥੋੜ੍ਹਾ ਥੋੜ੍ਹਾ ਕਰਕੇ ਨਾ ਹੱਡੀਆਂ ਦੇ ਹੇਠ। ਠੀਕ ਹੈ, ਹਾਂਜੀ, ਠੀਕ ਹੋ ਜਾਣਾ ਹੈ। ਤੇ ਬਾਕੀ ਇਹ ਜਿਹੜਾ ਬੇਕਿੰਗ ਸੋਡੇ ਵਾਲੇ ਦੱਸ ਰਹੇ ਨੇ ਜੀ, ਉਹ ਬਹੁਤ ਹੀ ਵਧੀਆ ਰੀਲੀ ਪਰਤਿਆ ਹੋਇਆ ਜਾਣ ਦੀ ਵੀ ਨੁਸਖਾ ਹੈਗਾ, ਵਰਤ ਲੈਣਾ ਚਾਹੀਦਾ ਜੀ, ਉਹ ਜਿਸ ਨੂੰ ਵੀ ਕੋਈ ਪ੍ਰੋਬਲਮ ਹੋਵੇ ਉਹਦੇ ਬਾਰੇ। ਠੀਕ ਹੈ ਜੀ, ਓਕੇ ਭੈਣ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਕੁਲਦੀਪ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਮੈਂ ਕਿਹਾ ਚਾਹ ਜਿੱਥੋਂ ਢਿੱਡ ਸ਼ੁਰੂ ਹੁੰਦਾ ਨਾ ਸਾਨੂੰ, ਉੱਥੇ ਦਰਦ ਹੁੰਦੀ ਆ ਬਹੁਤ ਜ਼ਬਰਦਸਤ ਤੇ ਸਹਿਣ ਨਹੀਂ ਹੁੰਦੀ ਜੀ। ਧੁਨੀ ਦੇ ਥੱਲੇ ਆ? ਧੁਨੀ ਦੇ ਥੱਲੇ, ਹਾਂਜੀ। ਲੇਡੀਜ਼ ਆ, ਮਤਲਬ ਵਾਈਫ ਆ, ਉਹਨਾਂ ਦੇ ਬਹੁਤ ਜ਼ਿਆਦਾ ਕਈ ਵਾਰੀ ਦਰਦ ਹੁੰਦੀ ਆ, ਸਹਿਣ ਨਹੀਂ ਹੁੰਦੀ ਜੀ। ਠੀਕ ਹੈ, ਓਕੇ ਜੀ, ਕੋਈ ਦੱਸਿਓ ਜੀ। ਠੀਕ ਹੈ ਜੀ। ਤੁਸੀਂ ਡਾਕਟਰ ਦੇ ਜ਼ਰੂਰ ਜਾਇਓ। ਬਾਕੀ ਹੁਣ ਐਗਜ਼ੈਕਟਲੀ ਤੇ ਜਗ੍ਹਾ ਦਾ ਪਤਾ ਨਹੀਂ, ਅਪੈਂਡਿਕਸ ਵਗੈਰਾ ਨਾ ਹੋਵੇ, ਇੱਕ ਵਾਰੀ ਪੁੱਛ ਪਲੀਜ਼ ਜ਼ਰੂਰ ਲਾਇਓ ਤੁਸੀਂ। ਅਗਲੇ ਕਾਲਰ ਨੇ ਜੀ।
ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ, ਇੱਕ ਤੇ ਮੈਂ ਤੁਹਾਡਾ ਮੈਂ ਇੱਕ ਰੈਗੂਲਰ ਲਿਸਨਰ ਹੈਗਾ ਤੁਹਾਡਾ, ਤੇ ਇੱਕ ਤੇ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ। ਜ਼ਿਆਦਾ ਟਾਈਮ ਨਹੀਂ ਲਵਾਂਗਾ। ਸਿਰਫ ਮੈਨੂੰ ਇੱਕ ਚੀਜ਼ ਦਾ ਮੈਂ ਪੁੱਛਣਾ ਸੀ ਕਿ ਜਿਹੜੀਆਂ ਉਹ 3-4 ਚੀਜ਼ਾਂ ਸੀ, ਅਦਰਕ ਦਾ ਪਾਣੀ ਕੱਢ ਕੇ 1 ਕੱਪ ਔਰ 1 ਕੱਪ ਇੱਕ ਲਸਣ, ਅਦਰਕ, ਨਿੰਬੂ। ਹਾਂਜੀ, ਮਤਲਬ ਇਹ 4 ਚੀਜ਼ਾਂ ਮੈਨੂੰ ਪਤਾ ਨਹੀਂ, ਲੇਕਿਨ ਸਿਰਫ ਮੈਂ ਚੌਥੀ ਚੀਜ਼ ਹੈਗੀ, ਚੌਥੀ ਚੀਜ਼ ਹੈ ਐਪਲ ਸਾਈਡਰ ਵਿਨੇਗਰ। ਉਸ ਤੋਂ ਬਾਅਦ ਉਹਨਾਂ ਨੂੰ ਗਰਮ ਕਰਨਾ, ਜਦੋਂ ਉਹ 4 ਕੱਪ ਮਿਣ ਕੇ ਪਾਉਣੇ, ਜਦੋਂ ਅੱਧਾ ਰਹਿ ਜਾਏ ਉਹਨੂੰ ਠੰਡਾ ਕਰ ਲੈਣਾ, 1 ਕੱਪ ਸ਼ਹਿਦ ਦਾ ਰਲਾ ਲੈਣਾ। ਠੀਕ ਹੈ ਜੀ। ਹੈਲੋ ਹਾਂਜੀ ਹੈਲੋ। ਕੋਈ ਨਹੀਂ, ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦਿੰਦੀ ਹਾਂ ਜੀ। ਅਗਲੇ ਕਾਲਰ ਨੇ ਪਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਫਿਰ ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ, ਉਹ ਭਾਜੀ ਆਏ ਸੀ, ਕਹਿੰਦੇ ਫੈਟੀ ਲਿਵਰ। ਹਾਂਜੀ, ਸਾਰਿਆਂ ਨੂੰ ਵਧੀਆ ਤਾਂ ਹੈਗਾ ਜੇ ਡਾਕਟਰ ਪਿਊਸ਼ ਸਕਸੈਨਾ ਦਾ ਉਹ ਲੀਵਰ ਕਲੀਨਜ਼ਿੰਗ ਵਾਲਾ ਬਾਅਦ 'ਚ ਕਰਕੇ ਉਹ ਲੀਵਰ ਕਲੀਨਜ਼ਿੰਗ ਕਰ ਲੈਣ ਤਾਂ ਸਾਰਿਆਂ ਨੂੰ ਵਧੀਆ ਉਹ ਆ। ਠੀਕ ਹੈ। ਜੇ ਉਹਨਾਂ ਨੂੰ ਸਿਰਫ ਖੱਟੇ ਅਡਕਾਰ ਆਉਂਦੇ ਆ ਤੇ ਫਿਰ ਉਹ ਕੀ ਕਹਿੰਦੇ ਹੁੰਦੇ ਆ, ਹੋਮਿਓਪੈਥੀ ਡਾਕਟਰ ਰੈਕਵੈਗ ਦੀ R7 ਆ, ਉਹ ਲੈ ਸਕਦੇ ਨੇ। ਮਿਹਰਬਾਨੀ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਹਰਵਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਨਾ 2 ਸਾਲ ਪਹਿਲਾਂ ਮੇਰੇ ਹਿਸਟੈਕਟਮੀ ਹੋਈ ਸੀ। ਉਸ ਤੋਂ ਬਾਅਦ 'ਚ ਮੇਰੇ ਪਿੱਛੋਂ ਵੀ ਮੇਰੇ ਜਿਹੜਾ ਉਹ ਪ੍ਰੋਲੈਪਸ ਬਹੁਤ ਜ਼ਿਆਦਾ ਹੋਇਆ। ਜੇ ਕੋਈ ਨੈਚੁਰਲ ਟ੍ਰੀਟਮੈਂਟ ਹੋਵੇ ਮੈਨੂੰ ਕੋਈ ਦੱਸੋ ਕੋਈ। ਜ਼ਰੂਰ ਜੀ ਜ਼ਰੂਰ, ਸੁਣਦੇ ਜ਼ਰੂਰ ਰਹੋ ਜੀ। ਸੁਖਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ ਮੇਰਾ ਭਤੀਜਾ ਇੰਡੀਆ 'ਚ ਹੈਗਾ, ਉਹਦੇ ਨਾ ਵਾਲ 27-28 ਸਾਲਾ ਵਾਲ ਕਾਫੀ ਚਿੱਟੇ ਆ ਰਹੇ ਆ, ਦਾੜੀ ਵਿੱਚ ਵੀ ਤੇ ਸਿਰ ਦੇ ਵਿੱਚ ਵੀ। ਅਰਲੀ ਏਜ ਦੇ ਵਿੱਚ ਵਾਲ ਵਾਈਟ ਹੋ ਰਿਹਾ। ਠੀਕ ਹੈ, ਜੇ ਹੋਵੇ ਕੋਈ ਦੱਸਿਓ, ਕਿਸੇ ਨੂੰ ਵੀ ਪਤਾ ਹੋਵੇ। ਜ਼ਰੂਰ ਜੀ ਜ਼ਰੂਰ। ਆਪਾਂ ਹੁਣ ਸ਼ਾਇਦ ਕੋਈ ਨੈਕਸਟ ਵੀਕ ਦੱਸੂਗਾ। ਵੈਸੇ ਕਲੌਂਜੀ ਦਾ ਤੇਲ ਲਾਉਂਦੇ ਵੀ ਰਹਿਣ। ਲਾਸਟ ਕਾਲਰ ਕਿਰਨ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਦੱਸਣ ਲੱਗੀ ਸੀ ਬਵਾਸੀਰ ਤੋਂ। ਹਾਂਜੀ ਹਾਂਜੀ ਹਾਂਜੀ, ਬਵਾਸੀਰ ਤੋਂ ਆਪਣਾ ਬਾਥਰੂਮ ਲਗਾ ਸਕਦੇ ਉਹ, ਪਹਿਲਾਂ ਸਾਫ਼ ਕਰਕੇ ਪਾਣੀ ਨਾਲ ਧੋ ਕੇ ਸਾਫ਼ ਕਰਕੇ ਤੇ ਆਪਣਾ ਬਾਥਰੂਮ ਲਗਾ ਸਕਦੇ ਆ, ਤੇ ਉਹਦੇ ਨਾਲ ਕਾਫੀ ਠੀਕ ਹੋ ਜਾਊਗਾ ਜੀ। ਤੇ ਬੈਕ ਪੇਨ ਦੇ ਲਈ ਆਪਣੇ ਜਿੱਦਾਂ ਕੌਲੀ ਤੇ ਰੱਖਦੇ ਨਾ ਟੇਬਲ ਤੇ, ਲੱਕੜੀ ਦੇ ਟੇਬਲ ਦੇ ਉੱਤੇ ਬੈਠਣਾ, ਕੌਲੀ ਲੈ ਕੇ ਕੌਲੀ ਨੂੰ ਮੁੰਡਾ ਮਾਰ ਕੇ ਬੈਠਣਾ, ਉਹਦੇ ਨਾਲ ਸ਼ਾਟਕਾ ਪੇਨ ਵੀ ਠੀਕ ਹੁੰਦੀ ਆ ਤੇ ਬੈਕ ਪੇਨ ਵੀ ਠੀਕ ਹੁੰਦੀ ਆ, ਤੇ ਅਲਾਈਨਮੈਂਟ ਵੀ ਜਿੱਦਾਂ ਨਾ ਆਪਣੀਆਂ ਮਣਕੇ ਹੁੰਦੇ ਆ ਨਾ ਰੀੜ੍ਹ ਦੀ ਹੱਡੀ ਦੇ, ਉਹ ਵੀ ਠੀਕ ਹੁੰਦੇ ਆ। ਤੇ ਇਹ ਬੈਕ ਪੇਨ ਦੇ ਲਈ ਠੀਕ ਆ। ਤੇ ਅੱਡੀ ਦਰਦ ਜਿਹੜੀ ਆ ਹੁੰਦੀ ਆ, ਉਹ ਆਪਣੇ ਤਰੇੜ ਵਾਲੇ ਘਾਹ ਦੇ ਉੱਤੇ ਪੈਰ ਘੜੀਸ ਕੇ ਕਰਨ ਤੇ ਘਿਓ ਦੀ ਮਸਾਜ ਕਰਨ, ਤੇ ਉਹਦੇ ਨਾਲ ਕਾਫੀ ਫਰਕ ਪਊਗਾ ਜੀ। ਸਿਰ ਦਰਦ ਦੀ ਹੁੰਦੀ ਆ, ਉਹਦਾ ਵੀ ਇਹ ਇਲਾਜ ਆ ਵੀ ਘਿਓ ਆਪਣਾ ਦੇਸੀ ਘਿਓ ਲੈ ਕੇ ਉਹਦੀ ਸਿਰ ਦੇ ਨਾਲ, ਸਿਰ ਦੇ ਉੱਤੇ ਮਸਾਜ ਕਰਨ, ਉਂਗਲੀਆਂ ਦੇ ਨਾਲ ਪੋਲੇ ਪੋਲੇ ਹੱਥਾਂ ਦੇ ਨਾਲ ਮਸਾਜ ਕਰਨ, ਤੇ ਉਹ ਠੀਕ ਹੁੰਦੀ ਹੈ ਜੀ। ਤੇ ਇਹ ਮੇਰੇ ਸਾਰੇ ਕੀਤੇ ਹੋਏ ਠੀਕ ਤਾਂ ਮੈਂ ਠੀਕ ਹੋਈ ਆ, ਤੇ ਇਹ ਸਾਰੇ ਕੀਤੇ ਹੋਏ ਆ। ਤੇ ਇੱਕ ਧੁੰਨੀ ਦੇ ਥੱਲੇ ਕਹਿੰਦੇ ਦਰਦ ਹੁੰਦੀ ਹੈ ਨਾ। ਹਾਂਜੀ ਹਾਂਜੀ, ਉਹ ਆਪਣੀ ਧਾਰਨ ਚੈੱਕ ਕਰਾਉਣ, ਜੇ ਹੋ ਸਕਦਾ ਜਿਹੜੀ ਤੁਸੀਂ ਕਹਿੰਦੇ ਵੀ ਦੂਸਰਾ ਹੋਰ ਕੋਈ ਦਰਦ ਹੁੰਦੀ ਆ ਤੇ ਉਹਦੇ ਬਾਰੇ ਪਤਾ ਲੱਗ ਜਾਂਦਾ। ਪਰ ਜੇ ਧੁੰਨੀ ਦੇ ਥੱਲੇ ਦਰਦ ਹੁੰਦੀ ਹੈ ਤੇ ਧਰਨ ਵੀ ਹੋ ਸਕਦੀ ਹੈ। ਹਾਂਜੀ, ਇੱਧਰ ਉੱਧਰ ਹੋਵੇ ਤਾਂ ਲੱਤਾਂ 'ਚ ਵੀ ਦਰਦ ਹੁੰਦੀ ਆ ਤੇ ਧੁੰਨੀ ਦੇ ਥੱਲੇ ਵੀ ਦਰਦ ਹੁੰਦੀ ਆ। ਤੇ ਇੱਕ ਕਬਜ਼ ਦੇ ਲਈ ਹੈਗੀ ਪ੍ਰੂਨ ਜੂਸ ਪੀ ਸਕਦੇ ਆ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਤੇ ਇੱਕ ਰੈਸ਼ ਹੁੰਦੀ ਆ ਕਹਿੰਦੇ ਨਾ। ਹਾਂਜੀ ਹਾਂਜੀ ਹਾਂਜੀ, ਰੈਸ਼ ਦੇ ਲਈ ਸਰੋਂ ਦੇ ਤੇਲ ਵਿੱਚ ਬੇਬੀ ਪਾਊਡਰ ਮਿਕਸ ਕਰਕੇ ਉਹ ਲਗਾਉਣ ਦੇ ਨਾਲ ਕਾਫੀ ਫਰਕ ਪਊਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਸਰੋਤਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਹੁਣ ਕਾਲ ਜਿਹੜੀ ਆ ਉਹ ਔਨ ਏਅਰ ਨਹੀਂ ਲੈ ਸਕਾਂਗੇ ਕਿਉਂਕਿ ਟਾਈਮ ਸਾਡਾ ਓਵਰ ਹੋ ਗਿਆ। ਅਤੇ ਤੁਸੀਂ ਇਸੇ ਪ੍ਰੋਗਰਾਮ ਨੂੰ ਐਤਵਾਰ ਨੂੰ ਜ਼ਰੂਰ ਸੁਣਨਾ। ਜਿਹੜੇ ਇਲਾਜ ਦੱਸੇ ਗਏ ਆ, ਕਈ ਵਾਰੀ 3-4 ਵੀਕ ਬਾਅਦ ਪੁੱਛਦੇ ਹਾਂ ਕੀ ਦੱਸਿਆ ਸੀਗਾ, ਉਹਦੇ ਬਾਰੇ ਅਸੀਂ ਲਿਖਿਆ ਨਹੀਂ ਹੁੰਦਾ ਅਤੇ ਸਾਨੂੰ ਯਾਦ ਨਹੀਂ ਹੁੰਦਾ ਸਾਰਾ ਕੁਛ। ਸੋ ਇਸ ਕਰਕੇ ਪਲੀਜ਼ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਉਸ ਨੂੰ ਦੁਬਾਰਾ ਸੁਣ ਲਓ, ਜਾਂ ਇਸੇ ਨੂੰ ਹੀ ਅਸੀਂ ਪਾ ਦਿੱਤਾ ਹੁੰਦਾ ਆ, ਅਪਲੋਡ ਕਰ ਦਿੱਤਾ, ਉੱਥੇ ਵੀ ਤੁਸੀਂ ਸੁਣ ਸਕਦੇ ਹੁੰਦੇ ਆ। ਅਤੇ ਹੁਣ ਇਸੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਬਲਵਿੰਦਰ ਕੌਰ ਵੱਲੋਂ